ਇੱਕ ਚੀਜ਼ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਹਰ ਟਾਈਮ ਕਰੋ। ਮੈਂ ਅਗਰ ਆਪਣੀ ਜ਼ਿੰਦਗੀ ਦੇ ਅੰਦਰ ਜੋ ਸਿੱਖਿਆ ਹੈ ਕਿ ਇੱਕ ਆਪਣਾ ਇੱਕ ਪੈਸ਼ਨ, ਇੱਕ ਜਜ਼ਬਾ, ਇੱਕ ਕੋਈ ਹੋਰ ਚੀਜ਼ ਕਰਨ ਦਾ ਨਾਲ ਕਾਇਮ ਰੱਖੋ। ਕੀ ਕਰਦੇ ਹੋ ਮੈਂ ਉਹ ਨਹੀਂ ਕਹਿ ਰਿਹਾ। ਤੁਹਾਨੂੰ ਅਗਰ ਗਾਰਡਨਿੰਗ ਪਸੰਦ ਹੈ, ਗਾਰਡਨਿੰਗ ਕਰੋ। ਤੁਹਾਨੂੰ ਕੁਕਿੰਗ ਪਸੰਦ ਹੈ, ਕੋਈ ਛੋਟਾ ਵੱਡਾ ਕੰਮ ਨਹੀਂ ਹੈ। ਜੋ ਪਸੰਦ ਹੈ, ਲੇਕਿਨ ਉਹ ਚੀਜ਼ ਪ੍ਰਫੁੱਲਿਤ ਹੋਏਗੀ ਤੇ ਤੁਸੀਂ ਉਹ ਤੁਹਾਡਾ ਇੱਕ ਪਰਪਸ ਬਣੇਗੀ ਜ਼ਿੰਦਗੀ ਦਾ, ਉਸ ਵਿੱਚ ਕੋਈ ਚੀਜ਼ ਨਿਕਲੇਗੀ। ਲੇਕਿਨ ਅਗਰ ਉਹ ਚੀਜ਼ ਨਹੀਂ ਕਰੋਗੇ ਤੁਸੀਂ ਪੈਸ਼ਨੇਟਲੀ, ਤੇ ਫਿਰ ਜ਼ਿੰਦਗੀ ਦਾ ਮਕਸਦ ਨਹੀਂ ਉੱਭਰ ਸਕਦਾ। ਸਿੰਪਲ ਜੀ ਮੈਂ ਤੁਹਾਨੂੰ ਗੱਲ ਦੱਸਣਾ, 6 ਘਰ 6 ਗੁਰ 6 ਉਪਦੇਸ਼, ਛੱਡ ਦਰਸ਼ਨ ਜਿਹੜੇ ਨੇ, ਹੁਣ ਗੁਰਬਾਣੀ ਨੂੰ ਤੁਸੀਂ ਸਮਝਣ ਵਾਸਤੇ ਤੁਹਾਨੂੰ ਛੱਡ ਦਰਸ਼ਨ ਵੀ ਸਮਝਣੇ ਪੈਣਗੇ। ਜਿਹੜੇ ਇੰਡੀਅਨ ਫਿਲਾਸਫੀਕਲ ਸਿਸਟਮ ਹੈ, ਰਿਲੀਜਨ ਇੱਕ ਜਿੱਦਾਂ ਕਪੜਾ ਹੁੰਦਾ ਸੀ ਪਾਇਆ ਆਪਣਾ ਆਪਣੇ ਤਨ ਨੂੰ ਢੱਕਣ ਵਾਸਤੇ, ਲੇਕਿਨ ਇੱਕ ਫਲਸਫਾ ਦਾ ਇੱਕ ਥੱਲੇ ਦਾ ਇੱਕ ਥੰਬ ਹੁੰਦਾ ਹੈ। ਤੇ 6 ਘਰ 6 ਗੁਰੂ ਨਾਨਕ ਸਾਹਿਬ ਕਿਸ 6 ਘਰ ਦੀ ਗੱਲ ਕਰ ਰਹੇ ਨੇ? ਜਿਹੜੇ ਉਹ 6 ਘਰ ਨੇ, ਸਾਂਖਿਆ, ਯੋਗ, ਮੀਮਾਂਸਾ, ਵੇਦਾਂਤ, ਤੁਹਾਨੂੰ ਉਹ ਚੀਜ਼ਾਂ ਸਮਝਣੀ ਪੈਣਗੀਆਂ। ਕਿਸ ਬੇਸ ਤੇ ਤੁਹਾਡੀ ਛੱਤ ਬਣ ਰਹੀ ਹੈ। ਦੇਖੋ ਇੱਕ ਟਾਈਮ ਇਹ ਆਇਆ ਹੈ ਕਿ ਮੈਂ ਸਾਰੇ ਫਲਸਫੇ ਛੱਡ ਦਿੱਤੇ, ਕਿਉਂਕਿ ਜ਼ਿੰਦਗੀ ਦੇ ਅੰਦਰ ਇੱਕ ਉਹ ਵੀ ਆਪਾਂ ਖਾਣਾ ਚਾਹੀਦਾ ਹੈ। ਦੇਖੋ ਸਭ ਕੁਝ ਛੱਡਣਾ ਵੀ ਇੱਕ ਫਲਸਫਾ ਹੈ, ਉਹ ਵੀ ਇੱਕ ਫਲਸਫਾ ਹੈ ਕਿ ਕਿਸੇ ਚੀਜ਼ ਨੂੰ ਨਾ ਮੰਨਣਾ, ਉਹ ਵੀ ਇੱਕ ਫਲਸਫਾ ਹੈ। ਉਹਨੂੰ ਨਾ, ਹਾਊ ਵਿਲ ਯੂ ਅੰਡਰਸਟੈਂਡ ਕਿ ਲਾਈਟ ਕੀ ਹੈ ਅਗਰ ਡਾਰਕਨੈਸ ਹੀ ਨਹੀਂ ਪਤਾ? ਰਿਲੇਟਿਵ ਹੈ ਨਾ। ਤੇ ਮੈਂ ਇਸ ਵਿੱਚ ਕੋਈ ਸੰਕੋਚ ਨਹੀਂ ਕਰਦਾ ਕਿ ਮੇਰੀ ਜ਼ਿੰਦਗੀ ਦੇ ਅੰਦਰ ਇਤਨਾ ਫਲਸਫੇ ਚ ਵੜਨ ਤੋਂ ਬਾਅਦ ਇੱਕ ਇਹੋ ਜਿਹਾ ਮਾਈਂਡ ਸੈਟ ਹੋਇਆ ਕਿ ਮੈਨੂੰ ਨਈ ਚੀਜ਼ਾਂ ਪਸੰਦ ਆਉਂਦੀਆਂ ਸੀ। ਮੈਂ ਕੁਦਰਤ ਦੇ ਅੰਦਰ, ਨੇਚਰ ਦੇ ਅੰਦਰ ਮੈਂ ਰੱਬ ਨੂੰ ਲੱਭਣ ਲੱਗਿਆ। ਐਜ਼ ਯੂ ਥਿੰਕ ਸੋ ਯੂ ਅਟਰੈਕਟ। ਜਿਹੜੀ ਜਿਹੋ ਦੀ ਤੁਹਾਡੀ ਸੋਚ ਹੈ, ਉਹੀ ਚੀਜ਼ ਤੁਸੀਂ ਖਿੱਚੋਗੇ ਕੁਦਰਤ ਤੋਂ। ਮੈਂ ਦੇਖਿਆ ਆਪਣੇ ਕੰਮ ਦੇ ਅੰਦਰ, ਜੋ ਅਸੀਂ ਡਿਸਕਸ ਕਰਾਂਗੇ, ਲੋਕੀ ਮੈਨੂੰ ਕਹਿੰਦੇ ਨੇ ਤੂੰ ਇਤਨੇ ਲਾਈਫ ਥ੍ਰੈਟਨਿੰਗ ਜਗ੍ਹਾ 'ਤੇ ਚਲਾ ਗਿਆ, ਤੂੰ ਇਤਨੇ ਜ਼ਿਆਦਾ ਜਗ੍ਹਾ ਜਾ ਕੇ ਆਪਣੀ ਜਾਨ ਤੂੰ ਬਾਜੀ ਲਾ ਕੇ ਆ ਗਿਆ। ਮੈਂ ਕਿਹਾ ਮੈਂ ਕਦੀ ਸੋਚਿਆ ਹੀ ਨਹੀਂ, ਮੈਂ ਤੇ ਪੋਜ਼ਿਟਿਵ ਸੋਚ ਰਿਹਾ ਸੀ। ਜਦੋਂ ਪੋਜ਼ਿਟਿਵ ਸੋਚੋਗੇ ਤੁਹਾਨੂੰ ਬੰਦੇ ਹੀ ਉਹੀ ਫਿਤਰਤ ਦੇ ਮਿਲਣਗੇ, ਰਾਈਟ? ਤੇ ਪਹਿਲੀ ਗੱਲ ਤੇ ਇਹ ਹੈ ਕਿ ਐਜ਼ ਯੂ ਥਿੰਕ ਸੋ ਯੂ ਅਟਰੈਕਟ, ਹੈ ਨਾ। ਇਕਬਾਲ ਕੈਸਰ ਸਾਹਿਬ ਨੂੰ ਬਹੁਤ ਰਿਸਪੈਕਟ ਦੇਣਾ, ਬਿਕੋਜ਼ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਹੈ, ਰਾਈਟ? ਉਹਨਾਂ ਨੇ ਗੁਰਦੁਆਰਾਜ਼ ਆਫ ਪਾਕਿਸਤਾਨ ਬਲੈਕ ਐਂਡ ਵਾਈਟ ਮਿਊਜ਼ੀਅਮ ਟੈਂਪਲੇਟ ਦੇ ਅੰਦਰ ਇੱਕ ਕਿਤਾਬ ਛਾਪੀ ਸੀਗੀ, ਥੱਲੇ 2-2 3-3 ਲਾਈਨ। ਉਹ ਉਹਨਾਂ ਦੀ ਜਿਤਨੀ ਕਾਬਲੀਅਤ ਸੀ, ਉਹਨਾਂ ਨੇ ਕੰਮ ਕੀਤਾ ਉਸ ਟਾਈਮ। ਬੜੇ ਉਹਨਾਂ ਨੂੰ ਔਖਾਪਨ ਦੇਖਣਾ ਪਿਆ, ਉਹਨਾਂ ਦੀ ਫੈਮਿਲੀ ਨੇ ਸਫਰ ਕੀਤਾ ਉਹਦੇ ਕਰਕੇ। ਅੱਜ ਤੁਸੀਂ ਇੱਕ ਬੜਾ ਡਿਫਰੈਂਟ ਇੰਪ੍ਰੈਸ਼ਨ ਦੇਖ ਰਹੇ ਹੋ, ਬਟ ਜੋ ਅਗਰ ਤੁਸੀਂ ਇਕਬਾਲ ਕੈਸਰ ਸਾਹਿਬ ਦੀ ਜੀਵਨੀ ਨੂੰ ਦੇਖੋ, ਸਮਝੋ ਨਾ, ਤੇ ਇੱਕ ਇਨਸਾਨ ਜੋ ਸਿੱਖ ਤਾਰੀਖ ਦੇ ਉੱਤੇ ਕੰਮ ਕਰਦਾ ਹੈ, ਅੱਜ ਤੁਸੀਂ ਗੱਲ ਬੱਕੜੀ ਪਾ ਰਹੇ ਹੋ, ਲੇਕਿਨ ਉਸ ਬੰਦੇ ਨੂੰ ਕੀ ਐਕਸਪੀਰੀਅੰਸ ਕਰਨਾ ਪਿਆ ਹੈ, ਉਹਦੇ ਨਾਲ ਜਿਹੜੀ ਰੂਟ ਹੈ ਨਾ ਉਸ ਪੋਲਿਟਿਕਸ ਦੀ, ਤੁਹਾਨੂੰ ਸਮਝ ਆ ਜਾਏਗੀ। ਇਹ ਦੇਖ ਲਓ, ਇਹ ਗੁਰਦੁਆਰੇ ਦੀ ਕੰਧ ਹੈ ਜਿਹੜੀ ਚੋਆ ਬਾਬਾ ਨਾਨਕ ਗੁਰਦੁਆਰੇ ਦੀ, ਰਾਈਟ? ਇਹ ਜਿੱਥੇ ਸਿੱਧ ਗੋਸ਼ਟੀ ਹੋਈ ਸੀਗੀ ਆਪਣੇ ਪਹਾੜਾਂ ਦੇ ਉੱਤੇ, ਪਟਵਾਰ ਦੇ ਇਲਾਕੇ ਦੇ ਅੰਦਰ, ਉਸ ਦੇ ਥੱਲੇ ਬਣਾਇਆ ਗਿਆ ਸੀਗਾ। ਮੈਂ 3 ਵਾਰੀ ਪਾਕਿਸਤਾਨ ਐਂਟਰੀ ਤੋਂ ਬੈਨ ਹੋ ਚੁੱਕਿਆ, ਮੈਂ ਕਦੀ ਦੱਸਦਾ ਨਹੀਂ ਸੀਗਾ ਪਹਿਲਾਂ। ਅੱਛਾ, ਬੈਨ ਕਿਉਂ ਹੋ ਚੁੱਕਿਆ? ਕਿਉਂ ਹੋਇਆ? ਮੈਂ ਕਿਤਾਬ ਦਾ ਨਾਮ ਲੌਸਟ ਹੈਰੀਟੇਜ ਕਿਹਾ ਹੈ। ਲੌਸਟ ਹੈਰੀਟੇਜ, ਗੁਮੀ ਹੋਈ ਵਿਰਾਸਤ, ਰਾਈਟ? ਇਹਨੂੰ ਇੱਕ ਚੀਜ਼ ਜੋ ਹੈ ਉਸਨੂੰ ਉਹ ਕਹਿ ਦੇਣਾ, ਇੱਕ ਬੈਲੈਂਸ ਵਰਡ ਨਹੀਂ ਕਰਨਾ, ਔਰ ਉਸਦਾ ਜੋ ਹੈ ਸੋ ਹੈ, ਔਰ ਕਵਰ ਦੇ ਉੱਤੇ ਨਨਕਾਣਾ ਸਾਹਿਬ ਨਹੀਂ ਦਿਖਾਣਾ। ਜੋ ਹੈ ਸੋ ਹੈ, ਅੰਦਰ ਕ੍ਰੈਡਿਟ ਦੇਣਾ ਹੈ। ਉਹ 2014 ਦੇ ਅੰਦਰ ਬੜੇ ਇੰਟੈਲੀਜੈਂਸ ਵਾਲੇ ਲੋਕਾਂ ਨੂੰ ਗੱਲ ਦੇ ਚੁੱਕੀ ਹੈ। ਮੈਂ ਬੈਨ ਹੋ ਗਿਆ ਸੀ। ਅਗਰ BBC ਅਲੈਗਜ਼ੈਂਡਰ ਦੇ ਉੱਪਰ ਡਾਕੂਮੈਂਟਰੀ ਬਣਾ ਸਕਦੀ ਹੈ, ਸਿਕੰਦਰ ਦੇ ਉੱਤੇ, ਤੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਐਸੀ ਸ਼ਖਸੀਅਤ ਕਿਉਂ ਨਾ ਪੇਸ਼ ਕਰੀਏ ਤਾਂ ਕਿ ਹਰ ਕੋਈ ਦੇਖੇ, ਉਸ ਸ਼ਖਸੀਅਤ ਨੂੰ ਸਮਝੇ, ਉਸ ਤੋਂ ਇੰਸਪਾਇਰਡ ਹੋ ਕੇ ਜਿਹੜੇ ਪਾਸੇ ਜਾਣਾ ਚਾਹੁੰਦਾ ਹੈ ਜਾਵੇ। ਤੇ ਮਿਊਜ਼ਿਕੋਲੋਜੀ ਜਿਹੜੀ ਹੈ ਬੜਾ ਵੱਡਾ ਅੰਸ਼ ਹੈ। ਔਰ ਅਗਰ ਮੈਂ ਹੁਣ ਪਿੱਛੇ ਜਾ ਕੇ ਦੇਖਾਂ, ਹੁਣ ਮੈਨੂੰ ਸਮਝ ਆਉਂਦਾ ਹੈ, ਅਗਰ ਉਹ ਜਿਤਨਾ ਮੈਂ ਰਾਗ ਵਿਦਿਆ ਦੇ ਅੰਦਰ ਆਪਣੇ ਆਪ ਨੂੰ ਖੱਜਲ ਖੁਆਈ ਕਰ ਰਿਹਾ ਸੀਗਾ, ਮੈਂ ਅੱਜ ਵੀ ਗਾ ਨਹੀਂ ਸਕਦਾ ਬਾਏ ਦ ਵੇ, ਲੇਕਿਨ ਮੈਂ ਰਾਗ ਸਮਝ ਲੈਣਾ, ਮੈਂ ਸਮਝ ਲੈਣਾ। ਮੈਂ ਹੈਡ ਪਲੰਬਰ ਹਾਂ, ਮੈਂ ਆਪਸ ਆ ਕੇ ਟਾਈਟ ਕਰਨ ਵਾਲਾ ਬੰਦਾ। ਤੇ ਹੈਡ ਪਲੰਬਰ ਜਿਹੜਾ ਹੈਗਾ, ਉਹਨਾਂ ਬਸ ਪੇਸ਼ ਜੋੜਨਾ ਹੁੰਦਾ। ਮੇਰਾ ਕੰਮ ਉਹ ਹੈ। ਇਹ ਖਿਚੜੀ ਬਣੀ ਹੋਈ ਹੈ, ਤੇ ਉਹ ਥੋੜੀ ਬਹੁਤ ਰਾਗ ਵਿਦਿਆ ਸੀਗੀ, ਤਾਂ ਹੀ ਰਾਗਾ ਦੇ ਅੰਦਰ ਇੱਕ ਡਾਕੂਮੈਂਟਰੀ ਸੀਰੀਜ਼ ਬਣੀ ਹੈ, ਤੁਹਾਡੇ ਅੱਗੇ ਪੇਸ਼ ਹੋਈ ਹੈ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਅਮਰਦੀਪ ਸਿੰਘ ਜੀ। ਇਹ ਇੱਕ ਇੰਡੀਪੈਂਡੈਂਟ ਰਿਸਰਚਰ, ਰਾਈਟਰ, ਫੋਟੋਗ੍ਰਾਫਰ, ਡਾਕੂਮੈਂਟਰੀ ਫਿਲਮ ਮੇਕਰ ਨੇ। ਪੇਸ਼ੇ ਤੋਂ ਇੰਜੀਨੀਅਰ ਆ, MBA ਵੀ ਇਹਨਾਂ ਨੇ ਕੀਤੀ ਹੋਈ ਆ। ਇਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ। ਇਹਨਾਂ ਨੇ ਇੱਕ ਕਹਿ ਸਕਦੇ ਹਾਂ ਵੀ ਜਿਹੜੇ ਸਿੱਖ ਧਰਮ ਦੇ ਜਿਹੜੇ ਬਾਨੀ ਨੇ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿਨ੍ਹਾਂ ਦਾ ਆਗਮਨ ਪੁਰਬ ਥੋੜੇ ਦਿਨਾਂ ਦੇ ਵਿੱਚ ਆਪਾਂ ਸਾਰੀ ਦੁਨੀਆ ਭਰ ਦੇ ਵਿੱਚ ਮਨਾਉਣਾ ਵੀ ਆ। ਉਹਨਾਂ ਦੇ ਦੁਆਰਾ ਦੁਨੀਆ ਭਰ ਦੇ ਵਿੱਚ ਜਿੱਥੇ ਗਏ, ਜਿੱਥੇ ਉਹ ਟਰੈਵਲ ਕੀਤਾ, ਉਸ ਨੂੰ ਇਹਨਾਂ ਨੇ ਰਿਸਰਚ ਕਰਕੇ ਡਾਕੂਮੈਂਟ ਕੀਤਾ। ਉਹਦੀਆਂ ਇਹਨਾਂ ਨੇ ਸੀਰੀਜ਼ ਬਣਾਈਆਂ, ਡਾਕੂਮੈਂਟਰੀਜ਼ ਉਹਨਾਂ ਨੇ ਬਣਾਈਆਂ। ਅੱਜ ਉਹਨਾਂ ਦੇ ਨਾਲ ਉਹਨਾਂ ਦੇ ਇਸ ਕੰਮ ਨੂੰ ਲੈ ਕੇ ਤੇ ਜੋ ਇਹ ਯੂਬਾ ਸਿਟੀ ਨਗਰ ਕੀਰਤਨ ਦੇ ਵਿੱਚ ਆ ਕੇ ਵਿਸ਼ੇਸ਼ ਤੌਰ ਦੇ ਉੱਤੇ ਸੈਮੀਨਾਰ ਦੇਣ ਜਾ ਰਹੇ ਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਨਾਲ ਹੀ ਆਪਣੇ ਯੂਬਾ ਸਿਟੀ ਤੋਂ
ਡਾਕਟਰ ਜਸਪੀਰ ਸਿੰਘ ਕੰਗ ਜੀ ਉਹ ਵੀ ਜੁੜੇ ਆ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦਾ ਹਾਂ ਤੁਹਾਨੂੰ ਦੋਵਾਂ ਨੂੰ। ਅਮਰਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਤੁਹਾਨੂੰ ਵੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ, ਗੱਲਬਾਤ ਕਰਦੇ ਹਾਂ। ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਅਮਰਦੀਪ ਸਿੰਘ ਜੀ ਆ ਰਹੇ ਨੇ। ਇਹਨਾਂ ਦਾ ਇੱਕ ਵਿਸ਼ੇਸ਼ ਸੈਮੀਨਾਰ ਜਿਹੜਾ ਆ ਉਹ ਹੋਣ ਜਾ ਰਿਹਾ ਆ ਉੱਥੋਂ ਦੇ ਦਸ਼ਮੇਸ਼ ਹਾਲ ਦੇ ਵਿੱਚ। ਪਹਿਲਾਂ ਤਾਂ ਥੋੜ੍ਹਾ ਜਿਹਾ ਤੁਸੀਂ ਉਹ ਜਾਣਕਾਰੀ ਦੇ ਦਿਓ, ਕਦੋਂ ਆ, ਕਿੱਥੇ ਆ, ਤੇ ਫਿਰ ਆਪਾਂ ਥੋੜ੍ਹਾ ਜਿਹਾ ਇਸ ਗੱਲ ਦੇ ਵਿੱਚ ਡੈਪਥ ਦੇ ਵਿੱਚ, ਡੂੰਘਾਈ ਦੇ ਵਿੱਚ ਜਾਂਦੇ ਹਾਂ ਵੀ ਕੀ ਉਸ ਦਾ ਮਕਸਦ ਆ, ਕੀ ਇਹਨਾਂ ਨੇ ਜਿਹੜਾ ਕੰਮ ਕੀਤਾ ਆ, ਕਿਉਂ ਇੰਪੋਰਟੈਂਟ ਆ। ਥੈਂਕ ਯੂ ਰਾਜ ਜੀ। ਇਹ ਬੜੀ ਐਕਚੁਅਲੀ ਨਾ ਗੁਰੂ ਘਰ ਦੀ ਕਮੇਟੀ ਆ ਜਿਹੜੀ ਆਪਣਾ ਗੁਰਦੁਆਰਾ ਸਾਹਿਬ ਟਹਿਰਾ ਬਿਆਨਾ ਤੇ ਸਥਿਤ ਹੈ ਯੂਬਾ ਸਿਟੀ 'ਚ। ਇਸ ਗੁਰੂ ਘਰ ਦੇ ਵਿੱਚ ਪਿਛਲੇ 46 ਸਾਲਾਂ ਤੋਂ, ਐਤਕੀ 46ਵਾਂ ਸਾਲ ਆ, ਉੱਥੇ ਨਗਰ ਕੀਰਤਨ ਸਿੱਖ ਪਰੇਡ ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ, ਉਹਦਾ ਆਯੋਜਨ ਕੀਤਾ ਜਾਂਦਾ ਨਵੰਬਰ ਦੇ ਪਹਿਲੇ ਵੀਕਐਂਡ ਵਿੱਚ। ਸੋ ਇਹ ਸਾਡਾ ਅਮਰੀਕਾ ਦੇ ਵਿੱਚ ਸਾਡੀ ਕਮਿਊਨਿਟੀ ਦਾ ਸਭ ਤੋਂ ਵੱਡਾ ਈਵੈਂਟ ਹੈ। ਸੰਗਤਾਂ ਇੱਥੇ ਦੂਰ ਦਰਾਡੇ ਤੋਂ ਆਉਂਦੀਆਂ ਨੇ। ਐਕਚੁਅਲੀ ਪ੍ਰੋਗਰਾਮ ਉੱਥੇ ਆਲਰੇਡੀ ਸ਼ੁਰੂ ਹੋ ਚੁੱਕੇ ਨੇ। ਰੋਜ਼ ਰੌਣਕਾਂ ਲੱਗਦੀਆਂ ਨੇ, ਦਰਬਾਰ ਵਿੱਚ ਕੀਰਤਨ ਹੁੰਦਾ, ਪ੍ਰਚਾਰ ਹੁੰਦਾ, ਬਹੁਤ ਵਧੀਆ ਲੰਗਰ ਦਾ ਇੰਤਜ਼ਾਮ ਹੁੰਦਾ। ਅਕਸਰ ਸਾਡੀ ਉੱਥੇ ਹਰ ਤਰ੍ਹਾਂ ਦੀ ਸੋਚ ਵਾਲੇ ਜਿਹੜੇ ਸਿੱਖ ਨੇ ਜਾਂ ਹੋਰ ਬਰਾਦਰੀਆਂ ਦੇ ਲੋਕ ਨੇ, ਇਕੱਲੇ ਸਿੱਖ ਨਹੀਂ ਮੈਂ ਕਹਾਂਗਾ, ਸਾਰੀ ਮਾਨਵਤਾ ਨਾਲ ਸੰਬੰਧ ਰੱਖਣ ਵਾਲੇ, ਸੋਚ ਰੱਖਣ ਵਾਲੇ ਲੋਕ ਉਸ ਨਗਰ ਕੀਰਤਨ 'ਚ ਹਿੱਸਾ ਲੈਂਦੇ ਨੇ, ਉੱਥੇ ਆਉਂਦੇ ਨੇ। ਇੱਕ ਚੀਜ਼ ਆ ਜਿਹਦੀ ਸਾਨੂੰ ਹੋਰ ਜ਼ਿਆਦਾ ਲੋੜ ਹੈਗੀ ਆ, ਉਹ ਹੈਗੀ ਆ ਗਿਆਨ ਦਾ ਲੰਗਰ। ਦੇਖੋ, ਜੋ ਸਾਡੇ ਗੁਰੂਆਂ ਦਾ ਸੁਨੇਹਾ, ਆਪਾਂ ਗੁਰੂ ਨਾਨਕ ਦੇਵ ਜੀ ਨੂੰ ਜਗਤ ਗੁਰੂ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮਾਨਵਤਾ ਦਾ ਗੁਰੂ ਕਹਿੰਦੇ ਆ, ਪਰ ਕੀ ਅਸੀਂ ਇਹ ਜੋ ਸੁਨੇਹਾ ਹੈਗਾ ਕੀ ਅਸੀਂ ਬਾਕੀ ਲੋਕਾਂ ਨਾਲ ਸਾਂਝਾ ਕਰ ਸਕੇ ਹਾਂ? ਪਹਿਲੀ ਗੱਲ ਤਾਂ ਆਪਾਂ ਨੂੰ ਆਪ ਸਿੱਖਣ ਦੀ ਬਹੁਤ ਜ਼ਰੂਰਤ ਹੈ। ਜੇ ਅਸੀਂ ਆਪ ਸਿੱਖਾਂਗੇ ਕੀ ਅਸੀਂ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਇਹ ਮੈਸੇਜ ਜਿਹੜਾ ਹੈਗਾ ਸਾਂਝੀਵਾਲਤਾ ਦਾ, ਕੋਐਗਜ਼ਿਸਟੈਂਸ ਦਾ, ਯੂਨਿਟੀ ਦਾ, ਤੇ ਬੜਾ ਲੌਜੀਕਲ ਜੋ ਐਕਸਪਲੇਨੇਸ਼ਨ ਗੁਰੂਆਂ ਨੇ ਦਿੱਤੀ ਹੈ ਹਰ ਚੀਜ਼ ਦੀ, ਉਹ ਅਸੀਂ ਲੋਕਾਂ ਤਾਈਂ ਲਿਜਾ ਨਹੀਂ ਸਕੇ। ਮੈਂ ਇੱਕ ਛੋਟੀ ਜਿਹੀ ਮਿਸਾਲ ਦੇਵਾਂਗਾ। ਅੱਜ ਭਾਜੀ ਅਮਰਦੀਪ ਨੂੰ ਸੁਣਨ ਲਈ ਇਕੱਠੇ ਹੋਏ ਨੇ, ਮੈਂ ਇਹਨਾਂ ਤੋਂ ਕਿਉਂ ਇੰਸਪਾਇਰ ਹੋਇਆ। ਇੱਕ ਵੈਸਟਰਨ ਲਿਬਰਲ ਥਿੰਕਰ ਹੋਇਆ ਜੀ, ਬਹੁਤ ਮਸ਼ਹੂਰ, ਉਹਨੂੰ ਰੈਸ਼ਨਲਿਸਟ ਕਹਿੰਦੇ ਨੇ, ਸਪਿਨੋਜ਼ਾ। ਉਹ ਗੁਰੂ ਨਾਨਕ ਤੋਂ 150 ਸਾਲ ਬਾਅਦ ਹੋਇਆ। ਤੇ ਇੱਕ ਵਾਰੀ ਜਿਹੜਾ ਦੁਨੀਆ ਦਾ ਬਹੁਤ ਵੱਡਾ ਸਾਇੰਸਦਾਨ ਹੋਇਆ, ਐਲਬਰਟ ਆਇਨਸਟਾਈਨ, ਉਹਨੂੰ ਸਾਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸਾਇੰਸਦਾਨ ਮੰਨਿਆ ਜਾਂਦਾ। ਉਹਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ, ਤੂੰ ਰੱਬ ਵਿੱਚ ਬਿਲੀਵ ਕਰਦਾ? ਤਾਂ ਉਹਨੇ ਕਿਹਾ ਸੀ ਵੀ ਜਿੱਦਾਂ ਦਾ ਰੱਬ ਸਪਿਨੋਜ਼ਾ ਨੇ ਡਿਸਕ੍ਰਾਈਬ ਕੀਤਾ। ਤੇ ਉਹਦੇ ਨਾਲ ਮੈਨੂੰ ਬੜੀ ਕਿਉਰਿਓਸਿਟੀ ਹੋਈ ਵੀ ਸਪਿਨੋਜ਼ਾ ਨੇ ਕੀ ਕਿਹਾ। ਸਪਿਨੋਜ਼ਾ ਨੇ ਬਿਲਕੁਲ ਜਿੱਦਾਂ ਗੁਰੂ ਨਾਨਕ ਜੀ ਨੇ ਮੂਲ ਮੰਤਰ ਦਿੱਤਾ ਸਾਨੂੰ, ਜਿੱਦਾਂ ਉਹਨਾਂ ਨੇ ਕਿਹਾ ਵੀ ਹੁਕਮੇ ਅੰਦਰ ਸਭ ਕੁਝ, ਬਾਹਰ ਨਾ ਹੁਕਮੇ ਕੋਈ ਵੀ, ਸਾਰਾ ਇੱਕ ਕੁਦਰਤ ਦੇ ਅਸੂਲ ਦੇ ਵਿੱਚ ਸਾਰੀ ਦੁਨੀਆ ਚੱਲ ਰਹੀ ਆ, ਬਿਲਕੁਲ ਉਹਨੇ ਉੱਦਾਂ ਦਾ ਸੁਨੇਹਾ ਦਿੱਤਾ। ਉਹ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਆ। ਜਦੋਂ ਕਿ ਗੁਰੂ ਨਾਨਕ ਨੇ ਇਹ ਮੈਸੇਜ 150 ਸਾਲ ਪਹਿਲਾਂ ਉਹਨਾਂ ਤੋਂ ਕਿੰਨੇ ਮੁਲਕਾਂ ਵਿੱਚ ਜਾ ਕੇ, ਕਿੰਨੀਆਂ ਦੂਜੀਆਂ ਕਮਿਊਨਿਟੀਜ਼ ਦੇ ਨਾਲ ਮਿਲ ਕੇ ਉਹਨਾਂ ਨੂੰ ਇਹ ਸੰਦੇਸ਼ ਦਿੱਤਾ। ਸੋ ਅਮਰਦੀਪ ਜੀ ਨੇ ਬਹੁਤ ਹੀ ਕਾਬਲੀਅਤ ਦੇ ਨਾਲ, ਬੜੀ ਮਿਹਨਤ ਤੇ ਸ਼ਿੱਦਤ ਦੇ ਨਾਲ 9 ਕੰਟਰੀਜ਼ ਦੇ ਵਿੱਚ ਇਹ ਗਏ। ਅੱਜ ਦੀਆਂ 9 ਕੰਟਰੀਜ਼ ਹੋ ਸਕਦਾ ਉਹ ਕੰਟਰੀਆਂ ਦੀ ਬਣਤਰ ਡਿਫਰੈਂਟ ਹੋਵੇ। ਗੁਰੂ ਨਾਨਕ ਦੇਵ ਜੀ ਦੇ ਟਾਈਮ ਗੁਰੂ ਨਾਨਕ ਆਪਣੇ ਸਾਥੀ ਮਰਦਾਨਾ ਜੀ ਦੇ ਨਾਲ ਉਹਨਾਂ ਨੇ ਉਦਾਸੀਆਂ ਕੀਤੀਆਂ। 2800 ਕਿਲੋਮੀਟਰ ਹਾਈਕ ਕੀਤਾ। ਮਤਲਬ ਆਪਾਂ, ਮੇਰੇ ਖਿਆਲ 'ਚ ਦੁਨੀਆ ਦੇ ਵਿੱਚ ਜੇ ਕਿਸੇ ਨੇ ਸਭ ਤੋਂ ਜ਼ਿਆਦਾ ਹਾਈਕਿੰਗ ਕੀਤੀ, ਟਰੈਵਲ ਕੀਤਾ, ਉਹ ਗੁਰੂ ਨਾਨਕ ਜੀ ਨੇ ਕੀਤਾ। ਤੇ ਅਮਰਦੀਪ ਇੱਕ ਬਹੁਤ ਹੀ ਕਾਬਲ ਤੇ ਪੜ੍ਹੇ ਲਿਖੇ ਇੰਜੀਨੀਅਰ, MBA, ਤੇ ਉਸ ਤੋਂ ਬਾਅਦ ਇਹ ਫਾਈਨੈਂਸ਼ੀਅਲ ਵਰਲਡ 'ਚ ਰਹੇ ਨੇ। ਇਹ ਅਮਰੀਕਨ ਐਕਸਪ੍ਰੈਸ ਦੇ ਵਿੱਚ ਇੱਕ ਬਹੁਤ ਵੱਡੀ ਪੋਸਟ ਤੇ ਸੀ। ਇਹ ਆਪਣਾ ਕੰਮ ਛੱਡ ਕੇ, ਇਹਨਾਂ ਨੂੰ ਇਹ ਅੰਦਰੋਂ ਇਹ ਜਾਗਰਤੀ ਆਈ ਜਾਂ ਜਾਗ ਆਈ, ਇਹ ਆਪ ਦੱਸਣਗੇ। ਇਹਨਾਂ ਨੇ ਪਹਿਲਾਂ ਤਾਂ 2 ਕਿਤਾਬਾਂ ਲਿਖੀਆਂ ਜੋ ਸਾਡਾ ਵਿਰਸਾ ਪਾਕਿਸਤਾਨ ਦੇ ਵਿੱਚ ਰਹਿ ਗਿਆ। ਉਹ ਮਤਲਬ ਕਿਤਾਬਾਂ ਮੈਂ ਲੈ ਕੇ ਆਇਆ ਨਾਲ, ਇਹ ਦੱਸਣਗੇ। ਆ 2 ਕਿਤਾਬਾਂ ਨੇ ਜੀ ਇਹਨਾਂ ਦੀਆਂ ਜਿਹੜੀਆਂ ਇਹਨਾਂ ਨੇ ਲਿਖੀਆਂ, ਬਹੁਤ ਮੋਟੀਆਂ ਕਿਤਾਬਾਂ ਨੇ। ਤੇ ਦੂਜੀ ਕਿਤਾਬ ਇਹ ਹੈਗੀ ਆ, ਇਹ ਤੁਸੀਂ ਇੱਕ ਪੁਰਾਣੇ ਗੁਰੂ ਘਰ ਦੀ
ਇਮਾਰਤ ਆ ਉਹਦੇ ਬਿਲਕੁਲ ਅੰਦਰ ਇੱਕ ਛੋਟਾ ਜਿਹਾ ਬੰਦਾ ਨਜ਼ਰ ਆ ਰਿਹਾ ਹੈ, ਅਮਰਦੀਪ ਖੁਦ ਖੜਾ। ਹੂੰ ਸੋ ਉਸ ਤੋਂ ਬਾਅਦ ਇਹਨਾਂ ਨੇ 9 ਕੰਟਰੀ ਵਿੱਚ ਜਾ ਕੇ ਸਾਰੀ ਵੀਡੀਓਗ੍ਰਾਫੀ ਕਰਕੇ ਲੋਕਾਂ ਦੀਆਂ ਇੰਟਰਵਿਊਜ਼ ਕਰਕੇ ਉਹ ਕੰਮ ਕੀਤਾ। ਜੀ ਮਤਲਬ ਇੰਨਾ ਇੰਸਪਾਇਰਿੰਗ ਕੰਮ ਹੈ। ਤੁਸੀਂ ਨੈਸ਼ਨਲ ਜੀਓਗ੍ਰਾਫੀ ਚੈਨਲ ਤੇ ਜਾਂਦੇ ਹੋ, ਤੁਸੀਂ ਹੋਰ ਚੈਨਲ ਤੇ ਜਾ ਕੇ ਵੀਡੀਓਜ਼ ਦੇਖਦੇ ਹੋ। ਉਹ ਮੈਂ ਤਾਂ ਕਹਾਂਗਾ ਵੀ ਉਹ 'ਚ ਗਿਆਨ ਤਾਂ ਹੈ ਹੀ ਹੈ, ਨਾਲ ਉਹਦੀ ਸਿਨੇਮੈਟੋਗ੍ਰਾਫੀ, ਉਹਦੇ ਨਾਲ ਫਿਰ ਮਿਊਜ਼ਿਕ, ਇੰਨਾ ਵਧੀਆ ਇਹਨਾਂ ਨੇ ਕੰਮ ਕੀਤਾ। ਮੈਨੂੰ ਇਹ ਉਮੀਦ ਸੀ ਵੀ ਸਾਡੀ ਕਮਿਊਨਿਟੀ ਇਸ ਕੰਮ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਉਹਨਾਂ ਨੂੰ ਹੋਣੀ ਚਾਹੀਦੀ ਆ। ਤੇ ਜੀ ਮੈਂ ਗੁਰੂ ਘਰ ਦੀ ਕਮੇਟੀ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹ ਐਤਕੀ ਉਹਨਾਂ ਨੇ ਸਰਦਾਰ ਅਮਰਦੀਪ ਸਿੰਘ ਨੂੰ ਸਿੰਗਾਪੁਰ ਤੋਂ ਇੱਥੇ ਇਨਵਾਈਟ ਕੀਤਾ ਤੇ 2 ਘੰਟੇ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਟੈਰਾਬਿਆਨਾ, ਜਿਹੜਾ ਮੇਨ ਹਾਲ ਆ ਉਹਦੇ ਪਿੱਛੇ ਇੱਕ ਹਾਲ ਆ ਦਸ਼ਮੇਸ਼ ਹਾਲ, ਜੀ ਉੱਥੇ ਇਹ 2 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਨਵੰਬਰ 1 ਨੂੰ ਸੈਟਰਡੇ ਨੂੰ ਸ਼ਨਿਚਰਵਾਰ ਵਾਲੇ ਦਿਨ ਜ਼ਿਆਦਾਤਰ ਇਹਨਾਂ ਦਾ ਪ੍ਰੋਗਰਾਮ ਪੰਜਾਬੀ 'ਚ ਹੋਵੇਗਾ, ਉਹਦੇ ਨਾਲ ਨਾਲ ਇੰਗਲਿਸ਼ ਦੇ ਵਿੱਚ ਵੀਡੀਓਜ਼ ਵੀ ਦਿਖਾਉਣਗੇ। ਸੋ ਜੀ ਮੈਂ ਤਾਂ ਹੱਥ ਜੋੜ ਕੇ ਸਾਰੀ ਸੰਗਤ ਜੋ ਵੀ ਇਹ ਪ੍ਰੋਗਰਾਮ ਸੁਣ ਰਹੀ ਆ, ਤੁਸੀਂ ਪਲੀਜ਼ ਉੱਥੇ ਜ਼ਰੂਰ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ, ਆਪਣੇ ਮਿੱਤਰਾਂ ਨੂੰ, ਆਪਣੇ ਗੁਆਂਢੀਆਂ ਨੂੰ, ਸਾਰਿਆਂ ਨੂੰ ਬੁਲਾਓ ਤੇ ਆਪਾਂ ਕੁਝ ਸਿੱਖੀਏ ਤੇ ਇਹ ਸੁਨੇਹਾ ਦੂਜੀਆਂ ਕਮਿਊਨਿਟੀਜ਼ ਤਾਈਂ ਲੈ ਕੇ ਜਾਈਏ। ਜੀ ਸੋ ਇਹਨਾਂ ਕਹਿੰਦਾ ਹੋਇਆ ਮੈਂ ਭਾਜੀ ਅਮਰਦੀਪ ਦਾ ਆਪਣੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਇਹ ਐਡਾ ਵੱਡਾ ਉਪਰਾਲਾ ਕੀਤਾ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ, ਲੰਮੀ ਉਮਰ ਤੇ ਇਦਾਂ ਹੀ ਕੰਮ ਕਰਨ ਦੀ ਜੋ ਸਪਿਰਿਟ ਹੈ ਇਹਨਾਂ ਵਿੱਚ ਰਵੇ, ਚੜ੍ਹਦੀ ਕਲਾ 'ਚ ਰਹਿਣ। ਜੀ ਸੋ ਅਮਰਦੀਪ ਜੀ ਆਇਆਂ ਨੂੰ ਇੱਕ ਵਾਰੀ ਫੇਰ। ਸੋ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਥੋੜਾ ਜਿਹਾ ਆਪਾਂ ਬੈਕਗਰਾਉਂਡ ਦੇ ਵਿੱਚ ਚੱਲਦੇ ਹਾਂ। ਜਿੱਦਾਂ ਦੱਸਿਆ ਵੀ ਇੰਜੀਨੀਅਰਿੰਗ ਵੀ ਕੀਤੀ, MBA ਵੀ ਕੀਤੀ, ਫਾਈਨੈਂਸ਼ੀਅਲ ਵਰਲਡ ਦੇ ਵਿੱਚ ਵੀ ਰਹੇ। ਪਹਿਲਾਂ ਤਾਂ ਉਹ ਥੋੜਾ ਜਿਹਾ ਉਸ ਸਫ਼ਰ ਤੱਕ ਦਾ ਦੱਸਿਓ, ਫਿਰ ਆਪਾਂ ਇਸ ਤੋਂ ਅਗਲੇ ਸਫ਼ਰ ਦੀ ਗੱਲ ਕਰਦੇ ਹਾਂ। ਥੋੜਾ ਜਿਹਾ ਆਪਣੇ ਬੈਕਗਰਾਉਂਡ ਦੇ ਬਾਰੇ ਦੱਸਣਾ। ਬੈਕਗਰਾਉਂਡ ਤੇ ਜੀ ਮੈਂ ਮੇਰੀ ਪੈਦਾਇਸ਼ ਗੋਰਖਪੁਰ ਦੀ ਹੈ। ਨਾਲ ਇੱਕ ਪਿੰਡ ਹੈਗਾ ਮਗਹਰ ਕਬੀਰ ਜੀ ਦਾ, ਜਿੱਥੇ ਇਸ ਜਗ੍ਹਾ ਛੱਡ ਕੇ ਗਏ ਸੀਗੇ। ਤੇ ਮੈਂ ਬਚਪਨ ਤੋਂ ਕਬੀਰ ਜੀ ਤੋਂ ਬਹੁਤ ਇੰਸਪਾਇਰਡ ਰਿਹਾ, ਕਿਉਂਕਿ ਆਪਣੇ ਪਰਿਵਾਰ ਵਾਲੇ ਜਾਂਦੇ ਸੀਗੇ ਕਬੀਰ ਦੇ ਸਥਲ ਤੇ। ਉਹ ਮਗਰ ਇੱਕ ਛੋਟੀ ਜਿਹੀ ਬਿਰਾਨ ਜਗ੍ਹਾ ਹੈ ਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਹੜੇ ਮੇਰੇ ਬੀਜ ਪਏ ਨੇ ਇੱਕ ਕੰਮ ਦੇ, ਉਹ ਮਗਰ ਤੋਂ ਹੀ ਪਏ ਨੇ। ਜੋ ਕਬੀਰ ਸਾਹਿਬ ਵਾਰਾਣਸੀ ਛੱਡ ਕੇ ਮਗਰ ਜਾਂਦੇ ਨੇ ਇਹ ਦਰਸ਼ਨ ਵਾਸਤੇ ਕਿ ਜਿਹੜੀ ਉਲਟੀ ਗੰਗਾ ਬਹਿੰਦੀ ਹੈ, ਉਸ ਦੇ ਵਿਪਰੀਤ ਇੱਕ ਚੀਜ਼ ਨੂੰ ਸੋਚ ਨੂੰ ਦੱਸਣ ਵਾਸਤੇ। ਮੇਰੇ ਪੇਰੈਂਟਸ ਜਿਹੜੇ ਨੇ ਮੁਜ਼ੱਫਰਾਬਾਦ ਪਾਕਿਸਤਾਨ ਤੋਂ ਨੇ। ਪਾਰਟੀਸ਼ਨ ਵਿੱਚ ਇੰਪੈਕਟ ਹੋਇਆ ਸੀਗਾ ਤੇ ਇਸ ਕਰਕੇ UP ਆ ਗਏ ਸੀਗੇ। ਪੈਦਾਇਸ਼ ਉੱਥੇ ਹੋਈ ਹੈ। ਸਕੂਲਿੰਗ ਮੇਰੀ ਬਚਪਨ ਤੋਂ, ਮੈਂ 7 ਸਾਲ ਦੀ ਉਮਰ ਵਿੱਚ ਬੋਰਡਿੰਗ ਸਕੂਲ ਚਲਾ ਗਿਆ ਸੀਗਾ ਦੇਹਰਾਦੂਨ, ਵੈਲਮ ਬॉय ਸਕੂਲ। ਪਹਿਲੇ 6 ਕਲਾਸ ਤੱਕ ਉੱਥੇ ਪੜ੍ਹਿਆ, ਉਸ ਤੋਂ ਬਾਅਦ 7 ਤੋਂ 12 ਤੱਕ ਮੈਂ ਦੂਨ ਸਕੂਲ ਪੜ੍ਹਿਆ। ਸਹੀ ਗੱਲ ਦੱਸਾਂ, ਮੇਰੀ ਜਿਹੜੀ ਗਰਾਊਂਡਿੰਗ ਜਿਹੜੀ ਐਜੂਕੇਸ਼ਨ ਹੈ ਉਹ ਪੰਜਾਬੀ 'ਚ ਨਹੀਂ ਹੋਈ ਹੈ। ਔਰ ਮੈਂ ਪੰਜਾਬੀ ਇਲਾਕੇ 'ਚ ਰਿਹਾ ਵੀ ਨਹੀਂ ਕਦੀ। ਤੇ ਜੋ ਸਿੱਖਿਆ ਉਹ ਇਹ ਰੱਬ ਦੀ ਦੇਣ ਹੈ। ਨਾ ਹੀ ਕਦੀ ਰਿਲੀਜੀਅਸ ਐਂਗਲ ਦੇ ਨਾਲ, ਕਦੀ ਸਪਿਰਿਚੁਅਲ ਐਂਗਲ ਦੇ ਨਾਲ। ਦੂਨ ਸਕੂਲ ਦੇ ਅੰਦਰ ਇੱਕ ਉਹਨੂੰ ਕਹਿੰਦੇ ਈਟਨ ਆਫ ਇੰਗਲੈਂਡ, ਰਾਈਟ, ਉਸ ਟਾਈਪ ਦਾ ਸਕੂਲ ਹੈ। ਤੇ ਠੀਕ ਹੈ, ਲੇਕਿਨ ਦੂਜੇ ਟਾਈਪ ਦੀ ਉੱਥੇ ਮੇਰੀ ਗਰੋਥ ਹੋਈ ਹੈ। ਔਰ ਉਸ ਤੋਂ ਬਾਅਦ ਇੰਜੀਨੀਅਰਿੰਗ ਕੀਤੀ, ਮਨੀਪਾਲ ਇੰਸਟੀਚਿਊਟ ਟੈਕਨੋਲੋਜੀ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ। ਫਿਰ MBA ਮੈਂ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ ਬਹੁਤ ਬਾਅਦ 'ਚ ਕੀਤੀ ਹੈ ਆਪਣੇ ਵਰਕਿੰਗ ਲਾਈਫ ਦੇ ਅੰਦਰ। ਬਟ ਮੈਂ 25 ਕੁ ਸਾਲ ਅਮਰੀਕਨ ਐਕਸਪ੍ਰੈਸ ਦੇ ਅੰਦਰ ਸਰਵਿਸ ਕੀਤੀ ਹੈ, ਜਿਹਦੇ ਅੰਦਰ ਫਿਰ ਲਾਸਟ ਮੇਰਾ ਰੋਲ ਸੀਗਾ 8 ਸਾਲ ਤੱਕ। ਮੈਂ ਏਸ਼ੀਆ ਪੈਸੀਫਿਕ ਰੀਜਨ ਦਾ ਰੈਵਨਿਊ ਮੈਨੇਜਮੈਂਟ ਦਾ ਹੈਡ ਸੀਗਾ। ਲੇਕਿਨ ਮੇਰੀ ਫਿਤਰਤ ਜਿਹੜੀ ਹੈ ਬੜੀ ਇੱਕ ਯੰਗ ਏਜ ਤੋਂ, ਸਕੂਲਿੰਗ ਤੋਂ ਬਾਅਦ ਜਦੋਂ ਕਾਲਜ ਕਰਕੇ, ਜਦੋਂ ਵਰਕਿੰਗ এনवायरमेंट ਵਿੱਚ ਗਿਆ, ਕੁਝ ਇਹੋ ਜਿਹੀ ਚੀਜ਼ਾਂ ਲਾਈਫ ਵਿੱਚ ਗੁਜ਼ਰੀਆਂ ਨੇ ਜਿਹਨੂੰ ਮੈਂ ਇੰਸਪਾਇਰ ਹੋ ਕੇ ਹੁਣ ਸਮਝਦਾ। ਉਸ ਟਾਈਮ ਸਮਝ ਨਹੀਂ ਆ ਰਹੀ ਸੀਗੀਆਂ ਇਹ ਗੱਲਾਂ। ਠੀਕ ਹੈ। ਕਿ ਪੰਜਾਬੀ ਮੈਂ ਸਿੱਖ ਲਈ ਸੀਗੀ ਪੜ੍ਹਨੀ, ਤੇ ਉਹ ਜਿਹੜਾ ਬੀਜ ਪੰਜਾਬੀ ਦਾ ਬੋਇਆ ਗਿਆ ਸੀਗਾ ਬਹੁਤ ਲੇਟ ਇਨ ਮਾਈ ਲਾਈਫ। ਉਹਦੇ ਕਰਕੇ ਥੋੜੀ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ। ਲੇਕਿਨ ਮੈਨੂੰ ਇੱਕ ਤੁਕ ਨੇ ਨਿਤਨੇਮ ਵਿੱਚੋਂ ਬੜਾ ਪ੍ਰਭਾਵਿਤ ਕੀਤਾ, ਜਿਸ ਨੂੰ ਮੈਂ ਹੁਣ ਸਮਝਦਾ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਲਾਈਨ ਹੈ ਕਿ ਦੁੱਖ ਦਾਰੂ ਸੁੱਖ ਰੋਗ ਪਿਆ। ਤੇ ਜਦੋਂ ਅਸੀਂ ਸਟੇਟਸ ਕੋ 'ਚ ਹੁੰਦੇ ਹਾਂ ਆਪਣੀ ਆਮ ਜ਼ਿੰਦਗੀ ਦੇ ਅੰਦਰ, ਚਲਤ ਫਿਰਤ ਦੇ ਅੰਦਰ, ਤੇ ਉਹ ਸਟੇਟਸ ਕੋ ਮੈਂ ਕਹਿਣਾ, ਤੇ ਅਸੀਂ ਭੁੱਲ ਜਾਂਦੇ ਹਾਂ ਉਹ ਵੱਡੇ ਕਾਰਜ ਜਿਹੜੇ ਹੁੰਦੇ ਨੇ ਜਿਸ ਕਰਕੇ ਇਨਸਾਨ ਆਂਦਾ ਹੈ ਜ਼ਿੰਦਗੀ ਦੇ ਅੰਦਰ, ਰਾਈਟ।
ਹਰ ਕਿਸੇ ਦਾ ਕਾਰਜ ਆਪਣਾ ਕੁਝ ਹੋਰ ਹੁੰਦਾ ਹੈ ਤੇ ਉਹ ਜਦੋਂ ਉਹ ਕਾਰਜ ਤਾਂ ਹੀ ਪ੍ਰਫੁੱਲਿਤ ਹੁੰਦੇ ਨੇ ਜਦੋਂ ਇੱਕ ਇਹੋ ਜਿਹਾ ਮੌਕਾ ਆਉਂਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਦੁੱਖ, ਉਹ ਦਾਰੂ ਬਣ ਜਾਂਦਾ ਹੈ। ਉਹ ਦੁੱਖ ਇਹ ਵਰਲਡਲੀ ਦੁੱਖ ਨਹੀਂ ਹੈ ਕਿ ਮੇਰਾ ਮਕਾਨ ਖੋ ਗਿਆ ਜਾਂ ਮੇਰੀ ਗੱਡੀ ਨੂੰ ਕੁਝ ਹੋ ਗਿਆ, ਇਹ ਹੈਗਾ ਅੰਦਰ ਦੀ ਜਿਹੜੀ ਖਿੱਚ ਹੈਗੀ। ਤੇ ਬਚਪਨ ਤੋਂ ਹੀ ਜਿਹੜਾ ਆਪਣੇ ਪਰਿਵਾਰ ਦੇ ਅੰਦਰ ਕੁਝ ਇਹੋ ਜਿਹੇ ਸਦਮੇ ਪਏ ਤੇ ਉਹ ਦੁੱਖ ਦੇ ਕਰਕੇ ਮੇਰਾ ਰੁਝਾਨ ਇਸ ਪਾਸੇ ਵੱਧਦਾ ਗਿਆ ਤੇ ਕਰਦੇ ਕਰਦੇ ਲੇਕਿਨ ਇੱਕ ਜਿਹੜੀ ਮੇਰੀ ਫਿਤਰਤ ਰਹੀ ਹੈ ਜਿਸ ਕਰਕੇ ਮੈਂ ਇਸ ਪਾਸੇ ਪਹੁੰਚਿਆ। ਇੱਥੋਂ ਮੈਂ ਯੂਥ ਨੂੰ ਵੀ ਇਨਸਪਾਇਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਅੰਦਰ ਤੁਸੀਂ ਦੇਖੋ ਰੋਟੀ ਕੱਪੜੇ ਦੇ ਵਿੱਚ ਹਰ ਕੋਈ ਲੱਗਿਆ ਹੋਇਆ ਹੈ, ਲੇਕਿਨ ਇੱਕ ਚੀਜ਼ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਹਰ ਟਾਈਮ ਕਰੋ। ਮੈਂ ਅਗਰ ਆਪਣੀ ਜ਼ਿੰਦਗੀ ਦੇ ਅੰਦਰ ਜੋ ਸਿੱਖਿਆ ਹੈ ਕਿ ਇੱਕ ਆਪਣਾ ਇੱਕ ਪੈਸ਼ਨ, ਇੱਕ ਜਜ਼ਬਾ, ਇੱਕ ਕੋਈ ਹੋਰ ਚੀਜ਼ ਕਰਨ ਦਾ ਨਾਲ ਨਾਲ ਕਾਇਮ ਰੱਖੋ। ਕੀ ਕਰਦੇ ਹੋ ਮੈਂ ਉਹ ਨਹੀਂ ਕਹਿ ਰਿਹਾ। ਤੁਹਾਨੂੰ ਅਗਰ ਗਾਰਡਨਿੰਗ ਪਸੰਦ ਹੈ ਗਾਰਡਨਿੰਗ ਕਰੋ, ਤੁਹਾਨੂੰ ਕੁਕਿੰਗ ਪਸੰਦ ਹੈ ਕੁਕਿੰਗ, ਕੋਈ ਛੋਟਾ ਵੱਡਾ ਕੰਮ ਨਹੀਂ ਹੈ, ਜੋ ਪਸੰਦ ਹੈ। ਲੇਕਿਨ ਉਹ ਚੀਜ਼ ਪ੍ਰਫੁੱਲਿਤ ਹੋਏਗੀ ਤਾਂ ਤੁਸੀਂ ਉਹ ਤੁਹਾਡਾ ਇੱਕ ਪਰਪਸ ਬਣੇਗੀ ਜ਼ਿੰਦਗੀ ਦਾ, ਉਸ ਵਿੱਚ ਕੁਝ ਚੀਜ਼ ਨਿਕਲੇਗੀ। ਲੇਕਿਨ ਅਗਰ ਉਹ ਚੀਜ਼ ਨਹੀਂ ਕਰੋਗੇ ਤੁਸੀਂ ਪੈਸ਼ਨੇਟਲੀ ਤੇ ਫਿਰ ਜ਼ਿੰਦਗੀ ਦਾ ਮਕਸਦ ਨਹੀਂ ਉੱਭਰ ਸਕਦਾ, ਕਿਉਂਕਿ ਉਹ ਜਿਹੜੀ ਊਰਜਾ ਹੈ ਜਿਹਨੂੰ ਅਸੀਂ ਇੱਕ ਗੋਡ ਕਨਸੈਪਟ ਕਹਿ ਦਿੰਦੇ ਹਾਂ, ਕਿਸੇ ਨੇ ਰੱਬ ਨੂੰ ਤੇ ਦੇਖਿਆ ਨਹੀਂ ਹੈ ਇਸ ਕਾਇਨਾਤ ਵਿੱਚ। ਵੀਰ ਜੀ ਨੇ ਕਿਹਾ ਤਾਂ ਡਾਕਟਰ ਕਾਂਗ ਸਾਹਿਬ ਨੇ ਕਿ ਸਪਿਨੋਜ਼ਾ's ਗੋਡ ਇਜ਼ ਕ੍ਰੀਏਸ਼ਨ, ਗੁਰੂ ਨਾਨਕ's ਗੋਡ ਇਜ਼ ਕ੍ਰੀਏਸ਼ਨ। ਆਈ ਮੀਨ ਅਸੀਂ ਇੱਕ ਰੱਬ ਨੂੰ ਇੱਕ ਅਲੱਗ ਹੋਂਦ ਨਾ ਬਣਾਈਏ, ਲੇਕਿਨ ਜਿਹੜੀ ਕ੍ਰੀਏਟਿਵ એનર્ਜੀ ਜਿਹੜੀ ਹੈ ਉਹ ਤੁਹਾਨੂੰ ਕਿਸ ਕਰਕੇ ਤੁਹਾਡੇ ਅੱਗੇ ਉਹ ਚੀਜ਼ ਪਰੋਸ ਕੇ ਰੱਖੇਗੀ। ਭਾਈ ਆ ਹੁਣ ਤੂੰ ਇਹ ਕੰਮ ਕਰ, ਤੁਸੀਂ ਕੀ ਕੀਤਾ ਹੈ, ਗੱਲ ਇੱਥੇ ਆ ਜਾਂਦੀ ਹੈ ਨਾ। ਤੇ ਇੱਕ ਹਾਲਨਾ ਹੈ ਜ਼ਿੰਦਗੀ ਦੀ। ਤੇ ਠੀਕ ਹੈ ਰੋਜ਼ੀ ਰੋਟੀ ਕਮਾ ਰਹੇ ਹੈ, ਸਭ ਕੁਝ ਚੱਲ ਰਿਹਾ, ਲੇਕਿਨ ਨਾਲ ਨਾਲ ਮੇਰਾ ਇੱਕ ਫਿਤਰਤ ਰਹੀ ਹੈ ਕਿ ਭਾਈ ਸਪਿਰਿਚੁਅਲਿਟੀ ਵੱਲ ਵੜੇ ਆ। ਗੁਰੂ ਗ੍ਰੰਥ ਸਾਹਿਬ ਦੀ ਥੋੜੀ ਸਟੱਡੀ ਕੀਤੀ, ਉਸ ਤੋਂ ਬਾਅਦ ਬੜੀ ਚੀਜ਼ਾਂ ਨਹੀਂ ਸਮਝ ਆਉਂਦੀ ਸੀ ਕਿ ਸਿੰਪਲ ਜੀ ਮੈਂ ਤੁਹਾਨੂੰ ਗੱਲ ਦੱਸਣਾ, 6 ਘਰ 6 ਗੁਰ 6 ਉਪਦੇਸ਼, 6 ਦਰਸ਼ਨ ਜਿਹੜੇ ਨੇ। ਹੁਣ ਗੁਰਬਾਣੀ ਨੂੰ ਤੁਸੀਂ ਸਮਝਣ ਵਾਸਤੇ ਤੁਹਾਨੂੰ 6 ਦਰਸ਼ਨ ਵੀ ਸਮਝਣ ਪੈਣਗੇ। ਜਿਹੜੇ ਇੰਡੀਅਨ ਫਿਲਾਸਫੀਕਲ ਸਿਸਟਮ ਹੈ, ਰਿਲੀਜਨ ਇੱਕ ਜਿੱਦਾਂ ਕੱਪੜਾ ਹੁੰਦਾ ਸੀ ਪਾਇਆ ਆਪਣਾ ਆਪਣੇ ਤਨ ਨੂੰ ਢੱਕਣ ਵਾਸਤੇ, ਲੇਕਿਨ ਇੱਕ ਫਲਸਫਾ ਦਾ ਇੱਕ ਥੱਲੇ ਦਾ ਇੱਕ ਥੰਬ ਹੁੰਦਾ ਹੈ। ਤੇ 6 ਘਰ 6 ਗੁਰੂ ਨਾਨਕ ਸਾਹਿਬ ਕਿਸ 6 ਘਰ ਦੀ ਗੱਲ ਕਰ ਰਹੇ ਨੇ, ਜਿਹੜੇ ਉਹ 6 ਘਰ ਨੇ ਸਾਂਖਿਆ, ਯੋਗ, ਮੀਮਾਂਸਾ, ਵੇਦਾਂਤ। ਤੁਹਾਨੂੰ ਉਹ ਚੀਜ਼ਾਂ ਸਮਝਣੀ ਪੈਣਗੀਆਂ ਕਿਸ ਬੇਸ ਤੇ ਤੁਹਾਡੀ ਛੱਤ ਬਣ ਰਹੀ ਹੈ। ਤੇ ਉੱਥੋਂ ਅਸੀਂ ਸਟਾਰਟ ਹੁੰਦੇ ਹੁੰਦੇ ਗੱਲ ਇਹ ਹੈ ਕਿ ਫਿਰ ਦੂਜੇ ਹੋਰ ਫਲਸਫਿਆਂ 'ਚ ਵੜਨਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਮੇਰਾ ਰੁਝਾਨ ਚਲਾ ਗਿਆ ਮਿਊਜ਼ਿਕ ਵੱਲ ਤੇ ਕੀਰਤਨ ਦੀ ਸਿੱਖਿਆ ਲਿੱਤੀ। ਮਿਊਜ਼ਿਕ ਦੇ ਅੰਦਰ ਕਿਉਂਕਿ ਡਾਕੂ ਸੀਰੀਜ਼ ਅੰਦਰ ਇਹ ਸਾਰੀ ਚੀਜ਼ਾਂ ਆ ਕੇ ਮਿਲੀਆਂ ਨੇ। ਫਿਰ ਤਾਰੀਖ ਦੇ ਅੰਦਰ ਮੇਰਾ ਬੜਾ ਰੁਝਾਨ ਰਿਹਾ ਹੈ। ਕਰਦੇ ਕਰਦੇ ਖਿਚੜੀ ਤਿਆਰ ਹੋ ਗਈ ਸੀ। ਮੇਰੇ ਕਹਿਣ ਦਾ ਮਕਸਦ ਇਹ ਹੈ। ਸੋ ਹਰ ਇੱਕ ਪਾਸੇ ਤੋਂ ਬੇਸਿਕਲੀ ਲਾਈਫ ਤੁਹਾਨੂੰ ਉਸ ਪਾਸੇ ਵੱਲ ਨੂੰ ਕਿਤੇ ਨਾ ਕਿਤੇ ਪੁਸ਼ ਕਰ ਰਹੀ ਸੀ ਵੀ ਤੁਹਾਡੇ ਤੋਂ ਇਹ ਕੰਮ, ਇਹ ਸੇਵਾ ਲੈਣੀ ਹੈ। ਬਿਲਕੁਲ ਬਿਲਕੁਲ। ਇੱਕ ਟਾਈਮ ਇਹ ਜਿਹਾ ਆਇਆ ਕਿ ਮੈਂ ਸਾਰੇ ਫਲਸਫੇ ਛੱਡ ਦਿੱਤੇ, ਕਿਉਂਕਿ ਜ਼ਿੰਦਗੀ ਦੇ ਅੰਦਰ ਇੱਕ ਉਹ ਵੀ ਆਪਾਂ ਖਾਣਾ ਚਾਹੀਦਾ ਹੈ। ਦੇਖੋ ਸਭ ਕੁਝ ਛੱਡਣਾ ਵੀ ਇੱਕ ਫਲਸਫਾ ਹੈ ਨਾ, ਉਹ ਵੀ ਇੱਕ ਫਲਸਫਾ ਹੈ ਕਿ ਕਿਸੇ ਚੀਜ਼ ਨੂੰ ਨਾ ਮੰਨਣਾ, ਉਹ ਵੀ ਇੱਕ ਫਲਸਫਾ ਹੈ। ਉਹਨੂੰ ਨਾ, ਹਾਊ ਵਿਲ ਯੂ ਅੰਡਰਸਟੈਂਡ ਕਿ ਲਾਈਟ ਕੀ ਹੈ ਅਗਰ ਡਾਰਕਨੈਸ ਹੀ ਨਹੀਂ ਪਤਾ, ਰਿਲੇਟਿਵ ਹੈ ਨਾ। ਤੇ ਮੈਂ ਇਸ ਵਿੱਚ ਕੋਈ ਸੰਕੋਚ ਨਹੀਂ ਕਰਦਾ ਕਿ ਮੇਰੀ ਜ਼ਿੰਦਗੀ ਦੇ ਅੰਦਰ ਇਤਨਾ ਫਲਸਫੇ ਚ ਵੜਨ ਤੋਂ ਬਾਅਦ ਇੱਕ ਇਹੋ ਜਿਹਾ ਮਾਈਂਡ ਸੈਟ ਹੋਇਆ ਕਿ ਮੈਨੂੰ ਨੇਕ ਚੀਜ਼ਾਂ ਪਸੰਦ ਆਉਂਦੀਆਂ ਸੀ। ਮੈਂ ਕੁਦਰਤ ਦੇ ਅੰਦਰ, ਨੇਚਰ ਦੇ ਅੰਦਰ ਮੈਂ ਰੱਬ ਨੂੰ ਲੱਭਣ ਲੱਗਿਆ। ਤੇ ਉਸ ਟਾਈਮ ਮੇਰਾ ਜਾ ਕੇ ਇੱਕ ਫੋਟੋਗ੍ਰਾਫੀ ਵੱਲ ਰੁਝਾਨ ਵਧਿਆ। ਤੇ ਹੌਲੇ ਹੌਲੇ ਕਰਦੇ ਕਰਦੇ ਫੋਟੋਗ੍ਰਾਫੀ ਤੋਂ ਫਿਰ ਮੈਂ ਮੈਗਜ਼ੀਨਸ ਵਾਸਤੇ ਰਾਈਟ ਕਰਨਾ ਸ਼ੁਰੂ ਕਰਤਾ, ਸਭ ਕੁਝ। ਲੇਕਿਨ ਇਹ ਸਾਰਾ ਕੰਮ ਚੱਲ ਰਿਹਾ ਜਦੋਂ ਆਪਣਾ ਕਾਰਪੋਰੇਟ ਜਗਤ ਦੀ ਜੌਬ ਚੱਲ ਰਹੀ ਹੈ। ਠੀਕ ਹੈ, ਮੈਂ ਸੈਟਰਡੇ ਸੰਡੇ ਨੂੰ ਗੋਲਫ ਨਹੀਂ ਖੇਡਦਾ, ਫਾਈਨੈਂਸ ਇੰਡਸਟਰੀ ਦੇ ਹਰ ਕੋਈ ਗੋਲਫ ਖੇਡਦੇ ਸੀਗੇ। ਠੀਕ ਹੈ, ਮੈਂ ਜਾ ਕੇ ਫਰਾਈਡੇ ਨੂੰ ਪਬ ਵਿੱਚ ਨਹੀਂ ਬਹਿੰਦਾ ਸੀਗਾ, ਟਾਈਮ ਘੱਟ ਹੈ, ਉਸ ਟਾਈਮ ਨੂੰ ਕਿਸੇ ਹੋਰ ਜਗ੍ਹਾ ਲਗਾਉਣਾ ਸੀਗਾ, ਰਾਈਟ। ਤੇ ਕਰਦੇ ਕਰਦੇ ਖਿਚੜੀ ਤਿਆਰ ਹੋ ਗਈ ਸੀਗੀ। ਜਦੋਂ ਖਿਚੜੀ ਤਿਆਰ ਹੋਈ ਹੈ, ਰੱਬ ਨੇ 2014 ਦੇ ਅੰਦਰ ਮੇਰਾ ਬੂਹਾ ਬੰਦ ਕਰ ਦਿੱਤਾ ਕਾਰਪੋਰੇਟ ਜਗਤ ਦੇ ਅੰਦਰ। ਉਹ ਬੜਾ ਅਨਸੈਟਲਿੰਗ ਟਾਈਮ ਸੀਗਾ ਮੇਰੇ ਵਾਸਤੇ। ਅੱਜ ਮੈਂ ਬੇਸ਼ੱਕ ਤੁਹਾਨੂੰ ਬੜਾ ਤੁਸੀਂ ਮੇਰੇ ਤੋਂ ਇੰਸਪਾਇਰ ਹੋ ਰਹੇ ਹੋ, ਲੇਕਿਨ 2014 ਦੇ ਅੰਦਰ ਜਦੋਂ ਰੱਬ ਨੇ ਬੂਹਾ ਬੰਦ ਕੀਤਾ, ਬੜਾ ਅਨਸੈਟਲਿੰਗ ਟਾਈਮ ਸੀਗਾ। ਔਰ ਇਸ ਦੇ ਵਿੱਚ ਵੀ ਇੱਕ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਗਰ ਤੁਸੀਂ ਕੁਝ ਕੰਮ ਕੀਤਾ ਹੈ ਤੇ ਰੱਬ ਤੁਹਾਡਾ ਡਾਇਰੈਕਸ਼ਨ ਆਪ ਕੱਢ ਰਿਹਾ ਹੈ। ਤੁਸੀਂ ਕੁਝ ਨਹੀਂ ਹੋ, ਤੁਹਾਡੀ ਹੋਂਦ ਕੁਝ ਨਹੀਂ ਹੈ, ਕਿਉਂਕਿ ਰੱਬ ਨੇ ਅੱਗੇ ਤੁਹਾਡੇ ਪਰੋਸਣਾ ਹੈ। ਤੁਸੀਂ ਜੇ ਚੀਜ਼ ਆਪਣੀ ਕਾਲਨਾ ਕੀਤੀ ਹੈ, ਉਹ ਕਾਲਨਾ ਦਾ ਹੋਣ ਫਲ ਲੱਗ ਰਿਹਾ ਹੈ। ਫਲ ਲੱਗਦਾ ਤੇ ਇੱਕ ਪੇੜ ਵੀ ਝੁਕਦਾ ਹੈ, ਤੁਹਾਨੂੰ ਝੁਕਣਾ ਪਏਗਾ। ਤੇ ਉਹੀ ਮੇਰੇ ਅੰਦਰ ਆਇਆ ਹੈ 2014 ਦੇ ਅੰਦਰ, ਜਿਹੜੀ ਇੱਕ ਉਥਲ ਪੁਥਲ ਹੋਈ ਹੈ। ਇੱਕ ਛੋਟੀ ਜੀ ਚਿੰਗਾਰੀ ਸੀਗੀ, ਉੱਥੋਂ ਕੰਮ ਸ਼ੁਰੂ ਹੋਇਆ। ਜੀ ਨਹੀਂ ਦੇਖੋ, ਇਹ ਜਿਹੜੀਆਂ ਗੱਲਾਂ ਨੇ ਡਾਕਟਰ ਸਾਹਿਬ ਵੀ ਇੰਪੋਰਟੈਂਟ ਨੇ ਜ਼ਿੰਦਗੀ ਦੇ ਫੇਜ਼ ਦੇ ਵਿੱਚ, ਕਿਸ ਤਰੀਕੇ ਦੇ ਨਾਲ
ਇੱਕ ਇਨਸਾਨ ਵਿਚਰਦਾ ਆ, ਉਹ ਕਈ ਤਰੀਕੇ ਦੀਆਂ ਓਪਰਚੁਨਿਟੀਜ਼, ਕਈ ਤਰੀਕੇ ਦੇ ਮਾਰਗ, ਕਈ ਤਰੀਕੇ ਦੇ ਪਾਥ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਜਿਹੜਾ ਉਹ ਕਰਦੀ ਆ। ਇਹ ਆ ਵੀ ਕਿਉਂਕਿ ਤੁਸੀਂ ਇਸ ਪਾਸੇ ਵੱਲ ਨੂੰ ਤੁਹਾਡਾ ਮਨ ਸ਼ੁਰੂ ਤੋਂ ਝੁਕਾਅ ਵੀ ਸੀਗਾ, ਸੁਝਾਅ ਉਹ ਬੰਦੇ ਦੇ ਸਾਹਮਣੇ ਆ, ਤੇ ਰੱਬ ਕਿਤੇ ਨਾ ਕਿਤੇ ਹੌਲੀ-ਹੌਲੀ ਜਿੱਦਾਂ ਧੱਕ ਕੇ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਆ, ਉਹ ਤੁਹਾਨੂੰ ਉੱਧਰਲੇ ਪਾਸੇ ਨੂੰ ਜਿਹੜਾ ਉਹ ਲੈ ਗਿਆ। ਕੀ ਤੁਸੀਂ ਦੱਸਣਾ ਚਾਹੋਗੇ ਉਹ ਗੱਲ 2014 ਦੀ ਕਿਹੜੀ ਚੀਜ਼ ਸੀਗੀ ਵੀ ਕਾਰਪੋਰੇਟ ਦੇ ਦਰਵਾਜ਼ੇ ਜਿਹੜੇ ਉਹ ਬੰਦ ਹੋ ਗਏ, ਤੁਸੀਂ ਆਪ ਕਿਤੇ ਕਰ ਦਿੱਤੇ ਗਏ? ਇੱਕ ਇਹ ਵੀ ਕਹਾਵਤ ਆ ਪੰਜਾਬੀ ਦੇ ਵਿੱਚ ਡਾਕਟਰ ਸਾਹਿਬ, ਵੀ ਕੁੱਬੇ ਦੇ ਲੱਤ ਵੱਜੀ ਤੇ ਰਾਸ ਆ ਜਾਂਦੀ ਆ। ਕੀ ਕੋਈ ਏਦਾਂ ਦੀ ਗੱਲ ਸੀਗੀ? ਦੇਖੋ ਜੀ, ਇੱਕ ਪਹਿਲੀ ਗੱਲ ਤੇ ਇਹ ਹੈ ਕਿ ਯੂਥ ਵਾਸਤੇ ਮੈਂ ਕਹਾਂਗਾ, ਐਜ਼ ਯੂ ਥਿੰਕ ਸੋ ਯੂ ਅਟਰੈਕਟ। ਜਿਹੜੀ ਜੀ ਜਿਹੋ ਦੀ ਤੁਹਾਡੀ ਸੋਚ ਹੈ, ਉਹੀ ਚੀਜ਼ ਤੁਸੀਂ ਖਿੱਚੋਗੇ ਕੁਦਰਤ ਤੋਂ। ਮੈਂ ਦੇਖਿਆ ਆਪਣੇ ਕੰਮ ਦੇ ਅੰਦਰ, ਜੋ ਅਸੀਂ ਡਿਸਕਸ ਕਰਾਂਗੇ, ਲੋਕੀ ਮੈਨੂੰ ਕਹਿੰਦੇ ਨੇ ਤੂੰ ਇਤਨੇ ਲਾਈਫ ਥ੍ਰੈਟਨਿੰਗ ਜਗ੍ਹਾ 'ਚ ਚਲਾ ਗਿਆ, ਤੂੰ ਇਤਨੇ ਜ਼ਿਆਦਾ ਜਗ੍ਹਾ ਜਾ ਕੇ ਆਪਣੀ ਜਾਨ ਤੂੰ ਬਾਜੀ ਲਾ ਕੇ ਆ ਗਿਆ। ਮੈਂ ਕਿਹਾ ਮੈਂ ਕਦੀ ਸੋਚਿਆ ਹੀ ਨਹੀਂ, ਮੈਂ ਤੇ ਪੋਜ਼ਿਟਿਵ ਸੋਚ ਰਿਹਾ ਸੀਗਾ। ਜਦੋਂ ਪੋਜ਼ਿਟਿਵ ਸੋਚੋਗੇ ਤੁਹਾਨੂੰ ਬੰਦੇ ਹੀ ਉਹੀ ਫਿਤਰਤ ਦੇ ਮਿਲਣਗੇ, ਰਾਈਟ? ਤੇ ਗੱਲ ਪਹਿਲੀ ਗੱਲ ਤੇ ਇਹ ਹੈ ਕਿ ਐਜ਼ ਯੂ ਥਿੰਕ ਸੋ ਯੂ ਅਟਰੈਕਟ, ਹੈ ਨਾ? ਤੇ ਜਦੋਂ ਉਹ ਤੁਹਾਡਾ ਸਵਾਲ ਸੀਗਾ ਕਿ ਚੇਂਜ ਕਿੱਦਾਂ ਆਇਆ, ਚੇਂਜ ਦਾ ਦੇਖੋ ਜੀ, ਹੁਣ ਮੈਂ ਜਦੋਂ ਨਾ, ਹੁਣ 11 ਸਾਲ 12 ਸਾਲ ਹੋ ਗਏ ਨੇ ਉਸ ਟਾਈਮ ਤੋਂ, ਲੇਕਿਨ ਹੁਣ ਮੈਂ ਜਦੋਂ ਪਿੱਛੇ ਦੇਖਣਾ ਤੇ ਮੈਨੂੰ ਹੁਣ ਗੱਲ ਇੱਕ ਸਟਰਕਚਰ ਸਮਝ ਆ ਰਿਹਾ ਹੈ, ਉਸ ਟਾਈਮ ਨਹੀਂ ਕੁਝ ਸਮਝ ਆ ਰਿਹਾ ਸੀਗਾ। ਔਰ ਉਹੀ ਬਿਊਟੀ ਹੈ ਕਿ ਤੁਸੀਂ ਇੱਕ ਤੂਫਾਨ ਦੇ ਅੰਦਰ ਹੋ, ਤੂਫਾਨ ਦੇ ਅੰਦਰ ਤੁਹਾਨੂੰ ਉਹ ਤੂਫਾਨ ਨਜ਼ਰ ਨਹੀਂ ਆਉਂਦਾ, ਤੂਫਾਨ ਤੋਂ ਬਾਹਰ ਨਿਕਲ ਕੇ ਤੁਹਾਨੂੰ ਤੂਫਾਨ ਦੀ ਬਣਤਰ ਸਮਝ ਆਏਗੀ ਨਾ। ਜਿਹੜਾ ਇੱਕ ਸਾਇੰਟਿਸਟ ਤੂਫਾਨ ਨੂੰ ਸਟੱਡੀ ਕਰਦਾ ਹੈ ਤੇ ਉਸ ਤੂਫਾਨ ਦੀ ਬਣਤਰ ਨੂੰ ਬਾਹਰ ਤੋਂ ਦੇਖਦਾ ਹੈ। ਹਮੇਸ਼ਾ ਸਟਾਰਮ ਦੀ ਆਈ 'ਚ ਜਾਇਆ ਜਾਂਦਾ ਹੈ, ਅੱਖ 'ਚ ਜਾਂਦੇ ਆ, ਆਈ ਆਫ ਦਾ ਸਟਾਰਮ ਜੀ। ਤੇ ਹੁਣ ਮੈਂ ਤੁਹਾਨੂੰ ਦੱਸ ਸਕਦਾ, ਲੇਕਿਨ ਉਸ ਟਾਈਮ ਕੁਝ ਨਹੀਂ ਸਮਝ ਆ ਰਿਹਾ ਸੀਗਾ, ਸਹੀ ਗੱਲ ਦੱਸਾਂ ਤੁਹਾਨੂੰ। ਬਸ ਕਰ ਰਹੇ ਸੀਗੇ, ਰਾਈਟ? ਇੱਕ ਜਨੂਨ ਸੀਗਾ ਬਸ। ਤੇ ਲੇਕਿਨ ਗੱਲ ਜਿਹੜੀ ਹੁਣ ਮੈਨੂੰ ਸਮਝ ਆਈ ਹੈ ਉਹ ਇਹ ਹੈ, ਦੇਖੋ ਜੀ 2008-2009 ਦੇ ਅੰਦਰ ਫਾਈਨੈਂਸ਼ੀਅਲ ਕ੍ਰਾਈਸਿਸ ਯੂਐਸ ਦੇ ਅੰਦਰ ਹੁੰਦਾ ਹੈ। ਉਸ ਤੋਂ ਬਾਅਦ ਸਭ ਕੁਝ ਡਗ ਜਾਂਦਾ ਹੈ। ਮੈਂ ਫਾਈਨੈਂਸ਼ੀਅਲ ਇੰਡਸਟਰੀ ਸੀਗਾ, ਮੇਰੀ ਕਾਰਡ ਇੰਡਸਟਰੀ ਦੇ ਅੰਦਰ, ਬਿਕੋਜ਼ ਮੈਂ ਰੈਵਨਿਊ ਮੈਨੇਜਮੈਂਟ ਕਰ ਰਿਹਾ ਸੀਗਾ। ਯੂਐਸ ਦੇ ਅੰਦਰ ਬੜੇ ਕੇਸਿਸ ਹੋਏ ਨੇ ਅਗੇਂਸਟ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਔਰ ਕਾਰਡ ਕੰਪਨੀਜ਼ ਦੇ ਅੰਦਰ, ਅਗੇਂਸਟ ਸਪੈਸ਼ਲੀ ਇਨ ਦ ਕਾਰਡ ਕੰਪਨੀਜ਼ की प्राइस फिक्सिंग चार्जेस, मैं डिटेल ਵਿੱਚ ਨਹੀਂ ਜਾਊਂਗਾ, ਇੱਕ ਇਕਨੋਮਿਕ ਪ੍ਰੋਬਲਮ ਹੈ प्राइस फिक्सिंग ਚਾਰजेस ਦੇ। ਉਹ ਲਿਟੀਗੇਸ਼ਨ ਇੱਕ ਕਲਾਸ ਐਕਸ਼ਨ ਸੂਟ ਬਣ ਗਿਆ ਔਰ ਉਸ ਦੇ ਅੰਦਰ ਬੜੇ ਸਾਰੇ ਹੋਰ ਪਾਰਟੀ ਸੀਗੀਆਂ ਔਰ ਮਾਸਟਰਕਾਰਡ, ਵੀਜ਼ਾ ਔਰ ਅਮਰੀਕਨ ਐਕਸਪ੍ਰੈਸ ਦੇ ਉੱਤੇ ਪੋਟੈਂਸ਼ੀਅਲ ਡੈਮੇजेस $4 ਬਿਲੀਅਨ ਈਚ ਦੇ ਸੀਗਾ ਤੇ $16 ਬਿਲੀਅਨ ਦਾ ਉਹ ਕੇਸ ਸੀਗਾ ਕਰੀਬ। ਤੇ ਉਹਦੇ ਅੰਦਰ ਯੂਐਸ ਗਵਰਨਮੈਂਟ, ਬਿਕੋਜ਼ ਜਦੋਂ ਕਲਾਸ ਐਕਸ਼ਨ ਸੂਟ ਹੋਇਆ ਤੇ ਉਹਨਾਂ ਨੂੰ ਇਸ ਚੀਜ਼ ਨੂੰ ਪ੍ਰੂਵ ਕਰਨ ਵਾਸਤੇ ਦੁਨੀਆ ਭਰ ਦੇਖਣਾ ਪਿਆ ਕਿ ਇਕਨੋਮਿਕ ਪ੍ਰੋਬਲਮ ਨੂੰ ਥਿਓਰੀਟਿਕਲੀ ਪ੍ਰੂਵ ਕਰਨਾ ਔਰ ਪ੍ਰੈਕਟੀਕਲੀ ਐਗਜ਼ਾਮਪਲ ਲਿਆ ਕੇ ਪ੍ਰੂਵ ਕਰਨਾ ਪੈਂਦਾ। ਉਹਨਾਂ ਨੂੰ ਆਸਟ੍ਰੇਲੀਆ ਦੇ ਅੰਦਰ ਇੱਕ ਚੀਜ਼ ਨੂੰ ਨਜ਼ਰ ਆਈ ਜੋ ਅਸੀਂ ਮੇਰੀ ਲੀਡਰਸ਼ਿਪ ਦੇ ਅੰਦਰ 2004-2005 ਦੇ ਅੰਦਰ ਕੀਤਾ ਸੀਗਾ। ਉਹਦੇ ਕਰਕੇ ਮੈਂ ਉਸ ਦੇ ਅੰਦਰ ਯੂਐਸ ਦੇ ਅੰਦਰ ਖਿੱਚਿਆ ਗਿਆ। ਓਕੇ, ਜਦੋਂ ਮੈਂ ਉੱਥੇ ਖਿੱਚਿਆ ਗਿਆ, ਸੋ ਆਈ ਗॉट ਇਨਟੂ ਅ ਡਿਸਕਵਰੀ। ਔਰ ਡਿਸਕਵਰੀ ਦੇ ਅੰਦਰ 2009 ਦੇ ਅੰਦਰ ਇਹ ਹੋਇਆ ਕਿ 10 ਸਾਲ ਦੀ ਜਿਤਨੀ ਵੀ ਮੇਰੀ ਈਮੇਲਸ ਲਿਖੀਆਂ ਗਈਆਂ ਸੀਗੀਆਂ, ਅਗਰ ਮੈਂ ਕਿਸੇ ਨੂੰ ਕੁਝ ਵੀ ਲਿਖਿਆ ਹੈ ਉਹ ਸਾਰਾ ਕੁਝ ਓਪਨ ਹੋ ਗਿਆ। ਲੇਕਿਨ ਇਹ ਚੀਜ਼ ਲੋਕਾਂ ਨੂੰ ਪਤਾ ਨਹੀਂ ਹੈ। ਲੇਕਿਨ ਉਹਦੇ ਕਰਕੇ ਅਗਰ ਤੁਹਾਡੇ ਕੋਲ ਪ੍ਰੈਸ਼ਰ ਹੋਵੇ, $4 ਬਿਲੀਅਨ ਦਾ ਕੇਸ ਤੁਸੀਂ ਡਿਫੈਂਡ ਕਰ ਰਹੇ ਹੋ, ਕੇਸ ਮੇਰੇ ਅਗੇਂਸਟ ਨਹੀਂ ਹੈ, ਕੰਪਨੀ ਦੇ ਅਗੇਂਸਟ ਹੈ, ਲੇਕਿਨ ਇੱਕ ਤੁਹਾਡੀ ਆਪਣੀ ਇੱਕ ਰੈਪੂਟੇਸ਼ਨ ਹੈ, ਰਾਈਟ? ਤੁਸੀਂ ਉਸ ਦੇ ਅੰਦਰ ਵੜੇ ਹੋ ਔਰ ਤੁਹਾਡੀ ਸਾਰੀ ਡਿਸਕਵਰੀ ਹੋ ਗਈ। ਉਸ ਚੀਜ਼ ਨੇ ਮੇਰੀ ਹੈਲਥ ਨੂੰ ਬੜਾ ਥੱਲੇ ਤੱਕ ਲੈ ਗਿਆ। ਉਹ ਮੇਰੀ ਹੈਲਥ ਦੇ ਵਿੱਚ ਇਹ ਇੰਪੈਕਟ ਹੋਇਆ ਕਿ ਮੈਨੂੰ ਨਹੀਂ ਮਹਿਸੂਸ ਹੋ ਰਿਹਾ ਸੀ ਕਿ ਮੈਂ 2 ਸਾਲ ਤੋਂ ਜ਼ਿਆਦਾ ਜਿੰਦਾ ਰਹਾਂਗਾ। ਮੇਰਾ ਬਲੱਡ ਪ੍ਰੈਸ਼ਰ 180-120 ਸੀਗਾ। ਮੇਰੀ ਪੂਰੀ ਸਕਿਨ, ਅੱਜ ਤੁਸੀਂ ਇੱਕ ਡਿਫਰੈਂਟ ਅਮਰਦੀਪ ਦੇਖਦੇ ਹੋ, ਇਹ ਪੂਰਾ ਲਾਲ, ਇੱਕ ਲੇਅਰ ਨਿਕਲ ਆਊਟ ਹੋ ਗਿਆ ਪੂਰੀ ਤਰ੍ਹਾਂ। ਬਿਲਕੁਲ ਖਤਮ ਹੀ ਸੀਗਾ ਮੈਂ। ਤੇ ਉਹ ਥੱਲੇ ਤੱਕ ਜਾ ਕੇ ਜਦੋਂ ਦੁਨਿਆਈ ਚ ਬੰਦਾ ਜਾਏਗਾ, ਚੇਂਜ ਲੋਐਸਟ ਪੁਆਇੰਟ ਤੋਂ ਆਉਂਦਾ ਹੈ ਜ਼ਿੰਦਗੀ। ਮੈਂ ਕਿਹਾ ਨਾ, ਦੁੱਖ ਦਾਰੂ ਸੁਖ ਰੋਗ ਪਿਆ। ਪਹਿਲਾ ਚੇਂਜ ਮੇਰੀ ਲਾਈਫ ਦਾ ਸਪਿਰਿਚੁਅਲਿਟੀ, ਅਨਕੌਂਸ਼ੀਅਸ ਸਪਿਰਿਚੁਅਲਿਟੀ ਵੱਲ ਉੱਥੋਂ ਆਇਆ ਸੀਗਾ। ਫਿਰ ਇਹ ਫਿਜ਼ੀਕਲ ਚੇਂਜ ਜਿਹੜਾ ਆਉਣਾ ਸ਼ੁਰੂ ਹੋਇਆ ਹੈ ਉਸ ਪੁਆਇੰਟ ਤੇ ਆਇਆ ਹੈ। ਤੇ ਮੈਂ ਨਾ ਕਿਸੇ ਕਾਰਨਵਸ਼ ਮੈਨੂੰ ਇੱਕ ਆਪਸ਼ਨ ਮਿਲਿਆ, ਜਦੋਂ ਕੇਸ ਅਸੀਂ ਜਿੱਤ ਗਏ, ਅਮਰੀਕਨ ਐਕਸਪ੍ਰੈਸ ਨੂੰ ਕੋਈ ਚਾਰजेस ਡੈਮੇजेस ਨਹੀਂ ਹੋਈਆਂ, ਮਾਸਟਰਕਾਰਡ ਵੀਜ਼ਾ ਨੂੰ ਡੈਮੇਜ ਹੋਏ। ਉਹਦੇ ਅੰਦਰ ਮੈਂ ਥੋੜਾ ਜਿਹਾ ਕ੍ਰੈਡਿਟ ਲੈਣਾ ਕਿ ਅਸੀਂ ਕੋਈ ਟੈਸਟੀਮਨੀ ਠੀਕ ਦਿੱਤੀ ਸੀਗੀ, ਰਾਈਟ? ਤਾਂ ਹੀ ਕਰਕੇ ਸਾਨੂੰ ਕੁਝ ਨਹੀਂ ਹੋਇਆ, ਰਾਈਟ ਜੀ। ਤੇ ਉਹ ਉਸ ਟਾਈਮ ਤੇ ਮੈਂ ਕੰਪਨੀ ਨੂੰ ਸੁਜੈਸਟ ਕੀਤਾ ਕਿ ਮੈਂ ਹੁਣ ਕੋਈ ਹੋਰ ਰੋਲ ਮੈਨੂੰ ਦਿੱਤਾ ਜਾਏ, ਦਿਸ ਇਜ਼ ਡੈਮੇਜਡ ਮਾਈ ਹੈਲਥ। ਤੇ ਉਹਦੇ ਅੰਦਰ ਜਦੋਂ ਉਹ ਲਵ ਰੇਸ਼ਨ ਕਰਾਂਦੇ ਵੀ ਕੇਮ ਟੂ ਐਨ ਐਗਰੀਮੈਂਟ ਕਿ ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਵਾਂਗਾ, ਮੈਨੂੰ ਇੱਕ ਗੋਲਡਨ ਹੈਂਡਸ਼ੇਕ ਮਿਲ ਗਿਆ।
ਗੋਲਡਨ ਹੈਂਡਸ਼ੇਕ ਮਤਲਬ ਮੈਨੂੰ ਇੱਕ ਮੇਰੀ 25 ਸਾਲ ਦੀ ਸਰਵਿਸ ਦਾ ਇੱਕ ਮੈਨੂੰ ਆਊਟਪੁੱਟ ਮਿਲ ਗਿਆ ਔਰ ਮੈਂ ਬਾਹਰ ਨਿਕਲ ਗਿਆ। ਮੇਰੀ ਹਉਮੈ ਬਹੁਤ ਸੀਗੀ ਉਸ ਟਾਈਮ। ਅੱਛਾ। ਮੈਂ ਇਹਨੂੰ ਹਾਈਡ ਨਹੀਂ ਕਰਦਾ, ਕਾਰਪੋਰੇਟ ਜਗਤ ਦੇ ਅੰਦਰ ਹਉਮੈ ਦੇ ਕਰਕੇ ਹੀ ਇਨਸਾਨ ਉੱਪਰ ਵੱਧਦਾ ਹੈ, ਇੱਕ ਦੇ ਉੱਤੇ ਇੱਕ ਆਪਣੀ ਲੱਤ ਪਾ ਕੇ, ਰਾਈਟ। ਤੇ ਹਉਮੈ ਬਹੁਤ ਸੀਗੀ ਔਰ ਉਸ ਹਉਮੈ ਦੇ ਕਰਕੇ ਮੈਂ ਸੋਚਿਆ ਸੀਗਾ ਕਿ ਠੀਕ ਹੈ, ਪੈਸੇ ਮਿਲ ਗਏ, ਮੈਂ ਕੋਈ ਹੋਰ ਜੌਬ ਲੈ ਲਾਂਗਾ, ਲੇਕਿਨ ਰੱਬ ਨੇ ਹੋਰ ਕੋਈ ਜੌਬ ਤੁਸੀਂ ਉਦੋਂ ਇਹ ਅੱਜ ਤੁਸੀਂ ਰਿਅਲਾਈਜ਼ ਕਰਦੇ, ਉਦੋਂ ਹਉਮੈ ਸੀ ਜਾਂ ਉਦੋਂ ਵੀ ਰਿਅਲਾਈਜ਼ ਕਰਦੇ ਸੀਗੇ? ਜਦੋਂ ਤੁਸੀਂ ਹਉਮੈ ਦੇ ਅੰਦਰ ਹੋਗੇ ਤਾਂ ਤੁਹਾਨੂੰ ਹਉਮੈ ਥੋੜ੍ਹਾ ਨਜ਼ਰ ਆਏਗੀ। ਔਰ ਵੈਨ ਯੂ ਆਰ ਇਨ ਦ ਸਟਾਰਮ ਹਾਊ ਕੈਨ ਯੂ ਸੀ ਦ ਸਟਾਰਮ, ਰਾਈਟ। ਗੱਲ ਉਹੀ ਹੈ ਨਾ, ਇਹ ਸਾਰੀ ਰਿਫਲੈਕਸ਼ਨਸ ਨੇ। ਇਨਸਾਨ ਜਦੋਂ ਗਰੋ ਕਰਦਾ ਹੈ ਨਾ, ਬਾਅਦ ਚ ਰਿਅਲਾਈਜ਼ ਕਰਦਾ ਹੈ ਉਸ ਇਨਸਾਨ ਉਸ ਚੀਜ਼ ਮੌਕੇ ਦੇ ਅੰਦਰ। ਹੁਣ ਮੇਰੇ ਅੰਦਰ ਕੀ ਖਾਮੀਆਂ ਨੇ, ਮੈਨੂੰ ਹਜੇ ਨਜ਼ਰ ਨਹੀਂ ਆਉਣਗੀਆਂ, ਬਾਅਦ ਚ ਨਜ਼ਰ ਆਉਣਗੀਆਂ। ਬਾਤ ਗੱਲ ਹੋਈ ਹੈ ਤੇ ਲੇਕਿਨ ਉਹ ਦੇਖੋ, ਹਉਮੈ ਨੂੰ ਨੈਗੇਟਿਵ ਨਹੀਂ ਲੈਣਾ, ਉਸ ਹਉਮੈ ਨੂੰ ਕਾਰਪੋਰੇਟ ਜਗਤ ਵਾਸਤੇ ਉਹਦੀ ਲੋੜ ਹੈ ਵਧਣ ਵਾਸਤੇ, ਹੈ ਨਾ। ਤੇ ਲੇਕਿਨ ਜਦੋਂ ਮੈਂ ਬਾਹਰ ਨਿਕਲਿਆ ਤੇ ਮੈਨੂੰ ਸੀਗਾ ਕਿ ਮੈਨੂੰ ਕੋਈ ਹੋਰ ਜੌਬ ਮਿਲ ਜਾਏਗੀ, ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ, ਜੌਬ ਨਹੀਂ ਮਿਲਣੀ ਸੀਗੀ। ਤੇ ਉਹ ਜਿਹੜਾ ਟਾਈਮ ਸੀਗਾ ਨਾ 2014 ਦਾ, ਮੇਰਾ ਬੜਾ ਔਖਾ ਟਾਈਮ ਸੀਗਾ। ਤੇ ਉਦੋਂ ਤੁਸੀਂ ਫਿਰ ਸਪਿਰਿਚੁਅਲਿਟੀ ਵੱਲ ਜ਼ਿਆਦਾ ਫਿਰ ਪੁਸ਼ ਹੋਏ? ਨਹੀਂ, ਮੈਂ ਤੇ ਸਪਿਰਿਚੁਅਲਿਟੀ ਕਰਕੇ ਛੱਡ ਦਿੱਤੀ ਸੀ ਨਾ। ਮੈਂ ਤੁਹਾਨੂੰ ਕਿਹਾ ਨਾ, ਮੈਂ ਤੇ ਹਨੇਰੇ ਵੱਲ ਚਲਾ ਗਿਆ ਸੀ। ਮੈਂ ਸਭ ਕੁਝ ਛੱਡਿਆ, I had stopped believing। ਮੈਂ ਤੇ ਸਭ ਕੁਝ ਬਿਲੀਵ ਕਰਨਾ ਬੰਦ ਕਰਤਾ ਸੀਗਾ। ਮੈਂ ਕੁਦਰਤ ਵੱਲ ਆਪਣੀ ਕੈਮਰਾ ਲੈ ਕੇ ਚਲਾ ਗਿਆ ਸੀਗਾ, ਕੁਦਰਤ ਨੂੰ ਮੈਂ ਆਬਜ਼ਰਵ ਕਰ ਰਿਹਾ ਸੀਗਾ। ਮੇਰੇ ਵਾਸਤੇ ਰੱਬ ਕੁਦਰਤ ਸੀਗਾ। ਸਪਿਰਿਚੁਅਲਿਟੀ, ਫਲਸਫੇ ਸਭ ਬੰਦ ਹੋ ਗਏ ਸਨ। ਉਹ ਇੱਕ ਫੇਜ਼ ਖਤਮ ਹੋ ਗਿਆ ਸੀਗਾ, ਜਦ ਮਿਊਜ਼ਿਕ ਖਤਮ ਹੋ ਗਿਆ ਸੀਗਾ, ਤਾਰੀਖ ਖਤਮ ਹੋ ਗਈ ਸੀਗੀ। ਹੁਣ ਸਿਰਫ ਮੈਂ ਪਰਸੈਪਸ਼ਨ ਕਰ ਰਿਹਾ ਸੀਗਾ, ਸਿਰਫ ਮੈਂ ਨੇਚਰ ਵਿੱਚ ਆਪਣੇ ਆਪ ਕੁਦਰਤ ਨੂੰ ਲੱਭ ਰਿਹਾ ਸੀਗਾ। ਜੋ ਵੀਰ ਜੀ ਨੇ ਕਿਹਾ, ਸਪਿਨੋਜ਼ਾ ਦਾ ਗॉड ਇਜ਼ ਕ੍ਰੀਏਸ਼ਨ, ਰਾਈਟ। ਤੇ ਮੈਂ ਉਸੇ ਨੂੰ ਰੱਬ, ਆਪਣਾ ਗੁਰੂ ਨਾਨਕ ਦਾ ਰੱਬ ਤੇ ਕੀ ਹੈ, ਖਾਲਕ ਮੈਂ ਖਾਲਿਕ, ਰਾਈਟ। ਕ੍ਰੀਏਟਰ ਇਜ਼ ਦ ਕ੍ਰੀਏਸ਼ਨ, ਕ੍ਰੀਏਸ਼ਨ ਇਜ਼ ਦ ਕ੍ਰੀਏਟਰ। ਅਸੀਂ ਤੇ ਇੱਕ ਅਲੱਗ ਹੋਂਦ ਬਣਾ ਦਿੱਤੀ ਹੈ ਨਾ। ਜਦੋਂ ਤੁਸੀਂ ਉਸਨੂੰ ਉਦਾਂ ਦੇਖਣੀ ਸ਼ੁਰੂ ਕਰੋਗੇ ਤੇ ਸਾਰੀ ਕੁਦਰਤ ਹੀ ਤੁਹਾਨੂੰ ਕਾਇਨਾਤ ਨਜ਼ਰ ਆਏਗੀ ਉਦਾਂ, ਰਾਈਟ। ਤੇ ਖੈਰ ਗੱਲ ਫਿਰ ਇਹ ਆਈ ਕਿ ਭਾਈ ਉੱਥੇ ਉਸ ਮੌਕੇ ਤੇ ਆ ਕੇ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਫਾਦਰ ਮੁਜ਼ੱਫਰਾਬਾਦ ਦੇ ਸੀਗੇ, ਪਾਕਿਸਤਾਨ ਚਲਾ ਗਿਆ, ਉਹ ਕਸ਼ਮੀਰ ਦਾ ਇਲਾਕਾ ਸੀਗਾ ਤੇ ਉਹ ਕਦੀ ਜਾ ਨਹੀਂ ਸਕੇ, ਲੇਕਿਨ ਉਹ ਬੜੀ ਵੱਡੀ ਗੱਲਾਂ ਕਰਦੇ ਸੀ। ਮੈਨੂੰ ਮਹਿਸੂਸ ਹੋਇਆ ਕਿ ਇਤਨਾ ਵੱਡਾ ਸਾਡਾ ਇੱਕ ਚੈਪਟਰ ਸੀਗਾ ਤਾਰੀਖ ਦਾ, ਜੋ ਪਾਕਿਸਤਾਨ ਦੇ ਅੰਦਰ ਸਾਡੀ ਕਮਿਊਨਿਟੀ ਨੇ ਵਿਸਾਰ ਕੇ ਇਸ ਪਾਸੇ ਆ ਗਏ। ਤੇ ਅੱਜ ਅਸੀਂ ਦੇਖਦੇ ਹਾਂ ਆਪਣੀ ਕਮਿਊਨਿਟੀ ਨੂੰ ਤੇ ਕੀ ਨਜ਼ਰ ਆਉਂਦਾ ਹੈ, 4-5 ਗੁਰਦੁਆਰੇ। ਅੱਜ ਦੀ 2024 ਦੀ ਗੱਲ ਨਹੀਂ 2025 ਦੀ ਗੱਲ ਨਹੀਂ ਕਰ ਰਿਹਾ, ਬਿਕੋਜ਼ 2014 ਦੇ ਜਦੋਂ ਮੈਂ ਕੰਮ ਕਰ ਰਿਹਾ ਸੀਗਾ ਨਾ, ਤਾਂ ਇਹ ਇਤਨਾ ਕੁਝ ਦਾਇਰਾ ਨਹੀਂ ਖੁੱਲਿਆ ਸੀਗਾ। ਅੱਜ ਤੇ ਹਰ ਕੋਈ ਪਾਕਿਸਤਾਨੀ ਕੰਮ ਕਰ ਰਿਹਾ, ਹਰ ਕੋਈ ਬੰਦਾ ਕੰਮ ਕਰ ਰਿਹਾ, ਬਹੁਤ ਇਨਫੋਰਮੇਸ਼ਨ ਫਲੋ ਕਰ ਰਹੀ ਹੈ। 2014 ਦੇ ਅੰਦਰ ਤੁਸੀਂ ਇੱਕ ਮਾਈਂਡਸੈਟ ਲੈ ਕੇ ਚਲੋ, 1999 ਦੇ ਅੰਦਰ ਇਕਬਾਲ ਕੈਸਰ ਸਾਹਿਬ ਨੇ ਇੱਕ ਕਿਤਾਬ ਕੀਤੀ ਸੀ ਕਿ ਗੁਰਦੁਆਰਾਜ਼ ਆਫ ਪਾਕਿਸਤਾਨ, ਉਹ ਸਕੂਲ ਟੀਚਰ ਸੀਗੇ। ਉਸ ਤੋਂ ਇਲਾਵਾ ਇੱਕ ਦੋ ਹੋਰ ਕਿਤਾਬਾਂ ਸੀਗੀਆਂ ਜੋ ਪਾਕਿਸਤਾਨ ਗਵਰਨਮੈਂਟ ਦੀ ਆਪਣੀ ਨੈਰੇਟਿਵ ਸੀਗੀ, ਜੋ ਕਿ 2-3-4 ਗੁਰਦੁਆਰੇ ਦਿਖਾ ਦਿੱਤੇ। ਇਕਬਾਲ ਕੈਸਰ ਸਾਹਿਬ ਮੈਂ ਉਹਨਾਂ ਨੂੰ ਬਹੁਤ ਰਿਸਪੈਕਟ ਦੇਣਾ, ਬਿਕੋਜ਼ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਹੈ, ਰਾਈਟ। ਉਹਨਾਂ ਨੇ ਗੁਰਦੁਆਰਾਜ਼ ਆਫ ਪਾਕਿਸਤਾਨ ਬਲੈਕ ਐਂਡ ਵਾਈਟ ਮਿਊਜ਼ੀਅਮ ਟੈਂਪਲੇਟ ਦੇ ਅੰਦਰ ਇੱਕ ਕਿਤਾਬ ਛਾਪੀ ਸੀਗੀ, ਥੱਲੇ 2-2 3-3 ਲਾਈਨ। ਉਹ ਉਹਨਾਂ ਦੀ ਜਿਤਨੀ ਕਾਬਲੀਅਤ ਸੀ ਉਹਨਾਂ ਨੇ ਕੰਮ ਕੀਤਾ ਉਸ ਟਾਈਮ। ਬੜੇ ਉਹਨਾਂ ਨੂੰ ਔਖਾਪਨ ਦੇਖਣਾ ਪਿਆ, ਉਹਨਾਂ ਦੀ ਫੈਮਿਲੀ ਨੇ ਸਫਰ ਕੀਤਾ ਉਹਦੇ ਕਰਕੇ। ਇਹ ਤੁਸੀਂ ਅੱਜ ਤੁਸੀਂ ਇੱਕ ਮੈਂ ਆਮ ਲੁਕਿੰਗ ਫॉर द वर्ड ਬਟ ਚਲੋ ਫॉरगेट इट, ਬਟ ਅੱਜ ਤੁਸੀਂ ਇੱਕ ਬੜਾ ਡਿਫਰੈਂਟ ਇੰਪ੍ਰੈਸ਼ਨ ਦੇਖ ਰਹੇ ਹੋ। ਬਟ ਜੋ ਅਗਰ ਤੁਸੀਂ ਇਕਬਾਲ ਕੈਸਰ ਸਾਹਿਬ ਦੀ ਜੀਵਨੀ ਨੂੰ ਦੇਖੋ, ਸਮਝੋ ਨਾ, ਤੇ ਇੱਕ ਇਨਸਾਨ ਜੋ ਸਿੱਖ ਤਾਰੀਖ ਦੇ ਉੱਤੇ ਕੰਮ ਕਰਦਾ ਹੈ, ਅੱਜ ਤੁਸੀਂ ਗੱਲ ਬੱਕੜੀ ਪਾ ਰਹੇ ਹੋ, ਲੇਕਿਨ ਉਸ ਬੰਦੇ ਨੂੰ ਕੀ ਐਕਸਪੀਰੀਅੰਸ ਕਰਨਾ ਪਿਆ ਹੈ, ਉਹਦੇ ਨਾਲ ਜਿਹੜੀ ਰੂਟ ਹੈ ਨਾ ਉਸ ਪੋਲਿਟਿਕਸ ਦੀ, ਤੁਹਾਨੂੰ ਸਮਝ ਆ ਜਾਏਗੀ। Don't get mistaken by these lot of sweet talks, but ਖੈਰ ਮੈਂ ਗੱਲ ਉੱਥੇ ਆ ਰਿਹਾ, ਮੇਰੇ ਵਾਸਤੇ ਉਹ ਪ੍ਰੇਰਣਾ ਸੀਗੀ। ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਇਕਬਾਲ ਕੈਸਰ ਸਾਹਿਬ ਨੇ ਕੰਮ ਕੀਤੀ ਹੈ ਇੱਕ ਮਜ਼ਹਬ ਦੇ ਦਾਇਰੇ 'ਚ ਹੈ, ਕਿ ਠੀਕ ਹੈ, ਇਟਸ ਅ ਰਿਸਪੈਕਟਫੁਲ ਵਰਕ ਆਫ ਗੁਰਦੁਆਰਾਜ਼ ਆਫ ਪਾਕਿਸਤਾਨ। ਪਰ ਮੈਂ ਜਦੋਂ ਆਪਣੀ ਤਾਰੀਖ ਦੇਖਣਾ, ਤੇ ਇਨਸਾਨ ਜਦੋਂ ਹੈ ਇੱਕ ਪੂਰੀ ਜਿਹੜੀ ਕਮਿਊਨਿਟੀ ਇੱਕ ਜਗ੍ਹਾ ਰਹਿ ਰਹੀ ਹੋਵੇ, ਤੇ ਸਿਰਫ ਤੁਸੀਂ ਇੱਕ ਮਜ਼ਹਬ ਦੇ ਅੰਦਰ ਤੇ ਨਹੀਂ ਰਹਿੰਦੇ ਨਾ, ਤੁਹਾਡਾ ਇੱਕ ਵਿਰਾਸਤ ਹੁੰਦੀ ਹੈ। ਵਿਰਾਸਤ ਦੇ ਅੰਦਰ ਮਜ਼ਹਬ ਇੱਕ ਅੰਸ਼ ਹੁੰਦਾ ਹੈ ਜੀ। ਤੇ ਗੁਰਦੁਆਰੇ ਜਿਹੜੇ ਹੁਣ ਪਾਕਿਸਤਾਨ ਗਵਰਨਮੈਂਟ ਨੇ ਪਬਲਿਸ਼ ਕੀਤੇ ਨੇ, ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅੱਜ ਬਦਲ ਗਿਆ। ਮੈਂ 1999 ਤੋਂ ਪਹਿਲਾਂ ਦੇ ਖੰਡਰ ਸੀਗਾ ਨਾ, ਉਹਨੂੰ ਵੀ ਨਹੀਂ ਦਿਖਾਉਂਦੇ ਸੀਗੇ ਉਹਦੇ, ਹੈ ਨਾ। ਕੁਝ 4-5 ਗੁਰਦੁਆਰੇ ਦਿਖਾ ਕੇ ਆਪਣੀ ਇਮੇਜ ਦਿਖਾਉਂਦੇ ਸੀਗੇ। ਤੇ ਮੈਨੂੰ ਸੀਗਾ ਕਿ ਯਾਰ ਹਰੀ ਸਿੰਘ ਨਲਵਾ ਖੈਬਰ ਪਖਤੂਨਖਵਾ ਦੇ ਇਲਾਕੇ ਵਿੱਚ
ਖੈਬਰ ਪਾਸ ਤੱਕ ਗਿਆ, ਦर्रा ਖੈਬਰ ਤੱਕ, ਮੁਲਤਾਨ ਦੇ ਅੰਦਰ ਸੈਕੰਡ ਐਂਗਲੋ ਸਿੱਖ ਵਾਰ ਸ਼ੁਰੂ ਹੁੰਦੀ ਹੈ, ਪੂਰਾ ਸਿੰਧ ਬਲੋਚਿਸਤਾਨ ਦਾ। ਬੇਸਿਕਲੀ ਅੱਜ ਦਾ ਈਸਟ ਪੰਜਾਬ ਇਸ ਚੀਜ਼ ਨੂੰ ਨਹੀਂ ਸਮਝ ਪਾ ਰਿਹਾ ਕਿ ਪੂਰਾ ਦਾ ਪੂਰਾ ਇੰਡਸ ਰੀਜਨ ਮਤਲਬ ਪੰਜ ਦਰਿਆਵਾਂ ਤੇ ਸਿੰਧੂ ਦਰਿਆ ਦਾ ਜਿਹੜਾ ਮੇਲ ਗੋਬਾ ਹੈਗਾ, ਇੱਥੇ ਆ ਕੇ ਮੁਲਤਾਨ ਚ ਹੁੰਦਾ, ਉਸ ਥੱਲੇ ਸਿੰਧੂ ਦਰਿਆ ਚੱਲ ਰਿਹਾ, ਉਸਦੇ ਆਲੇ ਦੁਆਲੇ ਜਿਤਨਾ ਤੁਸੀਂ ਕਹਿ ਦੋ ਅੱਜ ਹਿੰਦੂ ਪੋਪੂਲੇਸ਼ਨ, ਮੈਂ ਹਿੰਦੂ ਨੂੰ ਇੱਕ ਮਜ਼ਹਬ ਨਹੀਂ ਮੰਨਦਾ, ਮੈਂ ਹਿੰਦੂ ਨੂੰ ਇੱਕ ਮੰਨਦਾ ਕਿ ਇਹ ਇੱਕ ਕਲਚਰ ਹੈ ਸਿੰਧੂ ਦਰਿਆ ਦੇ ਇਸ ਪਾਸੇ। ਇਸ ਕਲਚਰ ਦੇ ਜਿਤਨੇ ਬੰਦੇ ਨੇ ਜੋ ਮੇਰੇ ਵਾਂਗਰ ਨਹੀਂ ਨਜ਼ਰ ਆਉਂਦੇ, ਉਹ ਸਾਰੇ ਨਾਨਕ ਪੰਥ ਹੈ। ਨਾਨਕ ਪੰਥ ਦਾ ਅਸੀਂ ਡੈਫੀਨੇਸ਼ਨ ਬਹੁਤ ਸਮੇਂ ਨਿਚੋੜ ਕੇ ਬਹੁਤ ਛੋਟਾ ਕਰ ਦਿੱਤਾ ਹੈ ਈਸਟ ਪੰਜਾਬ ਦੇ ਅੰਦਰ, ਤੇ ਉਹ ਸਾਰੇ ਵੀ ਤੇ ਮੇਰੇ ਹੀ ਭਰਾ ਨੇ, ਮੇਰੀ ਭੈਣਾਂ ਨੇ, ਤੇ ਉਹਨਾਂ ਦੇ ਉੱਤੇ ਕਿਸੇ ਨੇ ਅੱਜ ਤੱਕ ਕੰਮ ਨਹੀਂ ਕੀਤਾ ਪਾਰਟੀਸ਼ਨ ਦੇ ਬਾਅਦ। ਉਹ ਵਿਚਾਰੇ ਆਏ ਨੇ ਸਾਰੇ ਇਸ ਪਾਸੇ ਇੰਡੀਆ ਵਾਲੇ ਪਾਸੇ, ਉਹਨਾਂ ਦੀ ਵਿਰਾਸਤ ਇੱਕ ਰੈਮੀ ਕਰਕੇ ਹੈ, ਉਸਨੇ ਕਿਤਾਬ ਕੀਤੀ ਹੈ, ਉਸਨੇ ਜਾ ਕੇ ਸਿੰਧੀਆਂ ਦੀ ਕਮਿਊਨਿਟੀ ਦੇ ਅੰਦਰ ਜਾ ਕੇ ਉਸਨੂੰ ਸਟੱਡੀ ਕੀਤਾ, ਉਸਨੇ PhD ਥੀਸਿਸ ਕੀਤੀ ਹੈ, ਲੇਕਿਨ ਲਖਨਊ ਗਿਆ, ਪੁਣੇ ਗਿਆ, ਗੁਜਰਾਤ ਚ ਗਿਆ, ਤੇ ਉਹਦੀ ਜਿਹੜੀ ਆਊਟਕਮ ਹੈ ਕਿ ਕਿਸ ਤਰ੍ਹਾਂ ਇੱਕ ਸਿਵਲਾਈਜੇਸ਼ਨ ਪੂਰੀ ਅਪਰੂਟ ਹੋ ਕੇ ਚੇਂਜ ਹੋ ਗਈ। ਤੇ ਮੈਂ ਚਾਹਨਾ ਉੱਥੇ ਜਾ ਕੇ ਦੇਖਾਂ। ਤੇ ਗੱਲ ਮੇਰੀ ਸੀਗੀ ਕਿ ਮੈਂ ਚਾਹੁੰਦਾ ਸੀਗਾ ਕਿ ਪਾਕਿਸਤਾਨ ਦੇ ਅੰਦਰ ਜਾ ਕੇ ਕੁਝ ਚੀਜ਼ਾਂ ਆਪਣੀ ਵਿਰਾਸਤ ਦੇ ਬਾਰੇ ਦੇਖਾਂ, ਮਜ਼ਹਬ ਤੋਂ ਬਾਹਰ ਜੀ, ਮਜ਼ਹਬ ਇਨਕਲੂਡਡ ਹੋਏਗਾ ਜੀ। ਡਾਕਟਰ ਸਾਹਿਬ, ਤੁਸੀਂ ਇਸ ਗੱਲਬਾਤ ਦੇ ਵਿੱਚ ਨਾਲ ਥੋੜਾ ਜਿਹਾ ਕੁਝ ਐਡ ਕਰਨਾ ਚਾਹੁੰਦੇ? ਨਹੀਂ, ਮੈਂ ਇਹਨਾਂ ਦਾ ਕੰਮ ਦੇਖਿਆ ਜੀ। ਦੇਖੋ, ਇਹ ਵਿਰਾਸਤ ਜਿਹਨੂੰ ਆਪਾਂ ਹੈਰੀਟੇਜ ਕਹਿੰਦੇ ਆ, ਸੋ ਹੈਰੀਟੇਜ ਦੇ ਵਿੱਚ ਤੁਹਾਡਾ ਆਬਵੀਅਸਲੀ ਧਰਮ, ਬੋਲੀ, ਖਾਣਾ ਪੀਣਾ, ਰਸਮ ਰਿਵਾਜ, ਤੁਹਾਡੇ ਕਿੱਦਾਂ ਦੇ ਕੱਪੜੇ ਪਾਉਂਦੇ ਆ, ਕਿੱਦਾਂ ਤੁਸੀਂ ਕੀ ਕੀਤੇ ਨੇ ਤੁਹਾਡੇ, ਸੋ ਹੈਰੀਟੇਜ ਇੱਕ ਬਹੁਤ ਵੱਡਾ ਵਰਡ ਆ। ਸੋ ਇਹਨਾਂ ਦਾ ਬਿਲਕੁਲ ਇਹ ਬਾਜੂ ਕਹਿ ਰਹੇ ਵੀ ਅਸੀਂ ਜਦੋਂ ਪਿਛਲੇ ਮੇਰੇ ਖਿਆਲ ਅਪ ਟਿਲ 2010 ਜਾਂ 2015 ਸੀ, ਸਾਨੂੰ ਸਿਰਫ ਥੋੜਾ ਜਿਹਾ ਜਿਹੜੇ ਆਮ ਲੋਕ ਸੀ ਉਹਨਾਂ ਨੂੰ ਇਹ ਪਤਾ ਹੁੰਦਾ ਸੀ ਵੀ ਸਾਡੇ ਬਜ਼ੁਰਗ ਉੱਧਰੋਂ ਉੱਠ ਕੇ ਆਏ ਨੇ ਤੇ ਉੱਥੇ ਤੁਹਾਡੇ ਕੁਝ ਇਤਿਹਾਸਕ ਗੁਰਦੁਆਰੇ ਨੇ। ਇਹ ਨਹੀਂ ਸੀ ਪਤਾ ਵੀ ਉਹ ਸਾਡਾ ਉੱਥੇ ਕਿੰਨੀ ਪ੍ਰੈਜ਼ੈਂਸ ਸੀ, ਕਿੰਨੀ ਸਾਡੀ ਹਿਸਟਰੀ ਆ, ਕਿੰਨਾ ਸਾਡਾ ਹੈਰੀਟੇਜ ਆ। ਉਹ ਇਹਨਾਂ ਦਾ ਜਿਹੜਾ ਕੰਮ ਹੈ ਨਾ, ਜੇ ਉਹ ਇਹਨਾਂ ਦੀਆਂ ਬੁੱਕਸ ਨੇ, ਜੋ ਇਹਨਾਂ ਦੀਆਂ ਵੀਡੀਓਜ਼ ਨੇ, ਉਹ ਤੁਹਾਨੂੰ ਕਈ ਵਾਰੀ ਰੋਣਾ ਵੀ ਆਉਂਦਾ ਦੇਖ ਕੇ ਵੀ ਅਸੀਂ ਆਹ ਕੁਝ ਛੱਡ ਕੇ ਆਏ ਹਾਂ, ਕੀ ਇਹ ਛੱਡਣਾ ਜ਼ਰੂਰੀ ਸੀ, ਕਿ ਇਹਨੂੰ ਰੋਕਿਆ ਜਾ ਸਕਦਾ ਸੀ। ਉਹ ਅੱਜ ਦਾ ਮਜਬੂਰ ਨਹੀਂ ਆ। ਇਹਨਾਂ ਦੀ ਜਿਹੜੀ ਇੱਕ ਹੋਰ ਵੀਡੀਓ ਜਿਹੜੀ ਬੜੀ ਮੁਤੱਸਰ ਜਾਂ ਮੈਨੂੰ ਪ੍ਰਭਾਵਿਤ ਕਰਦੀ ਆ, ਸਿੰਧ ਦੇ ਵਿੱਚ ਬਹੁਤ ਸਾਰੇ ਸਿੰਧੀ ਲੋਕ ਨੇ ਜਿਹੜੇ ਕਿ ਉਹ ਕਾਫੀ ਸਿੰਕਰੈਟਿਕ ਜਾਂ ਮਿਕਸਡ ਹੈਗਾ। ਉਹ ਕਈ ਹਿੰਦੂ ਟ੍ਰੈਡੀਸ਼ਨ ਵੀ ਮੰਨਦੇ ਨੇ, ਪਰ ਉਹ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਉਹ ਮਤਲਬ ਉਹ ਜਿਹੜਾ ਇੱਕ ਵਿਰਾਸਤ ਆ ਸਾਡੇ, ਜਾਂ ਤੁਸੀਂ ਨਾਨਕ ਪੱਥੀ ਕਹਿ ਰਹੇ ਹੋ, ਉਸ ਚੀਜ਼ ਬਾਰੇ ਸਾਨੂੰ ਇੰਨਾ ਇਲਮ ਨਹੀਂ, ਇੰਨੀ ਨੌਲੇਜ ਨਹੀਂ ਸੀਗੀ। ਸਾਨੂੰ ਸੁਣਿਆ ਹੋਇਆ ਸੀ, ਪਰ ਉਹ ਦੇਖ ਕੇ ਲੱਗਦਾ ਵੀ ਏਡੀ ਵੱਡੀ ਕਮਿਊਨਿਟੀ ਸਾਡੀ ਅਜੇ ਵੀ ਉੱਥੇ ਹੈਗੀ ਆ, ਤੇ ਉਹ ਸਾਰੇ ਜਿਹੜੇ ਆਪਣੇ ਮੇਨ ਇਤਿਹਾਸਕ ਗੁਰਦੁਆਰੇ ਉੱਥੇ ਜਾ ਕੇ ਕੀਰਤਨ ਵੀ ਕਰਦੇ ਨੇ, ਸੇਵਾ ਸੰਭਾਲ ਵੀ ਕਰਦੇ ਨੇ ਗੁਰੂ ਘਰਾਂ ਦੀ। ਸੋ ਇਹਨਾਂ ਨੇ ਇੱਕ ਗੱਲ ਜਿਹੜੀ ਨਾ ਬੜੀ ਕੀ ਕਹਿੰਦੇ ਆ, ਹੰਬਲ ਹੋ ਕੇ ਦੱਸੀ ਆ। ਜਿਹੜਾ ਦੂਨ ਸਕੂਲ ਆ, ਉਹ ਇੰਡੀਆ ਦਾ ਇੱਕ ਬਹੁਤ ਹੀ ਟੌਪ ਦਾ ਸਕੂਲ ਆ, ਜਿੱਥੇ ਕਿ ਬੜੇ ਸ਼ਖਸੀਅਤਾਂ ਉੱਥੇ ਦੇ, ਇੰਡੀਆ ਦੇ ਪ੍ਰਾਈਮ ਮਿਨਿਸਟਰ, ਇੰਡੀਆ ਦੇ ਬਾਲੀਵੁੱਡ ਦੇ ਵੱਡੇ ਐਕਟਰ, ਪੰਜਾਬ ਦੇ ਚੀਫ ਮਿਨਿਸਟਰ ਉੱਥੋਂ ਪੜ੍ਹ ਕੇ ਆਏ ਹੋਏ ਨੇ। ਸੋ ਇਹਨਾਂ ਦੀ ਜਿਹੜੀ ਤਾਲੀਮ ਆ ਉਹ ਬੜੀ ਚੰਗੇ ਸਕੂਲ ਚੋਂ ਮਿਲੀ ਆ। ਸੋ ਠੀਕ ਆ, ਇਹ ਇੱਕ ਜ਼ਿੰਦਗੀ 'ਚ ਫੇਜ਼ ਨੇ, ਪਰ ਜਿਹੜਾ ਇਹਨਾਂ 'ਚ ਟੈਲੈਂਟ ਆ, ਇਹਨਾਂ ਨੇ ਉਹਨੂੰ ਪੂਰਾ ਕੀ ਕਹਿੰਦੇ, ਹੀ ਪੁੱਟ ਇਟ ਟੂ ਦ ਯੂਜ਼ ਆਫ ਆਵਰ ਕਮਿਊਨਿਟੀ, ਜੋ ਉਹਨੂੰ ਸਹੀ ਤਰੀਕੇ ਨਾਲ ਆਪਾਂ ਇੰਗਲਿਸ਼ ਕਹੀਏ। ਸੋ ਮੈਂ ਇਹੀ ਕਹਾਂਗਾ ਵੀ ਇਹ ਬੰਦਾ ਦੇਖੋ, ਵੀ ਆਲ ਗਰੋ ਵਿਦ ਟਾਈਮ। ਕਈ ਵਾਰੀ ਜ਼ਿੰਦਗੀ 'ਚ ਤੁਹਾਡੇ ਲਈ ਇੱਕ ਦਰਵਾਜ਼ਾ ਬੰਦ ਹੁੰਦਾ ਤੇ 5 ਦਰਵਾਜ਼ੇ ਹੋਰ ਖੁੱਲ ਜਾਂਦੇ ਨੇ। ਸੋ ਇਹ ਸਾਡੇ ਗੁਰੂਆਂ ਨੇ ਸਾਨੂੰ ਚੜ੍ਹਦੀ ਕਲਾ ਸਿਖਾਈ ਆ। ਸੋ ਮੈਂ ਜ਼ਿਆਦਾ ਇਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੁੰਦਾ। ਮੈਂ ਕਹਿੰਦਾ ਆਪਾਂ ਇਹਨਾਂ ਦੀ ਟ੍ਰਿਪਸ ਬਾਰੇ ਪੁੱਛੀਏ। ਖਾਸ ਕਰਕੇ ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਇੰਪ੍ਰੈਸਿਵ ਇਹਨਾਂ ਦਾ ਟ੍ਰਿਪ ਲੱਗਦੇ ਨੇ ਦੋ, ਇੱਕ ਤਿੱਬਤ ਦਾ ਤੇ ਦੂਜਾ ਅਫਗਾਨਿਸਤਾਨ ਦਾ। ਇਹਨਾਂ ਨੂੰ ਅਫਗਾਨਿਸਤਾਨ ਬਾਰੇ ਪੁੱਛੋ ਜੀ। ਆਂਦੇ ਆ ਅਸੀਂ ਉਸ ਤੇ ਪਹਿਲੇ ਇਸ ਥਾਟ ਨੂੰ ਕੰਪਲੀਟ ਕਰ ਲਈ। ਪਹਿਲਾ ਕੰਮ ਇਹ ਸੀਗਾ ਕਿ ਮੈਂ ਪਾਕਿਸਤਾਨ ਦੇ ਅੰਦਰ 2014 ਚ ਗਿਆ ਤੋਂ ਲੈ ਕੇ 2018 ਤੱਕ ਦੇ ਅੰਦਰ 126 ਸ਼ਹਿਰ ਤੇ ਪਿੰਡ। ਉਸ ਜ਼ਮਾਨੇ ਦੇ ਅੰਦਰ ਬਹੁਤ ਡਾਕਟਰ ਕੰਗ, ਤੁਸੀਂ ਅਗਰ ਪਹਿਲੀ ਕਿਤਾਬ ਦਾ ਕਵਰ ਦਿਖਾਓ ਜਰਾ ਦਰਸ਼ਕਾਂ ਵਾਸਤੇ, ਜਿਹੜਾ ਦੇਖੋ ਦ ਲਾਸਟ ਪਹਿਲੀ ਕਿਤਾਬ ਦਾ ਕਵਰ, ਇਹ ਹੁਣ ਦੇਖੋ ਕੰਮ, ਅਗਰ ਤੁਸੀਂ ਮੇਰੀ ਜਿਹੜੀ ਇਹ ਦੇਖ ਲਓ, ਇਹ ਗੁਰਦੁਆਰੇ ਦੀ ਕੰਧ ਹੈ ਜਿਹੜੀ ਚੋਆ ਬਾਬਾ ਨਾਨਕ ਗੁਰਦੁਆਰੇ ਦੀ, ਰਾਈਟ। ਇਹ ਜਿੱਥੇ ਸਿੱਧ ਗੋਸ਼ਟੀ ਹੋਈ ਸੀਗੀ ਜਿਹੜੀ ਆਪਣੇ ਪਹਾੜਾਂ ਦੇ ਉੱਤੇ ਪਟਵਾਰ ਦੇ ਇਲਾਕੇ ਦੇ ਅੰਦਰ, ਉਸ ਦੇ ਥੱਲੇ ਬਣਾਇਆ ਗਿਆ ਸੀਗਾ। ਤੇ ਹੁਣ ਦੇਖੋ, ਬਸ ਠੀਕ ਹੈ ਜੀ, ਦਿਖਾ ਦਿੱਤਾ ਤੁਸੀਂ, ਹੈ ਨਾ। ਤੇ ਇਹ ਜੋ ਹੁਣ ਗੱਲ ਮੈਂ ਜਿਹੜੀ ਕਰਨ ਜਾ ਰਿਹਾ ਕਿ ਦੇਖੋ, ਕੰਮ ਅਗਰ ਤੁਸੀਂ ਠੀਕ ਕਰੋ,
मेरी जी सोचनी ये है हम्म कि मैं सिंगापुर रहना, मैं देखना इंडोनेशिया, बोरोबुदूर, कंबोडिया, वियतनाम, किसी गोरे ने जाके एक विरासत का काम ਕੀਤਾ ਤਾਂ ਹੀ ਤੇ ਅੱਜ ਉਹ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟਸ ਨੇ। ਸਾਡੀ ਵਿਰਾਸਤ ਬਹੁਤ ਯੰਗ ਸੀਗੀ, ਉਹ ਖਤਮ ਹੋ ਗਈ ਇਹਨਾਂ ਇਲਾਕਿਆਂ ਦੇ ਅੰਦਰ। ਤੇ ਜਦ ਤੱਕ ਅਸੀਂ ਉਹਨੂੰ ਡਾਕੂਮੈਂਟ ਨਹੀਂ ਕਰਾਂਗੇ, ਜਦ ਤੱਕ ਉਸਦਾ ਦਾਇਰਾ ਨਹੀਂ ਬਣਾਵਾਂਗੇ, ਸੋਚ ਵਧਾ ਕੇ ਮਜ਼ਹਬ ਤੋਂ ਬਾਹਰ ਇੱਕ ਵੱਡੇ ਦਾਇਰੇ ਤੱਕ ਨਹੀਂ ਖੜਾ ਕਰਾਂਗੇ, ਹਾਊ ਕੈਨ ਯੂ ਐਕਸਪੈਕਟ ਚੇਂਜ ਟੂ ਹੈਪਨ। ਜਿਹੜੀ ਮੈਂ ਪਿਕਚਰ ਦਿਖਾਉਣ ਵਾਸਤੇ ਕਹੀ ਹੈ, ਮੈਨੂੰ ਆਪ ਖੁਸ਼ੀ ਹੁੰਦੀ, ਮੈਂ ਇਸ ਚੀਜ਼ ਦੀ ਕ੍ਰੈਡਿਟ ਨਹੀਂ ਲੈਣਾ। ਦੇਖੋ ਅਸੀਂ ਆਪਣਾ ਕੰਮ ਕਰ ਲਾਨੇ ਆ, ਇੱਕ ਲੇਅਰ ਦੇ ਅੰਦਰ ਲੇਅਰ ਕੰਮ ਹੁੰਦੀ ਹੈ, ਰਾਈਟ। ਅਸੀਂ ਆਪਣਾ ਕੰਮ ਕਰਕੇ ਚਲੇ ਗਏ, ਉਸ ਚੀਜ਼ ਨੇ ਕਿਸੇ ਹੋਰ ਨੂੰ ਪ੍ਰੇਰਨਾ ਦਿੱਤਾ, ਕਰਦੇ ਕਰਦੇ ਅੱਜ ਇੱਕ ਚੂਹਾ ਬਾਬਾ ਨਾਨਕ ਗੁਰਦੁਆਰਾ ਮੇਨਟੇਨਡ ਹੋ ਗਿਆ ਹੈ, ਠੀਕ ਹੈ ਨਾ। ਤੇ ਅਸੀਂ ਸਾਰੀ ਲੇਅਰ ਦੇ ਅੰਦਰ, ਮੈਂ ਇਕਬਾਲ ਕੈਸਰ ਸਾਹਿਬ ਤੋਂ ਪ੍ਰੇਰਨਾ ਲਿੱਤੀ, ਕਿਸੇ ਨੇ ਹੋਰ ਸਾਡੇ ਕੰਮ ਤੋਂ ਪ੍ਰੇਰਨਾ ਲਿੱਤੀ। ਅੱਜ ਵੀ ਪਾਕਿਸਤਾਨ ਦੇ ਅੰਦਰ ਬੜੇ ਲੋਕੀ ਨੇ ਜੋ ਅੱਜ ਕਹਿੰਦੇ ਨੇ ਕਿ ਜਿਹੜਾ ਲਾਸਟ ਹੈਰੀਟੇਜ ਦਾ ਕਿਤਾਬ ਦਾ ਕੰਮ ਹੋਇਆ ਸੀਗਾ 2014 ਦੇ ਅੰਦਰ, ਉਸਨੇ ਇੱਕ ਬੜੇ ਸੋਚ ਨੂੰ ਖੋਲਿਆ ਹੈ। ਹੁਣ ਮੈਂ ਇੱਕ ਹੋਰ ਪਾਸੇ ਦਾ ਕਹਿਣਾ ਕਿ ਦੇਖੋ ਕੋਈ ਵੀ એનર્ਜੀ ਜੋ ਆਉਂਦੀ ਹੈ ਨਾ, ਦੋਵੇਂ ਪਾਸੇ ਦੀ એનર્ਜੀ ਆਉਂਦੀ ਹੈ, ਹਰ ਪੋਜ਼ਿਟਿਵ ਔਰ ਨੈਗੇਟਿਵ એનર્ਜੀ ਦੋਵੇਂ ਆਉਂਦੀਆਂ ਨੇ। ਮੈਂ ਅਕਸਰ ਗੱਲ ਨਹੀਂ ਕਰਦਾ ਸੀਗਾ, ਅੱਜ ਮੈਂ ਹੁਣ ਇਸ ਮੁਕਾਮ ਤੇ ਪਹੁੰਚ ਗਿਆ ਤਾਂ ਕਿ ਮੈਂ ਇਹ ਗੱਲ ਕਰਨਾ ਚਾਹਨਾ। ਦੱਸੋ। ਰਾਈਟ, ਮੈਂ ਛੋਟੀ ਜਿਹੀ ਗੱਲ ਕਰਾਂਗਾ, ਮੈਂ ਕਹਿਣਾ ਕਿ ਹੁਣ ਮੈਂ ਓਪਨ ਹੋ ਕੇ ਗੱਲ ਕਰਦਾ। ਲੋਕਾਂ ਨੂੰ ਨਹੀਂ ਪਤਾ, ਉਹ ਸੋਚਦੇ ਨੇ ਕਿ ਇਹ ਜਾ ਕੇ ਪਾਕਿਸਤਾਨ ਦੇ ਇਹਨੂੰ ਬੜਾ ਗਲਵਕੜੀ ਮਿਲੀ ਕਰਤਾ। ਦੇਖੋ ਜਦੋਂ ਤੁਸੀਂ ਗੁਰਦੁਆਰੇ ਜਾਓਗੇ ਨਾ, ਇੱਕ ਡਿਫਰੈਂਟ ਮਾਹੌਲ ਹੁੰਦਾ ਹੈ। ਜਦੋਂ ਤੁਸੀਂ ਵੜਨਾ ਹੈ ਬਲੂਚਿਸਤਾਨ, ਤੁਸੀਂ ਵੜਨਾ ਹੈ ਪਾਰਾ ਚਿਨਾਰ, ਤੁਸੀਂ ਵੜਨਾ ਹੈ ਕਸ਼ਮੀਰ ਦੇ ਇਲਾਕੇ, ਤੁਹਾਡੇ ਪਿੱਛੇ ਇੰਟੈਲੀਜੈਂਸ ਨੇ ਤੁਹਾਡੀ ਜ਼ਿੰਦਗੀ ਹਰਾਮ ਕਰ ਦੇਣੀ ਹੈ। ਅੱਛਾ, ਸੋ ਤੁਹਾਨੂੰ ਇਹ ਸਭ ਕੁਝ ਸਾਹਮਣਾ ਕਰਨਾ ਪਿਆ। ਅੱਜ ਤੇ ਬਹੁਤ ਕੁਝ ਚੇਂਜ ਹੋ ਰਿਹਾ ਹੈ, ਲੇਕਿਨ ਉਹ 2014 ਦੇ ਅੰਦਰ, 2017 ਦੇ ਅੰਦਰ ਮੈਂ 3 ਵਾਰੀ ਪਾਕਿਸਤਾਨ ਐਂਟਰੀ ਤੋਂ ਬੈਨ ਹੋ ਚੁੱਕਿਆ। ਮੈਂ ਕਦੀ ਦੱਸਦਾ ਨਹੀਂ ਸੀਗਾ ਪਹਿਲਾਂ। ਅੱਛਾ, ਬੈਨ ਕਿਉਂ ਹੋ ਚੁੱਕਿਆ? ਕਿਉਂ ਮੈਂ ਹੋਇਆ? ਕਿਤਾਬ ਦਾ ਨਾਮ ਲੌਸਟ ਹੈਰੀਟੇਜ ਕਿਹਾ ਹੈ। ਲੌਸਟ ਹੈਰੀਟੇਜ, ਗੁਮੀ ਹੋਈ ਵਿਰਾਸਤ, ਰਾਈਟ। ਇਹਨੂੰ ਇੱਕ ਚੀਜ਼ ਜੋ ਹੈ ਉਸਨੂੰ ਉਹ ਕਹਿ ਦੇਣਾ, ਇੱਕ ਬੈਲੈਂਸ ਵਰਡ ਨਹੀਂ ਕਰਨਾ, ਔਰ ਉਸਦਾ ਜੋ ਹੈ ਸੋ ਹੈ, ਔਰ ਕਵਰ ਦੇ ਉੱਤੇ ਨਨਕਾਣਾ ਸਾਹਿਬ ਨਹੀਂ ਦਿਖਾਣਾ, ਜੋ ਹੈ ਸੋ ਹੈ, ਅੰਦਰ ਕ੍ਰੈਡਿਟ ਦੇਣਾ ਹੈ। ਤੇ ਉਹ 2014 ਦੇ ਅੰਦਰ ਬੜੇ ਇੰਟੈਲੀਜੈਂਸ ਵਾਲੇ ਲੋਕਾਂ ਨੂੰ ਗੱਲ ਨੇ ਚੁਭੀ ਹੈ, ਮੈਂ ਬੈਨ ਹੋ ਗਿਆ ਸੀਗਾ। ਦੇਖੋ ਫਿਰ ਗੱਲ ਇਹ ਆਂਦੀ, ਮੈਨੂੰ ਚਲੋ ਮੈਂ ਕੰਮ ਕਰ ਦਿੱਤਾ, ਚਲੋ ਇੱਕ ਕਿਤਾਬ ਕਰਨੀ ਸੀ, ਮੈਂ ਹੁਣ ਪਹਿਲੀ ਵਾਰੀ ਜਾਣ ਤੋਂ ਬਾਅਦ ਜੀ ਤੁਹਾਨੂੰ ਕਿੰਨੀਆਂ ਫੇਰੀਆਂ ਕਰਨੀਆਂ ਪਈਆਂ ਲਾਸਟ ਹੈਰੀਟੇਜ ਦੇ ਲਈ, ਜਾਂ ਇੱਕ ਫੇਰੀ ਦੇ ਵਿੱਚ? ਇਹ ਪਹਿਲੀ ਕਿਤਾਬ ਇੰਟਰਸਟਿੰਗਲੀ ਮੇਰੇ ਅੰਦਰ ਨਾ, ਇਹ ਰੱਬ ਮੈਨੂੰ ਮੇਰੇ ਅੱਗੇ ਪੇਸ਼ ਕਰ ਰਿਹਾ ਸੀਗਾ, ਕੁਦਰਤ ਪੇਸ਼ ਕਰ ਰਹੀ ਸੀ, ਬਿਕੋਜ਼ ਸਾਰਾ ਕੁਝ ਪੜਿਆ ਇੱਥੇ ਰੱਖਿਆ ਹੋਇਆ ਸੀਗਾ। ਜਦੋਂ ਮੈਂ ਗਿਆ ਨਾ, ਇੱਕ ਚੀਜ਼ ਤੋਂ ਕਰਦੇ ਲੋਕਾਂ ਨੇ ਵੀ ਉੱਥੇ ਬੜੀ ਮਦਦ ਕੀਤੀ ਹੈ। ਇਹ ਮੇਰਾ ਕੰਮ ਨਹੀਂ ਹੈ, ਲੋਕਾਂ ਦਾ ਵੀ ਕੰਮ ਹੈ, ਰਾਈਟ। ਲੇਕਿਨ ਉਹ ਬੂਹੇ ਖੁੱਲਦੇ ਗਏ। ਲੇਕਿਨ ਸਾਰਾ ਕੁਝ 30 ਦਿਨ ਦੇ ਅੰਦਰ, ਮੈਂ ਪਹਿਲੀ ਕਿਤਾਬ ਦੇ ਅੰਦਰ 36 ਸ਼ਹਿਰ ਤੇ ਪਿੰਡ ਨੂੰ ਡਾਕੂਮੈਂਟ ਕੀਤਾ। ਦੂਜੀ ਕਿਤਾਬ ਦੇ ਅੰਦਰ 60 ਦਿਨ ਦੇ ਅੰਦਰ 90 ਸ਼ਹਿਰ ਤੇ 96 ਸ਼ਹਿਰ ਤੇ ਪਿੰਡਾਂ ਨੂੰ ਡਾਕੂਮੈਂਟ ਕੀਤਾ। ਬੜੀ ਤੇਜ਼ ਵਿੱਚ ਕੰਮ ਹੋਇਆ ਹੈ। ਲੇਕਿਨ ਮੈਂ ਕਹਿਣ ਦਾ ਮਤਲਬ ਇਹ ਕਿ ਜਦੋਂ ਬੈਨ ਹੁੰਦੇ ਹੋ ਤੁਸੀਂ, ਇਹਨੂੰ ਪਬਲਿਸ਼ ਹੁੰਦਾ ਤੁਸੀਂ ਬੈਨ ਹੋ ਜਾਂਦੇ ਹੋ, ਤੇ ਮੈਨੂੰ ਲੱਗਦਾ ਹੈ ਕਿ ਬਈ ਇਹ ਕੰਮ ਤੇ ਹੁਣ ਹੋ ਗਿਆ, ਬਸ ਇੱਕ ਕਿਤਾਬ ਕਰਨੀ ਸੀ। ਲੇਕਿਨ ਫਿਰ ਰੱਬ ਨੇ ਕੁਝ ਹੋਰ ਤੁਹਾਡੇ ਕੋਲੋਂ ਕਰਾਉਣਾ ਸੀਗਾ, ਤੇ ਇਹ ਅਸੀਂ ਨਹੀਂ ਕਰ ਰਹੇ ਹਾਂ, ਇਹ ਕੰਮ ਅਸੀਂ ਨਹੀਂ ਕਰ ਰਹੇ ਹਾਂ, ਤੁਸੀਂ ਸਿਰਫ ਇੱਕ ਜ਼ਰੀਆ ਹੋ। ਤੁਹਾਨੂੰ ਫਿਰ ਰੱਬ ਨੇ ਚੂਜ਼ ਕੀਤਾ, ਤੁਹਾਨੂੰ ਫਿਰ ਭੇਜਿਆ ਉੱਥੇ, ਉਹ ਫਿਰ ਸਾਰੇ ਬੂਹੇ ਖੋਲੇ ਨੇ। ਉਹ ਫਿਰ ਦੂਜੀ ਵਾਰੀ ਇਹ ਫਿਰ ਕਦੋਂ ਗਏ, ਕਿਹੜੇ ਈਅਰ ਦੇ ਵਿੱਚ ਗਏ ਫਿਰ ਦੂਸਰੀ ਵਾਰ? 2017 ਦੀ ਜਰਨੀ, 2016 ਐਂਡ ਦੀ ਜਰਨੀ ਸੀਗੀ, 2017 ਅੰਦਰ ਲਿਖੀ ਸੀਗੀ, 2017 ਦੇ ਐਂਡ ਵਿੱਚ ਪਬਲਿਸ਼ ਹੋ ਗਈ ਸੀਗੀ। ਤੇ ਇਹ ਬੜੀ ਤੇਜ਼ੀ ਨਾਲ ਇੱਕ ਕੰਮ ਹੋਇਆ ਸੀਗਾ, ਤੇ ਇਹ ਕੰਮ ਹੋ ਗਿਆ। ਤੇ ਹੁਣ ਮੈਂ ਫਿਰ ਗੱਲ ਕਰਨਾ, ਦੁੱਖ ਦਾਰੂ ਸੁੱਖ ਰੋਗ ਪਿਆ, ਕਿ ਕੰਮ ਜਦੋਂ ਦੇਖੋ, ਜਦੋਂ ਤੁਸੀਂ ਇੱਕ ਟ੍ਰੈਡਮਿਲ ਤੇ ਚੱਲ ਰਹੇ ਹੋ ਨਾ, ਰੋਜ਼ ਸਵੇਰੇ ਉੱਠ ਕੇ ਜੌਬ ਜਾਣਾ, ਕੰਮ ਕਰਨਾ, ਤੁਹਾਨੂੰ ਦੁਨੀਆ ਦੇ ਇਲਾਵਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਜਦੋਂ ਕ੍ਰੀਏਟਿਵ ਸਪੇਸ ਹੈ, ਹੁਣ ਕ੍ਰੀਏਟਿਵ ਸਪੇਸ ਵਿੱਚ ਆ ਜਾਵਾਂ, ਤੇ ਇੱਕ ਕੰਮ ਪ੍ਰੋਜੈਕਟ ਕੰਪਲੀਟ ਹੁੰਦਾ ਹੈ ਨਾ, ਤੇ ਇਨਸਾਨ ਜਿੱਦਾਂ ਉਹ ਤੁਸੀਂ ਆਪਣਾ ਸ਼ਿਵ ਕੁਮਾਰ ਬਟਾਲਵੀ ਦੀ ਤੁਸੀਂ ਬਿਰਹਾ ਦੀ ਕਵਿਤਾ ਜਿਹੜੀ ਪੋਇਮ ਦੀ ਸੁਣ ਲਓ, ਕੁਝ ਹੋਰ ਸੁਣ ਲਓ, ਕਿੰਨਾ ਦਰਦ ਹੈਗਾ। ਇੱਕ ਕ੍ਰੀਏਟਿਵ ਇਨਸਾਨ ਦੇ ਮਨ ਦੇ ਅੰਦਰ ਦਰਦ ਹੀ, ਦੁੱਖ ਦਾਰੂ ਕੀ ਹੁੰਦਾ, ਉਹੀ ਦਰਦ ਹੁੰਦਾ ਕਿ ਕੰਮ ਖਤਮ ਹੋ ਗਿਆ, ਹੁਣ ਕਰਨਾ ਕੀ ਹੈ, ਹੈ ਨਾ। ਇਹ ਚੀਜ਼ ਹਰ ਕੋਈ ਨਹੀਂ ਸਮਝ ਸਕਦਾ। ਉਹ ਅੰਦਰ ਆਪ ਨੂੰ ਚੀਰ ਫਾੜ ਕੇ ਰੱਖ ਦਿੰਦੀ ਹੈ ਕਿ ਤੁਸੀਂ ਨਾ ਤੇ ਕੋਈ ਜੌਬ ਤੇ ਜਾਣਾ ਹੈ, ਕਾਰਪੋਰੇਟ ਜਗਤ ਤੋਂ ਤੁਸੀਂ ਬਾਹਰ ਨਿਕਲ ਆਏ ਹੋ, ਕਿਸੇ ਨੇ ਤੁਹਾਨੂੰ ਛੂਣਾ ਨਹੀਂ ਹੈ। ਹੁਣ ਤੁਹਾਨੂੰ ਕਿਸੇ ਨੇ ਨਹੀਂ ਛੂਣਾ, ਠੀਕ ਹੈ। ਦੇਖੋ ਇੱਕ ਚੀਜ਼ ਇਸ ਕੰਮ ਵਾਸਤੇ, ਇੱਕ ਚੀਜ਼ ਮੈਂ ਰੱਬ ਨੂੰ ਬਹੁਤ ਸ਼ੁਕਰ ਕਰਨਾ, ਔਰ ਮੈਂ ਯੂਥ ਨੂੰ ਇਹ ਐਡਵਾਈਸ ਦੇ ਰਿਹਾ। ਦੇਖੋ ਦੋ ਚੀਜ਼ਾਂ ਹੁੰਦੀਆਂ, ਇੱਕ ਡਿਜ਼ਾਇਰ ਔਰ ਇੱਕ ਨੀਡ ਹੁੰਦਾ ਹੈ। ਡਿਜ਼ਾਇਰ ਤਾਂ ਹੁੰਦਾ ਹੈ ਸਭ ਕੁਝ, ਮੈਨੂੰ ਇਹ ਵੀ ਮਿਲ ਜਾਵੇ, ਇਹ ਮਿਲ ਜਾਵੇ, ਇਹ ਵੀ ਮਿਲ ਜਾਵੇ। ਮੈਂ ਵੀ ਉਸ ਡਿਜ਼ਾਇਰ ਵਿੱਚ ਰਹਿੰਦਾ ਸੀਗਾ ਨਾ ਪਹਿਲਾਂ, ਕਾਰਪੋਰੇਟ ਜਗਤ ਦੇ ਅੰਦਰ। ਜਦੋਂ ਰੱਬ ਨੇ ਮੈਨੂੰ ਗੋਲਡਨ ਹੈਂਡਸ਼ੇਕ ਦੇ ਦਿੱਤਾ, ਇੱਕ ਇਤਨੀ ਮੈਨੂੰ
ਮਾਇਆ ਦੇ ਦਿੱਤੀ ਹੈ ਕਿ ਭਾਈ ਮੈਨੂੰ ਇਨਵੈਸਟਮੈਂਟ ਦੇ ਕਰਕੇ ਮੇਰੀ ਰੋਟੀ ਪਾਣੀ ਚੱਲ ਰਿਹਾ ਹੈ। ਤੇ ਮੇਰੇ ਵਾਸਤੇ ਹੁਣ ਬੈਂਕ ਬੈਲੈਂਸ ਵਧਾਉਣਾ ਨਹੀਂ ਹੈ, ਉਹ ਡਿਜ਼ਾਇਰ ਨੂੰ ਨੀਡ ਵਿੱਚ ਲਿਆਣਾ, ਕਿ ਨੀਡ ਜਿਹੜੇ ਜ਼ਰੂਰਤਾਂ ਨੇ ਬਸ ਉਹੀ ਮੈਨੂੰ ਰੋਟੀ ਪਾਣੀ ਬੱਚਿਆਂ ਦੇ ਪਰਵਰਿਸ਼ ਵਾਸਤੇ ਬਸ ਇਤਨਾ ਹੀ ਚਾਹੀਦਾ ਨਾ, ਉਸ ਤੋਂ ਜ਼ਿਆਦਾ ਤਾਂ ਹੋਰ ਕੁਝ ਨਹੀਂ ਚਾਹੀਦਾ, ਨਹੀਂ ਚਾਹੀਦਾ, ਬੇਕਾਰ ਹੈ ਉਸ ਤੋਂ ਬਾਅਦ। ਤੇ ਹੂੰ, ਜਦੋਂ ਇਹ ਚੀਜ਼ ਸਮਝ ਆ ਜਾਂਦੀ ਹੈ ਨਾ, ਫਿਰ ਰੱਬ ਬੂਹੇ ਖੋਲਣਾ ਸ਼ੁਰੂ ਕਰਦਾ ਹੈ। ਤੁਸੀਂ ਪ੍ਰਿਪੇਅਰਡ ਹੋਗੇ, ਤੁਹਾਡਾ ਮਾਈਂਡ ਸਟੇਬਲਾਈਜ਼ ਹੋ ਜਾਏਗਾ, ਤਾਂ ਜੋ ਤੁਸੀਂ ਚਾਹੋਗੇ ਰੱਬ ਕਰੇਗਾ ਤੁਹਾਡੇ ਵਾਸਤੇ। ਹੁਣ ਗੱਲ ਕਰਨਾ ਹੈ ਕਿ ਹੁਣ ਇਹ ਕਿਤਾਬ ਹੋਗੀ ਕੰਪਲੀਟ, ਫਿਰ ਮੈਂ ਉਸ ਤੋਂ ਬਾਅਦ ਬੈਂਡ ਹੋ ਗਿਆ ਸੈਕੰਡ ਬੁੱਕ ਤੋਂ ਬਾਅਦ। ਹੂੰ। ਹੁਣ ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਵਾਂਗਾ। ਪਹਿਲੀ ਬੁੱਕ ਤੋਂ ਬਾਅਦ ਵੀ ਬੈਨ ਤੇ ਦੂਜੀ ਬੁੱਕ ਤੋਂ ਬਾਅਦ ਵੀ ਬੈਨ। ਹਾਂਜੀ, ਕਿਉਂਕਿ ਬਿਕੋਜ਼ ਬੈਨ ਤੇ ਨਹੀਂ ਖੁੱਲੇਗਾ, ਇੰਟੈਲੀਜੈਂਸ ਨੇ ਆਪਣਾ ਕੰਮ ਕਰਨਾ ਹੈ, ਕਿਸੇ ਹੋਰ ਨੇ ਪੋਜ਼ਿਟਿਵ એનર્ਜੀ ਨੇ ਤੁਹਾਨੂੰ ਪੁੱਲ ਕਰਨਾ ਹੈ, ਉਹ ਇੰਟੈਲੀਜੈਂਸ ਦੇ ਉੱਪਰੋਂ ਚਲੀ ਜਾਂਦੀ ਹੈ, ਉਹ ਇੱਕ ਉਹ ਰੋਕ ਨਹੀਂ UFO ਹੈ, ਹੂੰ, ਉਹ ਉੱਪਰੋਂ ਲੈ ਜਾਂਦੀ ਹੈ। ਤੁਸੀਂ ਗਏ, ਤੁਸੀਂ ਕੰਮ ਕੀਤਾ, ਭੱਜ ਆਏ ਫਿਰ, ਠੀਕ ਹੈ। ਉਹ ਫਿਰ ਤੁਸੀਂ ਫਿਰ ਲਾ ਕੇ ਸਿਸਟਮ ਨੂੰ ਸ਼ੇਕ ਕਰਤਾ, ਲੌਸਟ ਹੈਰੀਟੇਜ। ਹੁਣ ਗੱਲ ਆਉਂਦੀ ਹੈ, ਦੇਖੋ ਬਿਫੋਰ ਮੈਂ ਗੁਰੂ ਨਾਨਕ ਸਾਹਿਬ ਦੀ ਗੱਲ ਤੇ ਜਾਵਾਂ, ਜਿੱਥੇ ਜੋ ਮੇਨ ਕੰਮ ਹੈਗਾ ਜਿਹੜਾ ਸਾਡਾ, ਜੋ ਸਾਨੂੰ ਮਹਿਸੂਸ ਹੁੰਦਾ ਕਿ ਜ਼ਿੰਦਗੀ ਦਾ ਮਕਸਦ ਉਹ ਸੀਗਾ, ਬਿਕੋਜ਼ ਇਹ ਕਿਤਾਬਾਂ ਮੇਰੀ ਜ਼ਿੰਦਗੀ ਦਾ ਮਕਸਦ ਨਹੀਂ ਸੀਗਾ, ਅਸੀਂ ਬੜਾ ਟਾਈਮ ਉਸ ਤੇ ਲਗਾ ਦਿੱਤਾ, ਇਹ ਮੇਰਾ ਮਕਸਦ ਨਹੀਂ ਸੀਗਾ ਜ਼ਿੰਦਗੀ ਦਾ, ਇੱਕ ਜ਼ਰੀਆ ਸੀਗਾ ਉਹ ਸਮਝ ਆਉਣ ਦਾ ਕਿ ਭਾਈ ਤੂੰ ਉਸ ਜਗ੍ਹਾ 'ਚ ਕੰਮ ਕਰਕੇ ਸਕਸੈਸਫੁਲ ਹੋ ਪਾ ਰਹੇ ਹੈ ਜਿੱਥੇ ਹੋਰ ਕੋਈ ਜਾਣ ਤੋਂ ਸੰਕੋਚ ਕਰਦੇ ਨੇ ਜਾਂ ਜਾ ਨਹੀਂ ਪਾ ਰਹੇ ਨੇ। ਜੀ 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 ਜੀ, ਠੀਕ ਹੈ, ਇਹ ਚੀਜ਼ ਮੈਨੂੰ ਸਮਝ ਆ ਗਈ, ਠੀਕ ਹੈ ਨਾ। ਤੇ ਅੱਜ ਤੱਕ ਮੈਂ ਉਸ ਟਾਈਮ ਤੱਕ ਕਿਸੇ ਕੋਲ ਕਮਿਊਨਿਟੀ ਕੋਲ ਕੁਝ ਫੰਡਿੰਗ ਨਹੀਂ ਮੰਗੀ ਸੀਗੀ, ਕੁਝ ਨਹੀਂ ਮੰਗਿਆ ਸੀਗਾ, ਸਿਰਫ ਇੱਕ ਮੇਰੀ ਇੱਕ ਐਕਸੈਪਟੇਬਿਲਿਟੀ ਵਧ ਰਹੀ ਸੀ ਕੰਮ ਦੇ ਕਰਕੇ, ਬਸ, ਹੈ ਨਾ। ਤੇ ਮੈਂ ਆਪਣਾ ਦਸਵੰਧ ਸੀਗਾ, ਮੈਂ ਦਸਵੰਧ ਨਹੀਂ ਦਿੱਤਾ ਸੀਗਾ, ਇਹ ਮੇਰਾ ਟਾਈਮ ਵੈਲਿਊ ਆਫ ਮਨੀ ਸੀਗਾ, ਮੈਂ ਆਪਣਾ ਕਮਿਊਨਿਟੀ ਨੂੰ ਦਸਵੰਧ ਦੇ ਦਿੱਤਾ। ਲੇਕਿਨ ਮੈਂ ਆਪਣੇ ਅੰਦਰ ਹੀ ਅੰਦਰ ਦੁੱਖ ਦਾਰੂ ਵਾਲੀ ਸਟੇਟ ਦੇ ਅੰਦਰ ਹੁਣ ਕੰਮ ਕੀ ਰਹਿ ਗਿਆ। ਦੇਖੋ ਹੁਣ ਉਸ ਦੇ ਅੰਦਰ ਕੀ ਹੁੰਦਾ ਹੈ ਕਿ ਇਹ 2018 ਦੀ ਗੱਲ ਹੈ, ਐਂਡ ਦੇ ਅੰਦਰ ਕਰਤਾਰਪੁਰ ਕੋਰੀਡੋਰ ਖੁੱਲਿਆ ਹੈ, ਇਸ ਦੇ ਅੰਦਰ ਮੈਂ ਕੁਝ ਨਹੀਂ ਕਹਿ ਰਿਹਾ, ਬੜੇ ਲੋਕਾਂ ਨੇ ਆਪਣਾ ਰੋਲ ਪਲੇ ਕੀਤਾ ਹੈ, ਬਹੁਤ ਲੋਕਾਂ ਨੇ ਰੋਲ ਪਲੇ ਕੀਤਾ ਹੈ। लेकिन मैं तो दसदा कि एक बड़े हाईएस्ट लेवल ऑफ ऑफिसर ने किया कि आपका काम देख के, लॉस्ट हेरिटेज को देख के, इस विरासत को समझ के, वहां की इस्टेब्लिशमेंट को ये भी समझ में आया कि यार ये विरासत बहुत बड़ी, जो मैं चीज कह रही थी ब्रिटिश ने डॉक्यूमेंट किया कंबोडिया के अंदर, बोरपुर के अंदर, ते ये चीज दा फुल पनपना शुरू होया। मैं ਉਹਦੀ ਜ਼ਿਆਦਾ ਗੱਲ ਨਹੀਂ ਕਰਦਾ ਸੀਗਾ, ਅੱਜ ਤੱਕ ਨਹੀਂ ਗੱਲ ਕਰਦਾ, ਲੇਕਿਨ ਕਿਉਂਕਿ ਇਹ ਸੈਂਸਿਟਿਵ ਟੌਪਿਕ ਹੈ, ਕਰਤਾਰਪੁਰ ਕੋਰੀਡੋਰ ਦੇ ਅੰਦਰ ਬੀਜ ਪੈਣ ਦੇ ਅੰਦਰ ਥੋੜਾ ਜਿਹਾ ਅੰਸ਼ ਸਾਡਾ ਵੀ ਹੈ, ਬੜੇ ਲੋਕਾਂ ਨੇ ਤੁਹਾਡਾ ਵੀ ਜਿਹੜਾ ਉਹ ਯੋਗਦਾਨ ਹੈ ਇਸ ਦੇ ਵਿੱਚ, ਚਲੋ ਧੰਨਵਾਦ। ਨਹੀਂ ਬਿਲਕੁਲ ਨਹੀਂ, ਸੋ ਥੋੜਾ ਜਿਹਾ ਉਹ ਬੜੇ ਸਾਡੇ ਪਹਿਲੇ ਬੜੇ ਲੋਕਾਂ ਨੇ ਕੀਤਾ, ਲੇਕਿਨ ਉਸ ਮੌਕੇ ਦੇ ਅੰਦਰ ਜਦੋਂ ਉਸ એનર્ਜੀ ਨੇ ਮੈਨੂੰ ਫਿਰ ਅਪਰੋਚ ਕੀਤਾ, ਤੇ 2019 ਜਨਵਰੀ ਦੇ ਅੰਦਰ ਅਜੇ ਸਟਾਰਟ ਹੋ ਰਿਹਾ ਗੁਰੂ ਨਾਨਕ ਸਾਹਿਬ ਦਾ 550th ਬਰਥ ਐਨੀਵਰਸਰੀ ਜੀ। ਮੈਂ ਇੱਕ ਰਿਕੁਐਸਟ ਪਾਈ, ਜਦੋਂ ਉਹ ਮੈਨੂੰ ਕੋਈ એનર્ਜੀ ਆਈ, ਮੈਂ ਕਿਹਾ ਕਿ ਮੈਂ ਸਹੀ ਇਹ ਪਿਚ ਮੈਂ ਪਾਈ ਸੀ ਪਾਕਿਸਤਾਨ ਦੇ ਅੰਦਰ, ਹੁਣ ਮੈਂ ਖੁੱਲ ਕੇ ਗੱਲ ਕਰ ਸਕਦਾ। ਦੇਖੋ ਲੋਕੀ ਮੈਨੂੰ ਇਸ ਪਾਸੇ ਵੀ, ਇੰਡੀਆ ਵਾਲੇ ਪਾਸੇ ਵੀ ਬਹੁਤ ਲੋਕਾਂ ਨੇ ਸਸਪੈਕਟ ਕੀਤਾ ਹੈ ਕਿ ਇਹ ਕਿਸ ਤਰ੍ਹਾਂ ਕਰ ਲੈ ਰਿਹਾ ਕੰਮ, ਰਾਈਟ। ਲੇਕਿਨ ਮੈਂ ਤੁਹਾਨੂੰ ਪਿਚ ਦੱਸਣਾ ਕੀ ਸੀਗਾ। ਜਦੋਂ ਉਹ ਮੈਨੂੰ એનર્ਜੀ ਨੇ ਦੱਸਿਆ ਕਿ ਭਾਈ ਇਸ ਕੰਮ ਦੀ ਇਹ ਅਹਿਮੀਅਤ ਸੀਗੀ ਕਿ ਲੋਕਾਂ ਨੂੰ ਕੁਝ ਸਮਝ ਆਇਆ, ਤੇ ਮੈਂ ਉਸ ਬੰਦੇ ਨੂੰ ਕਿਹਾ, ਤੁਸੀਂ ਆਪ ਸੋਚੋ, ਡਰੋਨ ਲੈ ਕੇ ਤੁਸੀਂ ਪਾਰਾ ਚਿਨਾਰ ਵੜ ਜਾਣਾ, ਤੁਸੀਂ ਗਿਲਗਿਟ ਬਲਟਿਸਤਾਨ ਵੜ ਜਾਣਾ, ਤੁਸੀਂ ਬਲੋਚਿਸਤਾਨ ਵੜ ਜਾਣਾ, ਕਿੱਦਾਂ ਕਰ ਸਕਦੇ ਹੋ? ਕਿਸੇ ਨੂੰ ਅਲਾਉ ਹੀ ਨਹੀਂ ਕਰਦੇ, ਪਾਕਿਸਤਾਨੀ ਨਹੀਂ ਜਾ ਸਕਦੇ। ਤੇ ਮੈਂ ਕੋਈ ਤੀਸਮਾਰ ਖਾਨ ਤੇ ਨਹੀਂ ਨਾ, राइट। तो गल सी कि मैं उन्होंने सिर्फ ये किया, देखिए साहब, आप लोग की मैं सलाम करता हूं कि आप लोग ने हमारे जो श्राइन्स को मेंटेन करके रखा हुआ है, लेकिन आपको नहीं पता, और सिखों ने आपको गुरु नानक के बारे में बताया है, जो आप सोचते हो कि गुरु नानक ननकाना साहब, पंजा साहब, करतारपुर साहब में, लेकिन उनका नैरेटिव तो उतने मल्टीफेथ साइट्स में जहां वो गए हैं, सूफी श्राइन्स में, वो हिंदू श्राइन्स में, अलग अलग मजहबों की श्राइन्स में, अलग अलग फितरत के, मैं मजहब भी नहीं कहूंगा, अलग अलग स्पिरिचुअल ट्रेडिशंस के, मतों के, पंथों के श्राइन्स पे जो गए हैं, तो जहां वो डायलॉग्स हुए हैं, वो सिख तो आपको बता ही नहीं रहे हैं। ठीक है, सिख तो बता ही नहीं रहे आपको, सिर्फ ननकाना से पंजाब आपने उनको संभाल दिया। मैंने कहा आप लोग बहुत अच्छे हैं जी, आप ये करते हैं। मैं चाहता हूं कि 550th बर्थ एनिवर्सरी में गुरु नानक को उनके फुटस्टेप से डाइवर्सिटी ऑफ पाकिस्तान को दिखाना चाहता हूं, जो डाइवर्सिटी तो हुण बड़ी घाटी रह गई है, बंदे ते सिर्फ इको मजहब दे ज्यादा रहे, तो मैं ये किया, ते वो गल ऑफ कोर्स दी एस्टैब्लिशमेंट कॉट ऑन, ते वो गल दे करके मैं पूरी परमिशन लैके मैं एंटर होया,
ਤੇ ਜਦੋਂ ਐਂਟਰ ਹੋਇਆ ਮੈਂ ਗੁਰੂ ਨਾਨਕ ਡਾਕੂ ਸੀਰੀਜ਼ ਬਣਾਉਣ ਨਹੀਂ ਗਿਆ ਸੀਗਾ, ਮੈਂ ਸਿਰਫ ਉਹ ਚੰਦ ਸਾਈਟਸ ਡਾਕੂਮੈਂਟ ਕਰਨ ਗਿਆ ਸੀਗਾ ਜੋ ਸਾਡੀ ਪੁਰਾਤਨ ਜਨਮ ਸਾਖੀਆਂ ਦੇ ਜ਼ਰੀਏ ਤੋਂ ਜੋ 60 ਸਾਲ ਗੁਰੂ ਨਾਨਕ ਸਾਹਿਬ ਦੀ ਲਾਈਫ ਤੋਂ ਬਾਅਦ ਤੋਂ ਲੈ ਕੇ 150 ਸਾਲ ਤੱਕ ਦੀ ਜਿਹੜਾ ਲਿਟਰੇਚਰ ਲਿਖਿਆ ਗਿਆ ਹੈ। ਕਿਉਂਕਿ ਅੱਜ ਦੇ ਜ਼ਮਾਨੇ 'ਚ ਗੁਰੂ ਨਾਨਕ ਸਾਹਿਬ ਨੂੰ ਸਾਡੀ ਕੌਮ ਦੇ ਅੰਦਰ ਪਤਾ ਨਹੀਂ ਕੀ ਦੌੜ ਲੱਗੀ ਹੋਈ ਹੈ ਕਿ ਉਹਨਾਂ ਨੂੰ ਹਰ ਜਗ੍ਹਾ ਭੇਜਣਾ ਹੈ। ਨਹੀਂ ਭੇਜਣਾ ਤੁਹਾਨੂੰ ਹਰ ਜਗ੍ਹਾ, ਜਿੱਥੇ ਗਏ ਉੱਥੇ ਹੀ ਰਹਿਣ ਨਾਨਕ ਦਿਓ। is not asking for- ਹਾਂ, ਜਿੱਥੇ ਹੈ ਉੱਥੇ ਰਹਿਣ ਦਿਓ ਤੁਸੀਂ। ਹੂੰ ਮੈਨੂੰ ਤਾਂ ਇਹ ਵੀ ਨਹੀਂ ਪਤਾ, ਮੈਂ ਡਾਕੂ ਸੀਰੀਜ਼ ਬਣਾਈ ਹੈ, ਮੈਂ ਤੁਹਾਨੂੰ ਇਹ ਗੱਲ ਵੀ ਕਹਿਦਾ, ਮੈਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਗਏ ਕਿੱਥੇ ਨੇ। ਸਹੀ ਗੱਲ ਦੱਸਾਂ, ਮੈਨੂੰ ਨਹੀਂ ਪਤਾ ਅਜੇ ਤੱਕ, ਬਿਕੋਜ਼ ਮੈਂ ਕੋਈ ਸੈਕੰਡਰੀ ਸੋਰਸ ਤੋਂ ਕੰਮ ਕਰ ਰਿਹਾ ਨਾ। ਉਹ ਸੈਕੰਡਰੀ ਸੋਰਸ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਬਾਰੇ ਕੋਈ ਲਿਖਿਆ ਹੀ ਨਹੀਂ, ਤੁਹਾਨੂੰ ਸਿਰਫ ਇੱਕ ਸਪਿਰਿਚੁਅਲਿਟੀ ਦਿੱਤੀ ਹੈ। ਤੇ ਅਸੀਂ 60 ਸਾਲ ਤੋਂ ਲੈ ਕੇ 150 ਸਾਲ ਤੱਕ ਲਿਟਰੇਚਰ, ਇਹ ਅੱਜ ਕੱਲ੍ਹ ਦਾ WhatsApp ਯੂਨੀਵਰਸਿਟੀ, ਫੇਸਬੁੱਕ ਯੂਨੀਵਰਸਿਟੀ ਦੀ ਗੱਲ ਨਹੀਂ ਕਰ ਰਹੇ ਸੀ। ਔਰ ਅੱਜ ਪਿਛਲੇ 100 ਸਾਲਾਂ ਜਿਤਨੀ ਕਿਤਾਬਾਂ ਲਿਖੀਆਂ ਗਈਆਂ ਨੇ ਫੈਲਾਈ ਜਾ ਰਹੇ ਹਾਂ ਅਸੀਂ ਦਾਇਰੇ ਨੂੰ, ਨਹੀਂ, ਅਸੀਂ ਪੁਰਾਤਨ ਜਿਹੜਾ ਟੈਕਸਟ ਲੈ ਕੇ ਮੇਰਾ ਮਕਸਦ ਸੀਗਾ ਪਾਕਿਸਤਾਨ ਦੇ ਮੈਪਿੰਗ ਕਰਨਾ। ਅਸੀਂ ਉਹ ਕੀਤਾ ਤੇ ਫਿਰ ਮਨ ਦੇ ਅੰਦਰ ਇੱਕ ਜਜ਼ਬਾ ਆਇਆ ਕਿ ਯਾਰ ਅਫਗਾਨਿਸਤਾਨ ਨਾ ਕਰ ਲਈਏ। ਅੱਛਾ, ਫਿਰ ਉੱਥੋਂ ਕਰਦੇ ਜਿਹੜਾ 100% ਮੈਪਿੰਗ ਰੱਬ ਨੇ ਇਹ ਦੇਣ ਦਿੱਤੀ ਹੈ। ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ, ਮੈਂ ਕੁਝ ਨਹੀਂ ਹਾਂ, ਰੱਬ ਨੇ ਦੇਣ ਦਿੱਤੀ ਹੈ ਇਹ ਕੰਮ। ਮੈਂ ਕ੍ਰੈਡਿਟ ਮੈਂ ਔਰ ਮੇਰੀ ਵਾਈਫ ਨਹੀਂ ਲੈਣਾ ਚਾਹੁੰਦੀ, ਮੇਰੀ ਵਾਈਫ ਵੀ ਨਾਲ ਸੀ ਕਿ ਸਾਡੇ ਅਸੀਂ ਪੂਰਾ ਕੰਮ ਨਾਲ ਕੀਤਾ ਹੈ। ਮੈਂ ਇੱਥੇ ਇਹ ਵੀ ਕ੍ਰੈਡਿਟ ਦੇਣਾ ਚਾਹਨਾ, ਇੰਨਾ ਵੱਡਾ ਕੰਮ ਕਰਨ ਵਾਸਤੇ ਪੈਸੇ ਦੀ ਲੋੜ ਪੈਂਦੀ ਹੈ ਜੀ। ਫਿਲਮ ਮੇਕਿੰਗ ਇਜ਼ ਵੈਰੀ ਐਕਸਪੈਂਸਿਵ। ਦਿਸ ਵਰਕ ਇਜ਼ ਬਾਏ ਦ ਪੀਪਲ, ਇਟਸ ਫॉर ਦ ਪੀਪਲ। ਠੀਕ ਹੈ, ਬਿਕੋਜ਼ ਜਦੋਂ ਇਹ ਕੰਮ ਦੇਖੋ, ਤੁਸੀਂ ਅੱਜ ਇੱਕ ਪਿਕਚਰ ਬਣਾਉਣ ਜਾਓ, 2 ਘੰਟੇ ਦੀ ਪਿਕਚਰ ਬਣਾਉਣ ਚਾਹੋ, ਤੁਸੀਂ ਪੰਜਾਬੀ ਦੇ ਪਿਕਚਰ ਬਣਾਉਣ ਜਾਓ ਤਾਂ 40-50 ਕਰੋੜ ਦੀ ਤੁਹਾਨੂੰ ਬਜਟ ਹੋ ਜਾਂਦਾ ਹੈ, ਰਾਈਟ। ਕਰੋੜਾਂ ਤੁਹਾਡੇ ਕੋਲ ਤੁਸੀਂ ਪਹਿਲੇ ਫਾਈਨੈਂਸ ਅਰੇਂਜ ਕਰੋਗੇ ਤਾਂ ਪਿਕਚਰ ਬਣਾਓਗੇ। ਸਾਨੂੰ ਤਾਂ ਪਤਾ ਹੀ ਨਹੀਂ ਕਿ ਹੋਣਾ ਕਿ ਨਹੀਂ ਹੋਣਾ, ਬਸ ਚੱਲੀ ਜਾ ਰਹੇ ਹਾਂ। ਤੁਸੀਂ ਬਸ ਇਹ ਇਰਾਦਾ ਲੈ ਕੇ ਗਏ ਸੀ ਵੀ ਪਾਕਿਸਤਾਨ ਦੇ ਵਿੱਚ ਜਿੱਥੇ ਗੁਰੂ ਸਾਹਿਬ ਗਏ ਆ ਵੀ ਉੱਥੇ ਜਾ ਕੇ ਕੁਝ ਜਿਹੜਾ ਆ ਉਹ ਇਕੱਤਰ ਕੀਤਾ ਜਾਵੇ, ਉਹ ਦਿਖਾਇਆ ਜਾਵੇ। ਬਸ ਇਹ ਸੋਚ ਕੇ ਗਏ ਸੀਗੇ ਵੀ ਵੀਡੀਓ ਦੇ ਰੂਪ ਦੇ ਵਿੱਚ ਹੀ ਜਿਹੜਾ ਉਹ ਕਰਨਾ ਹੈ। ਹਾਂਜੀ, ਉਹ ਮੈਂ ਸੋਚ ਕੇ ਗਿਆ ਸੀਗਾ। ਮੈਨੂੰ ਮਹਿਸੂਸ ਹੋ ਰਿਹਾ ਸੀਗਾ ਲੌਸਟ ਹੈਰੀਟੇਜ ਕਿਤਾਬ ਕਰਨ ਤੋਂ ਬਾਅਦ ਕਿ ਜਿਹੜੀ ਵਿਰਾਸਤ, ਕਿਤਾਬਾਂ ਘੱਟ ਲੋਕ ਪੜ੍ਹਦੇ ਨੇ, ਕਿਤਾਬਾਂ ਘੱਟ ਲੋਕ ਪੜ੍ਹਦੇ ਨੇ, ਤੇ ਇਹਨੂੰ ਡਾਕੂਮੈਂਟ ਕਰਨਾ ਹੈ ਤੇ ਇਹਨੂੰ ਵੀਡੀਓ 'ਚ ਕੀਤਾ ਜਾਵੇ। ਕਿਹੜੇ ਈਅਰ ਦੇ ਵਿੱਚ ਤੁਸੀਂ ਫਿਰ ਸ਼ੁਰੂ ਕੀਤਾ ਸੀ ਇਹ ਕਾਰਜ? ਇਹ ਅਸੀਂ 2019 ਜਨਵਰੀ ਤੋਂ ਸਟਾਰਟ ਕੀਤਾ, ਬੜੀ ਜਲਦੀ ਹੋਇਆ ਸੀਗਾ। 2019 ਦੇ ਅੰਦਰ ਅਸੀਂ ਬਾਏ ਅਪ੍ਰੈਲ ਤੱਕ ਅਸੀਂ ਪਾਕਿਸਤਾਨ ਦਾ ਕੰਮ ਕਰ ਚੁੱਕੇ ਸੀਗੇ। ਅਪ੍ਰੈਲ ਦੇ ਅੰਦਰ ਅਸੀਂ ਅਫਗਾਨਿਸਤਾਨ ਵੜ ਗਏ ਸੀਗੇ। ਔਰ ਇੰਟਰਸਟਿੰਗਲੀ ਅਸੀਂ 18 ਮਹੀਨੇ ਦੀ ਜਰਨੀ ਕੀਤੀ ਹੈ। 18 ਮਹੀਨੇ ਫੀਲਡ ਤੇ ਰਹੇ ਅਸੀਂ, ਰਾਈਟ। ਫਿਰ ਈਰਾਨ, ਇਰਾਕ ਤੇ 9 ਮੁਲਕਾਂ 'ਚ ਅਸੀਂ ਕੰਮ ਕੀਤਾ। ਔਰ ਮੈਂ ਤੁਹਾਨੂੰ ਇਹ ਗੱਲ ਕੌਨਫੀਡੈਂਟਲੀ ਦੱਸਦਾ ਕਿ 150 years ਗੁਰੂ ਨਾਨਕ ਸਾਹਿਬ ਦੀ ਇਸ ਜਗਤ ਨੂੰ ਛੱਡਣ ਤੱਕ ਦਾ ਜਿੰਨਾ ਲਿਟਰੇਚਰ ਹੈ ਉਸ ਵਿੱਚ ਜੋ ਵੀ ਡਾਕੂਮੈਂਟਡ ਹੈ 100% ਅਸੀਂ ਮੈਪਿੰਗ ਕੀਤੀ ਹੈ। ਅੱਛਾ, ਸਾਰਾ ਪੜ੍ਹਿਆ, ਸਾਰਾ ਰਿਸਰਚ ਕਰਕੇ ਫਿਰ ਉੱਥੇ ਗਏ। ਦੇਖੋ ਰਿਸਰਚ ਤੇ ਜਦੋਂ એનર્ਜੀ ਨੇ ਤੁਹਾਨੂੰ ਫੜਨ ਵਾਸਤੇ ਅੱਗੇ ਇੱਕ ਚੀਜ਼ ਭੇਜੀ ਨਾ, ਇੱਕ ਨॉइज ਭੇਜੀ ਕਿ ਭਾਈ ਤੂੰ, ਜਦੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਨੇ ਕਿਹਾ ਕਿ ਆਪਨੇ ਕੰਮ ਕੀਤਾ ਹੈ ਤਾਂ ਮੈਂ ਕਿਹਾ ਕਿ ਮੈਨੇ ਪਾਕਿਸਤਾਨ ਮੇਂ ਕੰਮ ਕੀਤਾ। ਤੁਸੀਂ ਉਸ ਟਾਈਮ ਗੁਰੂ ਨਾਨਕ ਨੂੰ ਪੜਨ ਥੋੜਾ ਨਾ ਬੈਠੋਗੇ, ਤੁਸੀਂ ਉਹਨਾਂ ਦੀ ਜਨਮ ਸਾਖੀ ਥੋੜਾ ਨਾ ਪੜਨ ਬੈਠੋਗੇ। ਇਹ ਤੇ ਮੈਂ ਤੁਹਾਨੂੰ ਕਹਿ ਰਿਹਾ, ਜਦੋਂ ਕਿਤਨੇ ਸਾਲਾਂ ਦਾ ਜੋ ਮੈਂ ਛੱਡ ਦਿੱਤਾ ਸੀਗਾ ਸਾਰਾ, ਇਹ ਤੇ ਕਿਤਨੇ ਸਾਲਾਂ ਦਾ ਮੈਂ ਪੜ ਰਿਹਾ ਸੀਗਾ। ਮੇਰੇ ਕੋਲ ਇੱਕ ਐਕਸਲ ਸਪਰੈਡਸ਼ੀਟ ਤਿਆਰ ਸੀਗੀ ਜਿਹਦੇ ਅੰਦਰ ਸਾਰੀ ਸਾਈਟਸ ਦਾ ਨਾਂ ਲਿਖੇ ਹੋਏ ਨੇ। ਕਿਤਨੇ ਸਾਲ ਪਹਿਲੇ, 10-15 ਸਾਲ ਪਹਿਲਾਂ ਤਿਆਰ ਸੀਗੀ। ਮੈਂ ਸੋਚਦਾ ਸੀਗਾ ਯਾਰ ਇਹ ਕਿਉਂ ਨਾ ਇਤਨਾ, ਹਰ ਜਗ੍ਹਾ ਕੀ ਡਾਇਲੌਗ ਹੋਇਆ ਸੀਗਾ ਉਹ ਵੀ ਲਿਖਿਆ ਹੋਇਆ ਸੀਗਾ, ਕਿੱਥੇ ਸੋਰਸਸ ਨੇ, ਕੀ ਡਾਊਟਫੁਲ ਸੋਰਸਸ ਨੇ, ਕੀ ਐਕਸੈਪਟੇਬਲ ਸੋਰਸਸ ਨੇ, ਉਹ ਸਭ ਕੁਝ ਪ੍ਰਿਪੇਅਰ ਸੀਗਾ। ਮੈਨੂੰ ਸਿਰਫ ਉਹ ਫਾਈਲ ਖੋਲਣੀ ਪਈ ਹੈ ਤੇ ਕੰਮ ਸਟਾਰਟ ਕੀਤਾ ਬਸ। So your life led up to this. Exactly. ਤੇ ਹੁਣ ਬਸ ਇਸਨੂੰ ਖਤਮ ਕਰਨ ਦਾ ਮੈਂ ਥੋੜਾ ਜਿਹਾ ਹੋਗਾ ਸਾਂ ਤੇ ਅਸੀਂ ਚਲੇ ਗਏ ਔਰ 18 ਮਹੀਨੇ ਕੰਮ ਕਰਦੇ ਰਹੇ। ਸਾਡੇ ਇੰਡੀਆ 'ਚ ਆ ਕੇ ਲਾਸਟ ਜਿਹੜਾ ਫਿਲਮਿੰਗ ਸੀਗਾ ਹਰਿਦੁਆਰ ਦਾ ਸੀਗਾ, ਅਸੀਂ ਉਹ ਫਿਲਮਿੰਗ ਕੀਤੀ ਹੈ। 3 ਦਿਨ ਬਾਅਦ ਪੂਰੀ ਦੁਨੀਆ ਕੋਵਿਡ ਦੇ ਕਰਕੇ ਬੰਦ ਹੋ ਗਈ। ਦੇਖੋ ਕੁਦਰਤ ਹੁਣ ਦੇਖੋ ਕੁਦਰਤ ਦੀ, ਤੁਸੀਂ ਅਗਰ ਕੁਦਰਤ 'ਚ ਬਿਲੀਵ ਨਹੀਂ ਕਰਦੇ, ਮੈਂ ਆਪਣੀ ਜ਼ਿੰਦਗੀ 'ਚ ਪੂਰਾ ਕੁਦਰਤ ਨੂੰ, ਹੁਣ ਮੈਂ ਇੱਕ ਟਾਈਮ ਤੇ ਨਾਸਤਿਕ ਹੋ ਗਿਆ ਸੀਗਾ, ਮੈਂ ਹੁਣ ਪੂਰਾ ਆਸਤਿਕ ਹਾਂ, ਕਿਉਂਕਿ ਮੈਂ ਉਸ ਕੁਦਰਤ ਨੂੰ ਮੰਨਣਾ ਜੋ ਆਪਣੇ ਆਪ ਕਰਦੀ, ਮੈਂ ਜ਼ਿੰਦਗੀ 'ਚ ਦੇਖਿਆ। ਗੱਲ ਇਹ ਹੈ ਕਿ ਬੰਦ ਜਦੋਂ ਹੋ ਗਈ, ਹੁਣ ਤੁਹਾਨੂੰ ਐਡੀਟਿੰਗ ਕਰਨੀ ਹੈ, ਹੁਣ ਤੁਹਾਡਾ ਦਿਮਾਗ ਦਾ ਕੰਮ ਹੈ, ਹੁਣ ਤੁਸੀਂ ਦੁਨੀਆ ਤੋਂ ਹਟ ਜਾਣਾ ਹੈ, ਕੱਟ ਜਾਣਾ ਹੈ। ਇਸ ਸਿੰਗਾਪੁਰ ਪਹੁੰਚ ਕੇ ਕੋਈ ਡਿਸਟਰਬੈਂਸ ਨਹੀਂ। ਸਾਡੀ ਐਡੀਟਿੰਗ ਟੀਮ ਨੂੰ ਵੀ ਵੀਜ਼ਾ ਮਿਲ ਗਏ। ਉਸ ਟਾਈਮ ਜਦੋਂ ਸਿੰਗਾਪੁਰ ਦੇ ਅੰਦਰ ਵੀਜ਼ਾ ਹੀ ਨਹੀਂ ਦਿੱਤੇ ਜਾ ਰਹੇ ਸਨ, ਉਹ ਵੀ ਬੰਦੇ ਸਾਡੇ ਕੋਲ ਆ ਗਏ। ਮੈਂ ਕਿਹਾ ਕੋਈ ਆਫਿਸ ਬਾਹਰ ਨਹੀਂ ਲੈਣਾ, ਸਾਡੇ ਘਰ ਰਹੋ, ਇੱਥੇ ਬੈਠ ਕੇ ਅਸੀਂ ਪੂਰੀ ਕੋਵਿਡ ਦੇ ਦੌਰਾਨ ਐਡੀਟਿੰਗ ਕੀਤੀ ਹੈ। ਔਰ ਇਹ ਦੇਖੋ, ਮੈਂ ਉਹ ਗੱਲ ਕਰ ਰਿਹਾ, ਇਹ 20 ਘੰਟੇ ਦਾ ਕੰਮ ਹੈ।
24 ਐਪੀਸੋਡਸ ਜੀ। ਹਾਂ ਇਹਨੂੰ 5 ਲੈਂਗੁਏਜ ਦੇ ਅੰਦਰ, ਇੰਗਲਿਸ਼ ਐਲੇਗਰੀ ਅ ਟੈਪਿਸਟਰੀ ਆਫ ਗੁਰੂ ਨਾਨਕ ਟ੍ਰੈਵਲਸ, पंजाबी सैनत गुरु नानक के पैंडिया की रूहानी छाप, हिंदी रूपक गुरु नानक के कदमों की रूहानी छाप, उर्दू तमसील गुरु नानक के कदमों की रूहानी छाप तमसील, और एक शाहमुखी के अंदर 5 लैंग्वेज के अंदर पूरी एडिटिंग करके दुनिया के अगे पेश करती है। एंड वी डोंट चार्ज फॉर इट बिकॉज फिर गल आ जाती है दिस इज बाय द पीपल फॉर द पीपल। मैं यूबा की संगत को भी थैंक्स करना चाहना, डॉक्टर कांग जी को थैंक्स करना चाहना। जो सानू लोड़ पई ये पूरा प्रोजेक्ट कोई फंडिंग कदी सरप्लस नहीं हुई है, ये पैराशूट मॉडल है। फंडिंग खत्म होंदी सीगी, रेड विच जा रही है बैलेंस शीट, और सडनली पैराशूट आ जाता सीगा। सो इट इज कॉस्टेड अस मोर देन $2 मिलियन US। और तुहाडे अगे है दुख दी गल और अच्छा और पॉजिटिव गल, दोवें मैं गल दसदा। दुख दी गल ये है कि ना कोई साडी वड्डी संस्था दे अखों ये काम निकले है, ना साडी कम्युनिटी नू ज्यादा मासिस दी गल कर रहे हैं। अजे तक कोई चाह आया है कि पूरी 24 एपीसोड नू मैं देखा, भाई एक हफ्ते च एक एपीसोड देखा, असी इतना होर काम करने, एक एपीसोड देखिए, राइट 6 महीने का साडे को परिवार नाल देखिए, ये ते नेगेटिव काम है गल हैगी। सानू कोई फर्क नहीं पैंदा, असी अपना काम हुण नेक्स्ट प्रोजेक्ट स्टार्ट कर दिता है, राइट। सानू रब करा रहा है, असी दे रहे हैं, ये दिस इज वेल्थ फॉर दी कम्युनिटी, असी छड़ के जा रहे हैं, कोई कमर्शियल काम नहीं है। लोगों ने सपोर्ट किया, असी लोगों को वापस करता है, फ्रीली अवेलेबल है। पॉजिटिव जो देख रहे ने, वो जो एक्सप्रेस करते ने, वो देख के ना कदी कदी अखां च हंझू आ जाते हैं, राइट। मैनू कल मैं देहरादून सीगा, परसों की गल है, एक इत्थे पंजाबी मसीह कुड़ी हैगी, क्रिश्चियनिटी उहदे फादर ने अडॉप्ट कर ली सीगी, प्रेमा मसीह। परसों मिल गई राजपुर के इलाके च, ਉਹ ਨਾਲ ਵਾਕ ਕਰੀ, ਉਹਨੇ ਪੰਜਾਬੀ ਚ ਗੱਲ ਕੀਤੀ ਤੇ ਅਸੀਂ ਕਰਦੇ ਫਿਰ ਕੱਲ ਮੈਂ ਉਹਨੂੰ ਕਿਹਾ ਇਹ ਡਾਕੂਮੈਂਟਰੀ ਸੀਰੀਜ਼, ਉਸਨੇ ਕੱਲ ਉਹਨੂੰ ਦੇਖਿਆ ਤੇ ਉਹਨੇ ਜੋ ਨੋਟ ਲਿਖਿਆ, ਕਹਿੰਦਾ ਵਾਓ ਵਾਟ ਆਈਵ ਸੀਨ ਐਪੀਸੋਡ 1। ਜਦੋਂ ਮੈਨੂੰ ਇਹੋ ਜਿਹੇ ਨੋਟਸ ਮਿਲਦੇ ਨੇ ਨਾ, ਜਦੋਂ ਆਊਟਸਾਈਡ ਆਫ ਦ ਨਾਨਕ ਪੰਥ, ਮੈਂ ਤੇ ਨਾਨਕ ਪੰਥ ਵੀ ਨਹੀਂ ਕਹਾਂਗਾ, ਆਊਟਸਾਈਡ ਆਫ ਦ ਸਿੱਖ ਕਮਿਊਨਿਟੀ, ਮੈਨੂੰ ਲੱਗਦਾ ਹੈ, ਮਹਿਸੂਸ ਹੁੰਦਾ ਹੈ चिराग जलेगा ਇਸ ਤੇ, ਅਜੇ चिराग तले अंधेरा है, चिराग बहुत रोशनी नाल जलेगा, क्योंकि जितने लोग सिख जगत तो बाहर इन्हू देख के जो डिस्क्रिप्टिव कमेंट्स लिखते हैं ना, उस तो अपने आप को महसूस होता है कि ठीक काम किया है। और इसके अंदर आके पूरा मेल गोब आ जाता है। ये तुसी देखो, इसके अंदर किधर भी देखो, आज यूट्यूब लोग बनाते हैं, अपनी गल ज्यादा होती है। मैं मोटरसाइकिल पे गया, मैंने ये चाय पी, मैंने ये मिला, साडी गल नहीं है, असी होंद नहीं है इस विच। वी आर अ मीडियम टू टेल गुरु नानक, राइट। ਤੇ ਗੁਰੂ ਨਾਨਕ ਦੀ ਪੂਰੀ ਲਾਈਫ ਜਰਨੀ ਨੂੰ ਐਕਸਪ੍ਰੈਸ ਕੀਤਾ ਗਿਆ ਹੈ। ਔਰ ਇਸ ਦਾ ਨਾਂ ਜਦੋਂ ਅਸੀਂ ਸੈਨਤ ਗਏ, ਸੈਨਤ ਇੱਕ ਇਸ਼ਾਰਾ ਹੁੰਦਾ ਹੈ। ਇਸ਼ਾਰਾ ਕੀ ਹੈ? ਇੱਕ ਬੜਾ ਵੱਡਾ ਇੱਕ ਰੂਪਕ, ਇੱਕ ਮੈਟਾਫਰ ਹੈਗਾ। ਉਸ ਮੈਟਾਫਰ ਨੂੰ ਸਮਝਣਾ ਹੈ ਜ਼ਿੰਦਗੀ ਗੁਰੂ ਨਾਨਕ ਸਾਹਿਬ ਦੀ। 260 ਸ਼ਬਦਾਂ ਦੇ ਰਾਹੀਂ ਉਹਨਾਂ ਰਾਗਾਂ ਦੇ ਅੰਦਰ ਜਿੱਦਾਂ ਲਿਖਿਆ ਗਿਆ, ਉਸੇ ਰਾਗ ਦੇ ਅੰਦਰ ਗਾ ਕੇ ਉਹਨਾਂ ਨੂੰ ਖੋਲ ਕੇ ਗੁਰੂ ਨਾਨਕ ਦੀ ਸ਼ਖਸੀਅਤ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਅੰਦਰ ਅਸੀਂ ਕਿਸੇ ਨੂੰ ਨਹੀਂ ਇਹ ਕਹਿ ਰਹੇ ਕਿ ਭਾਈ ਇਹ ਸਿੱਖ ਮਜ਼ਹਬ ਦੀ ਗੱਲ ਹੈ, ਇਹ ਗੁਰੂ ਨਾਨਕ ਦੀ ਸ਼ਖਸੀਅਤ ਹੈ। ਅਗਰ BBC ਅਲੈਗਜ਼ੈਂਡਰ ਦੇ ਉੱਪਰ ਡਾਕੂਮੈਂਟਰੀ ਬਣਾ ਸਕਦੀ ਹੈ, ਸਿਕੰਦਰ ਦੇ ਉੱਤੇ, ਤੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਐਸੀ ਸ਼ਖਸੀਅਤ ਕਿਉਂ ਨਾ ਪੇਸ਼ ਕਰੀਏ ਤਾਂ ਕਿ ਹਰ ਕੋਈ ਦੇਖੇ, ਉਸ ਸ਼ਖਸੀਅਤ ਨੂੰ ਸਮਝੇ, ਉਸ ਤੋਂ ਇੰਸਪਾਇਰਡ ਹੋ ਕੇ ਜਿਹੜੇ ਪਾਸੇ ਜਾਣਾ ਚਾਹੁੰਦਾ ਹੈ ਜਾਵੇ। ਤੇ ਮਿਊਜ਼ਿਕੋਲੋਜੀ ਜਿਹੜੀ ਹੈ ਬੜਾ ਵੱਡਾ ਅੰਸ਼ ਹੈ। ਔਰ ਅਗਰ ਮੈਂ ਹੁਣ ਪਿੱਛੇ ਜਾ ਕੇ ਦੇਖਾਂ, ਹੁਣ ਮੈਨੂੰ ਸਮਝ ਆਉਂਦਾ ਹੈ, ਅਗਰ ਉਹ ਜਿਤਨਾ ਮੈਂ ਰਾਗ ਵਿਦਿਆ ਦੇ ਅੰਦਰ ਆਪਣੇ ਆਪ ਨੂੰ ਖਜਲ ਖਵਾਈ ਕਰ ਰਿਹਾ ਸੀਗਾ, ਮੈਂ ਅੱਜ ਵੀ ਗਾ ਨਹੀਂ ਸਕਦਾ ਬਾਏ ਦ ਵੇ, लेकिन मैं राग समझ लेना, मैं समझ लेना। मैं हेड प्लंबर हाँ, मैं ना आपे आके टाइट करने वाला बंदा, ते हेड प्लंबर जिहड़ा हैगा उन्हें बस पेश जोड़ना होंदा। मेरा काम वो है। ते एक खिचड़ी बनी हुई है, ते थोड़ी बहुत राग विद्या सीगी, तां ही रागा दे अंदर एक डॉक्यूमेंट्री सीरीज बनी है, तुहाडे अगे पेश हुई है। ते इत्थे तक दा काम है। अगे असीं हुण नवा प्रोजेक्ट स्टार्ट कीता है वननेस इन डाइवर्सिटी दा, ਉਹਦੇ ਬਾਰੇ ਅਗਰ ਤੁਸੀਂ ਚਾਹੋਗੇ ਗੱਲ ਕਰਾਂਗੇ, ਨਹੀਂ ਤੇ ਇੱਥੇ ਤੱਕ ਦਾ ਮੈਂ ਤੁਹਾਨੂੰ ਗੱਲ। ਇਹ ਡਾਕੂ ਸੀਰੀਜ਼ ਅਵੇਲੇਬਲ ਹੈ, ਤੁਸੀਂ ਥੱਲੇ ਪ੍ਰਿੰਟ ਵੀ ਕਰ ਦੇਣਾ thegurunanak.com ਵੈਬਸਾਈਟ ਤੇ। ਉੱਥੋਂ ਤੁਸੀਂ ਜਾ ਕੇ ਜਿਹੜੀ ਲੈਂਗੁਏਜ ਤੁਹਾਨੂੰ ਚਾਹੀਦੀ ਹੈ ਉਸ ਤੇ ਚਲੇ ਜਾਓ, ਜਾ ਕੇ ਤੁਸੀਂ ਇੱਕ ਇੱਕ ਕੜੀ ਦੇਖੋ, ਤੁਹਾਨੂੰ YouTube ਤੇ ਮਿਲ ਜਾਏਗੀ, ਫ੍ਰੀ ਆਫ ਚਾਰਜ ਹੈ। ਦੂਜਾ ਜਿਹੜੀ ਕਿਤਾਬਾਂ ਨੇ ਉਹ lostheritage.book.com ਤੇ ਮਿਲਦੀਆਂ ਨੇ, ਉਹ Amazon ਦੇ ਥਰੂ ਜਾਂ ਸਿੰਘ ਬ੍ਰਦਰਸ ਦੇ ਥਰੂ ਤੁਹਾਨੂੰ ਮਿਲ ਜਾਣਗੀਆਂ। ਬਟ ਮੈਂ ਕਮਿਊਨਿਟੀ ਨੂੰ ਥੈਂਕ ਕਰਾਂਗਾ, ਯੂਨੀਵਰਸਿਟੀ ਦੀ ਸੰਗਤ ਨੂੰ ਥੈਂਕ ਕਰਾਂਗਾ ਕਿ ਇਸ ਦੇ ਅੰਦਰ ਤੁਹਾਡਾ ਵੀ ਬੜਾ ਵੱਡਾ ਹਿੱਸਾ ਹੈ ਇਸ ਡਾਕੂਮੈਂਟਰੀ ਸੀਰੀਜ਼ ਨੂੰ ਬਣਾਉਣ ਵਾਸਤੇ। ਅਸੀਂ ਤੇ ਅੱਗੇ ਚੱਲੇ ਹਾਂ, ਤੁਸੀਂ ਪਿੱਛੇ ਸਾਡਾ ਸਪੋਰਟ ਦਿੱਤੀ ਹੈ।
ਸੋ ਬਿਲਕੁਲ 24 ਕੜੀਆਂ ਨੇ, ਜਿੱਦਾਂ ਇਹਨਾਂ ਨੇ ਦੱਸਿਆ 9 ਮੁਲਕਾਂ ਦੇ ਵਿੱਚ 150 ਤੋਂ ਵੱਧ ਥਾਵਾਂ ਦੇ ਉੱਤੇ ਜਾ ਕੇ ਇਹਨਾਂ ਨੇ ਦਸਤਾਵੇਜ਼ੀ ਰੂਪ ਦੇ ਵਿੱਚ ਐਲੇਗੋਰੀ ਏ ਟੈਪਿਸਟਰੀ ਆਫ ਗੁਰੂ ਨਾਨਕਸ ਟਰੈਵਲ, ਜਿੱਦਾਂ ਉਹਨਾਂ ਨੇ ਯਾਤਰਾਵਾਂ ਕੀਤੀਆਂ, ਜਿਹਨਾਂ ਡਾਕਟਰ ਕੰਗ ਨੇ ਪਹਿਲਾਂ ਦੱਸਿਆ ਵੀ ਕਿੰਨੇ ਸੌ ਜਿਹੜੇ 2800 ਤੋਂ ਵੱਧ 28000 28000 ਕਿਲੋਮੀਟਰ ਜੀ। 28000 ਕਿਲੋਮੀਟਰ ਜਿਹੜਾ ਆ ਉਹਨਾਂ ਨੇ ਪੈਂਡਾ ਜਿਹੜਾ ਉਹ ਤੈਅ ਕੀਤਾ, ਦੁਨੀਆ ਭਰ ਦੇ ਵਿੱਚ ਗਏ, ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਉਸ ਟਾਈਮ ਦੇ ਉੱਤੇ ਜਿਹੜੇ ਸੀਗੇ ਉਹਦੇ ਵਿੱਚ ਜਾ ਕੇ ਵੱਖ-ਵੱਖ ਲੋਕਾਂ ਦੇ ਕਲਚਰਸ ਦੇ ਨਾਲ ਮਿਲੇ, ਮਜ਼ਹਬਾਂ ਦੇ ਨਾਲ ਉਹਨਾਂ ਦੀਆਂ ਸਿੱਧ ਗੋਸ਼ਟੀਆਂ, ਕਈ ਕੁਛ ਜਿਹੜਾ ਹੋਇਆ ਉਹ ਉਸ ਨੂੰ ਫੋਲੋ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਆ। ਅਮਰਦੀਪ ਸਿੰਘ ਹੁਣਾਂ ਨੇ ਦੱਸਿਆ ਵੀ ਉਹ ਇਸ ਪੈਂਡੇ ਦੇ ਉੱਤੇ, ਉਹ ਇਸ ਰਾਹ ਦੇ ਉੱਤੇ ਕਿੱਦਾਂ ਜਿਹੜੇ ਉਹ ਆਏ, ਕਿੱਦਾਂ ਉਹ ਪਹੁੰਚੇ, ਕਿੱਦਾਂ ਕੜੀਆਂ ਜੁੜਦੀਆਂ ਗਈਆਂ, ਤੇ ਅੱਜ ਆਪਣੇ ਸਾਹਮਣੇ ਇੱਕ ਆਪਣੀ ਕਮਿਊਨਿਟੀ ਦੇ ਲਈ, ਆਪਣੀ ਕੌਮ ਦੇ ਲਈ, ਇਕੱਲੀ ਆਪਣੀ ਕੌਮ ਦੇ ਲਈ ਨਹੀਂ, ਪੂਰੀ ਦੁਨੀਆ ਦੇ ਲਈ ਉਹਨਾਂ ਨੇ ਉਹਨਾਂ ਦੇ ਗੁਰੂ ਨਾਨਕ ਜੀ ਦੇ ਜਿਹੜੇ ਟਰੈਵਲਸ ਆ ਉਸ ਨੂੰ ਜਿਹੜਾ ਉਹ ਪੇਸ਼ ਕੀਤਾ। ਡਾਕਟਰ ਕੰਗ, ਤੁਸੀਂ ਓਬਵੀਅਸਲੀ ਇਹ ਸਾਰੀਆਂ ਜਿਹੜੀਆਂ ਉਹ ਦੇਖੀਆਂ, ਤੁਹਾਨੂੰ ਸਭ ਤੋਂ ਜਿਹੜੀ ਰੋਚਕ ਚੀਜ਼ ਜਾਂ ਜਿਹੜੀ ਕਹਿ ਲਓ ਵੀ ਤੁਹਾਡੇ ਨਾਲ ਓਬਵੀਅਸਲੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਜਿਹੜੀ ਜਦੋਂ ਵੀ ਇਸ ਦੇ ਬਾਰੇ ਸੋਚਦੇ ਸਭ ਤੋਂ ਪਹਿਲੇ ਖਿਆਲ ਕਿਹੜੇ ਆਉਂਦੇ, ਕਿਹੜੀ ਗੱਲ ਸਭ ਤੋਂ ਪਹਿਲਾਂ ਯਾਦ ਆ ਜਾਂਦੀ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਇਹਨਾਂ ਦਾ ਜਿਹੜਾ ਕਹਿੰਦੇ ਨਾ ਆਪਾਂ ਕ੍ਰੇਜ਼ੀ ਜਾਂ ਪਾਗਲਪਨ ਦੇ ਇੱਕ ਹੁੰਦਾ ਨਾ ਚੰਗੇ ਪਾਸੇ ਤੋਂ, ਇਹਨਾਂ ਵਿੱਚ ਉਹ ਸਪਿਰਿਟ ਆ। ਇਹ ਮਤਲਬ ਇਹ ਪਤਾ ਨਹੀਂ ਕਦੋਂ ਸੌਂਦੇ ਨੇ, ਇਹ ਤੁਹਾਨੂੰ ਜਦ ਮਰਜੀ ਇਹਨਾਂ ਨੂੰ ਕਾਲ ਕਰ ਲਓ, ਇਹ ਜਾਗਦੇ ਹੀ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਅੱਗੇ ਆਪਣੀ ਜਿਹੜੀ ਹੈ ਨਾ ਕੀ ਕਹਿੰਦੇ ਆ, ਮੇਰੇ ਉਮਰ 'ਚ ਤਾਂ ਮੇਰੇ ਤੋਂ ਛੋਟੇ ਆ, ਪਰ ਮੈਂ ਅੱਗੇ ਇਹਨਾਂ ਦੇ ਸਿਰ ਝੁਕਾਉਣਾ ਵੀ ਇਹਨਾਂ ਨੇ ਇਹ ਜੋ ਇੱਕ ਜਿਵੇਂ ਕਹਿੰਦੇ ਨਾ ਨੈਰੇਟਿਵ, ਦੇਖੋ ਅੱਜ ਦੀ ਦੁਨੀਆ ਦੇ ਵਿੱਚ ਨੈਰੇਟਿਵ ਦਾ ਰਾਜ ਆ। ਜੀ, ਤੁਹਾਡਾ ਬਿਰਤਾਂਤ ਕੀ ਆ? ਸਾਡੇ ਕੋਲੇ ਇੰਨਾ ਅੱਛਾ ਬਿਰਤਾਂਤ ਆ। ਦੇਖੋ ਅੱਜ ਦੁਨੀਆ ਜਿੰਨੀਆਂ ਲੜਾਈਆਂ ਹੋ ਰਹੀਆਂ, ਇਨਸਾਨ ਦਾ ਦੁਸ਼ਮਣ ਬਣਿਆ, ਸਾਡੇ ਕੋਲ ਇੱਕ ਇੰਨਾ ਵਧੀਆ ਸੁਨੇਹਾ ਹੈਗਾ ਜਿਹੜਾ ਕਿ ਵੀਰ ਅਮਰਦੀਪ ਨੇ ਉਹਨੂੰ ਕਲਮਬੰਦ ਕਰਕੇ ਤੇ ਉਤੇ ਡਾਕੂਮੈਂਟਰੀ ਬਣਾ ਕੇ, ਤੇ ਜਿਹੜਾ ਇਹਨਾਂ ਦਾ ਕੰਮ ਆ ਉਹ ਇਹ ਨਹੀਂ ਹੈਗਾ ਵੀ ਕਈ ਹੁੰਦੀਆਂ ਨਾ ਜਿਵੇਂ ਤੁਸੀਂ ਮੂਵੀ ਦੇਖੀ ਤੇ ਉਹ ਫਿਰ ਪੁਰਾਣੀ ਹੋ ਗਈ। ਇਹਨਾਂ ਦਾ ਕੰਮ ਕਲਾਸੀਕਲ ਆ। ਇਹ ਅੱਜ ਤੋਂ ਲੋਕ 100 ਸਾਲ 500 ਸਾਲ ਬਾਅਦ ਵੀ ਇਹਨਾਂ ਦੀਆਂ ਡਾਕੂਮੈਂਟਰੀਜ਼ ਨੂੰ ਦੇਖਣਗੇ, ਕਿਉਂਕਿ ਜਿਹੜੀਆਂ ਚੀਜ਼ਾਂ ਇਹਨਾਂ ਨੇ ਡਾਕੂਮੈਂਟ ਕੀਤੀਆਂ ਉਹ ਰਹਿਣੀਆਂ ਨਹੀਂ। ਕਿ ਇਹ ਬਿਲਡਿੰਗਾਂ ਜਿਹੜੀਆਂ ਗਿਰ ਜਾਣੀਆਂ, ਉਹ ਜਨਰੇਸ਼ਨ ਨਹੀਂ ਰਹਿਣੀ, ਪਰ ਜਿਹੜਾ ਗੁਰੂ ਨਾਨਕ ਦਾ ਮੈਸੇਜ ਆ, ਉਹ ਜੋ ਸਿੱਖੀ ਦਾ ਮੈਸੇਜ ਆ, ਜੋ ਜਿਹਨਾਂ ਯੂਨਿਟੀ ਇਨ ਡਾਇਵਰਸਿਟੀ ਦਾ ਮੈਸੇਜ ਇਹਨਾਂ ਨੇ ਸ਼ੇਅਰ ਕੀਤਾ, ਉਹ ਤਾਂ ਰਹਿੰਦੀ ਦੁਨੀਆ ਤੇ ਉਸ ਚੀਜ਼ ਦੀ ਲੋੜ ਰਹਿਣੀ ਹੈ। ਜਿੰਨੀ ਦੇਰ ਇਨਸਾਨ ਇਸ ਦੁਨੀਆ ਤੇ ਹੈਗਾ ਉਹਨੂੰ ਇਹ ਸਿੱਖਣਾ ਪੈਣਾ ਵੀ ਅਸੀਂ ਕਿੱਦਾਂ ਰਲ ਮਿਲ ਕੇ ਰਹਿ ਸਕਦੇ ਹਾਂ। ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਇਹਨਾਂ ਦੇ ਫੇਵਰੇਟ ਐਪੀਸੋਡ ਲੱਗਿਆ, ਉਹ ਜਿਹੜਾ ਇਹਨਾਂ ਦਾ ਅਫਗਾਨਿਸਤਾਨ 'ਚ ਇੱਕ ਜਨਾਨੀ ਨੇ ਬੰਦੂਕ ਪਾਈ ਹੋਈ ਆ, ਤੇ ਇੱਕ ਜਿਹੜਾ ਹੈਗਾ ਜਿੱਥੇ ਖੂਹ ਦੇ ਵਿੱਚ ਜਿੱਥੇ ਆਪਣੀਆਂ ਲੇਡੀਜ਼ ਨੇ ਖੁਦਕਸ਼ੀ ਕੀਤੀ ਸੀ ਪਾਰਟੀਸ਼ਨ ਦੇ ਟਾਈਮ, ਉਹ ਵੀ ਉਹ ਬੁੱਕ 'ਚ ਹੈ ਇਹਨਾਂ ਦੀ, ਮਤਲਬ ਜਿਹੜੀਆਂ ਡਾਕੂਮੈਂਟਰੀ ਅਲੱਗ ਬਣਾਈ ਹੋਈ ਆ ਉਹਦੇ ਬਾਰੇ। ਸੋ ਇਹਨਾਂ ਦਾ ਕੰਮ ਜਿਹੜਾ ਸਾਰੇ ਹੀ ਕਾਬਲੇ ਤਾਰੀਫ ਆ। ਉਹ ਕਹਿਣਾ ਵੀ ਆਹ ਚੰਗਾ। ਢਾਕਾ ਦੇ ਵਿੱਚ ਦੇਖੋ, ਢਾਕਾ ਦੇ ਵਿੱਚ ਗੁਰਦੁਆਰੇ ਦੇ ਵਿੱਚ ਲੰਗਰ ਬਣਾ ਰਹੇ ਨੇ ਹਿੰਦੂ, ਖਾ ਰਹੇ ਨੇ ਮੁਸਲਮਾਨ ਸਟੂਡੈਂਟ, ਤੇ ਗੁਰਦੁਆਰਾ ਗੁਰੂ ਸਾਹਿਬ ਦਾ ਹੈਗਾ। ਉਹ ਗੁਰੂ ਦੇ ਥਾਂ ਦੇ ਹੀ ਉਹ ਸਾਰੀਆਂ ਕੌਮਾਂ ਇਕੱਠੀਆਂ ਹੋ ਕੇ ਬਹਿ ਸਕਦੀਆਂ ਨੇ। ਗੁਰੂ ਦਾ ਦੇਖੋ ਕਿੱਦਾਂ ਦਾ ਸੁਨੇਹਾ ਵੀ ਜਿੱਥੇ ਹਰ ਕੋਈ ਇਕੱਠਾ ਹੋ ਕੇ ਬਹਿ ਸਕਦਾ, ਹਾਂਜੀ ਆ ਕੇ ਬਹਿ ਕੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਦਾ, ਇਕੱਠੇ ਪ੍ਰਸ਼ਾਦਾ ਛਕ ਸਕਦੇ ਨੇ। ਸੋ ਇਹ ਕਿੱਡੀ ਵੱਡੀ ਸਾਨੂੰ ਮਤਲਬ ਗੁਰੂ ਸਾਹਿਬ ਨੇ ਕਿੱਡੀ ਵੱਡੀ ਬਰਕਤ ਦਿੱਤੀ ਆ। ਸੋ ਸਾਡਾ ਜੋ ਇਹਨਾਂ ਨੇ ਯੂਨੀਵਰਸਿਟੀ ਦਾ ਥੈਂਕ ਯੂ ਕੀਤਾ, ਸਾਡਾ ਤਾਂ ਬੜਾ ਛੋਟਾ ਜਿਹਾ ਰੋਲ ਆ। ਸਾਡੀ ਰੋਜ਼ਵਿਲ ਦੀ ਸੰਗਤ, ਉੱਥੇ 2 ਫੈਮਲੀਜ਼ ਨੇ ਪ੍ਰੋਗਰਾਮ ਕੀਤੇ ਸੀ। ਈਵਨ ਇੱਕ ਸਤਿੰਦਰ ਸਰਤਾਜ ਨੇ ਕੰਸਰਟ ਵੀ ਕੀਤਾ ਸੀ ਬੜੇ ਸਾਨੂੰ ਇਸ ਕੰਮ ਨੂੰ ਸਪੋਰਟ ਕਰਨ ਲਈ। ਪਰ ਸਾਡਾ ਬੜਾ ਛੋਟਾ ਜਿਹਾ ਰੋਲ ਆ। ਇਹਨਾਂ ਨੂੰ ਬਹੁਤ ਹੈਲਪ ਦੀ ਲੋੜ ਆ, ਤੇ ਇਹ ਜਿਵੇਂ ਕਹਿ ਰਹੇ ਨੇ ਵੀ ਇਹ ਟਿੱਕੇ ਨਹੀਂ ਬਹਿ ਸਕਦੇ, ਹੋਰ ਬੜਾ ਕੁਝ ਕਰਨਾ ਚਾਹੁੰਦੇ ਨੇ। ਸੋ ਇਹਦੇ ਬਾਰੇ ਆਪਾਂ ਹੋਣ ਵਾਲੇ ਪ੍ਰੋਗਰਾਮਾਂ 'ਚ ਦੱਸਾਂਗੇ। ਪਰ ਮੈਂ ਕਮਿਊਨਿਟੀ ਨੂੰ ਹੱਥ ਜੋੜ ਕੇ ਰਿਕੁਐਸਟ ਕਰਾਂਗਾ ਵੀ ਤੁਸੀਂ ਇੱਕ ਤਾਂ ਯੂਨੀਵਰਸਿਟੀ ਵਾਲਾ ਸੈਮੀਨਾਰ ਜ਼ਰੂਰ ਦੇਖਣ ਆਓ ਨਵੰਬਰ 1 ਨੂੰ 2 ਤੋਂ 4, ਤੇ ਦੂਜਾ ਇਹਨਾਂ ਦੀ ਕਿਸੇ ਤਰ੍ਹਾਂ ਮਾਇਕ ਤੌਰ ਤੇ ਤੁਸੀਂ ਹੈਲਪ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ ਤੇ ਜਾ ਕੇ thegurunanak.com ਤੇ ਇਹ ਤੁਸੀਂ ਡਾਕਟਰ ਸੀਰੀਜ਼ ਦੇਖੋ ਆਪਣੇ ਬੱਚਿਆਂ ਨਾਲ। ਇਹ ਤੁਸੀਂ ਆਪਣੇ ਨੇਬਰਸ ਨਾਲ, ਅਮਰੀਕਨ ਲੋਕਾਂ ਨਾਲ ਬੈਠ ਕੇ ਵੀ ਦੇਖ ਸਕਦੇ ਹੋ। ਤੇ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਜਿਹੜੀ ਮਿਹਨਤ ਕੀਤੀ ਆ ਉਹ ਇਹ ਆ ਵੀ ਇਹ ਇੰਗਲਿਸ਼ 'ਚ ਵੀ ਅਵੇਲੇਬਲ ਆ, ਪੰਜਾਬੀ 'ਚ ਵੀ ਅਵੇਲੇਬਲ ਆ, ਹਿੰਦੀ 'ਚ ਵੀ ਅਵੇਲੇਬਲ ਆ, ਉਰਦੂ 'ਚ ਵੀ ਅਵੇਲੇਬਲ ਆ। ਤੇ ਜਿਹੜੇ ਇਹਨਾਂ ਦੇ
ਸ਼ਾਹਮੁਖੀ ਜਿਹੜੀ ਪੰਜਾਬੀ ਵਾਲੀ ਵਰਸ਼ਨ ਇਹਨਾਂ ਨੇ ਸ਼ਾਹਮੁਖੀ ਦੇ ਵਿੱਚ ਵੀ ਥੱਲੇ ਪਾਏ ਨੇ ਵੀ ਜੇ ਕੋਈ ਬੰਦੇ ਨੂੰ ਨਹੀਂ ਸਮਝ ਆਉਂਦਾ। ਸੋ ਦੇਖੋ ਇੰਨੀ ਡਾਇਵਰਸਿਟੀ ਇਹਨਾਂ ਦੀ ਲੈਂਗੁਏਜ, ਇੰਨਾ ਉਸ ਚੀਜ਼ ਨੂੰ ਜੋਰ ਲੱਗਾ ਆ, ਮਨੀ ਲੱਗੀ ਆ, ਸਾਰਾ ਕੁਝ ਹੈ ਜਿੱਦਾਂ ਇਹਨਾਂ ਨੇ ਦੱਸਿਆ ਵੀ $2 ਮਿਲੀਅਨ ਦਾ ਤਕਰੀਬਨ ਇਹ ਜਿਹੜਾ ਉਸ ਤੋਂ ਜਿਹੜੀ ਇੱਕ ਹੋਰ ਜਿਹੜੀ ਗੱਲ ਹੈ ਨਾ, ਜਿਹੜਾ ਇਹਨਾਂ ਨੇ ਕੰਮ ਦੇ ਵਿੱਚ ਕੋਈ ਕੰਟਰੋਵਰਸੀ ਨਹੀਂ, ਜੋ ਵੀ ਇਹਨਾਂ ਨੇ ਕੰਮ ਕੀਤਾ ਸਕਾਲਰਲੀ, ਉਹ ਬਿਲਕੁਲ ਜੋ ਡਾਕੂਮੈਂਟਰੀ ਐਵੀਡੈਂਸ ਹੈਗਾ, ਜਿਵੇਂ ਇਹਨਾਂ ਨੇ ਦੱਸਿਆ ਹੈਗਾ ਵੀ ਪੂਰਾ, ਹਾਂ ਵੀ ਜੋ ਵੀ ਸਾਡੇ ਕੋਲੇ ਉਸ ਸਮੇਂ ਦੀਆਂ ਡਾਕੂਮੈਂਟੇਸ਼ਨ ਹੈਗੀ ਆ 50 ਸਾਲ ਤੋਂ ਲੈ ਕੇ 150 ਸਾਲ ਗੁਰੂਆਂ ਤੋਂ ਬਾਅਦ ਦੀ, ਉਹਦੇ ਆਧਾਰਿਤ ਆ। ਹੋ ਸਕਦਾ ਉਹਦੇ ਕਿਸੇ ਦੀ ਐਗਰੀਮੈਂਟ ਡਿਸਐਗਰੀਮੈਂਟ ਹੋਵੇ, ਪਰ ਇਹਨਾਂ ਨੇ ਕੋਈ ਆਪਣੇ ਕੋਨੀ ਤੋਂ ਕੋਈ ਇਹ ਨਹੀਂ ਵੀ ਆਪ ਕੋਈ ਬਣਾ ਕੇ ਗੱਲ ਕੋਈ ਸੁਪਰਸਟੀਸ਼ਨ ਕ੍ਰੀਏਟ ਕੀਤਾ ਜਾਂ ਫੇਕ ਇਨਫੋਰਮੇਸ਼ਨ। ਨੋ, ਇਸ ਟੋਟਲ ਅਥੈਂਟਿਕ ਇਨਫੋਰਮੇਸ਼ਨ ਹੈ ਇਹਨਾਂ ਦੀ। ਮੈਂ ਇਹਨਾਂ ਦੇ ਸਾਰੇ ਐਪੀਸੋਡ ਕਈ ਵਾਰ ਦੇਖੇ ਨੇ, ਤੇ ਜਿੰਨੀ ਵਾਰੀ ਵੀ ਦੇਖੀਦਾ ਕੁਝ ਨਵਾਂ ਸਿੱਖੀਦਾ ਉਹਦੇ ਚ। ਜੀ ਅਮਰਜੀਤ ਸਿੰਘ ਜੀ, ਤੁਸੀਂ ਦੱਸੋ। ਆਬਵੀਅਸਲੀ ਤੁਹਾਡੇ ਲਈ ਤਾਂ ਬਹੁਤ ਜ਼ਿਆਦਾ ਅਜਿਹੇ ਜਿਹੜੇ ਪਲ ਹੋਣਗੇ, ਜਿਹੜੀਆਂ ਉਹ ਸਾਰੀਆਂ ਚੀਜ਼ਾਂ ਆਈ ਨੋ ਕਈ ਵਾਰੀ ਆਪਾਂ ਪੁੱਛ ਕੇ ਗੱਲ ਥੋੜੀ ਛੋਟੀ ਜਿਹੜੀ ਇਹ ਹੋ ਜਾਂਦੀ ਆ, ਪਰ ਕਿਹੜੀ ਚੀਜ਼ ਨੇ ਸਭ ਤੋਂ ਜ਼ਿਆਦਾ ਤੁਹਾਨੂੰ ਕਹਿ ਲਓ ਵੀ ਉਹ ਜਿਹੜੀ ਹਮੇਸ਼ਾ ਜਿਹੜੀ ਉਹ ਨਾਲ ਆ, ਜਦੋਂ ਵੀ ਤੁਸੀਂ ਇਸ ਪ੍ਰੋਜੈਕਟ ਦੇ ਬਾਰੇ ਸੋਚਦੇ ਆ, ਗੱਲ ਕਰਦੇ ਆ, ਜਦੋਂ ਇਹ 9 ਮੁਲਕਾਂ 'ਚ ਗਏ, 150 ਥਾਵਾਂ ਦੇ ਉੱਤੇ ਗਏ ਆ, ਜਦੋਂ ਮਨ 'ਚ ਖਿਆਲ ਆਉਂਦਾ, ਸਭ ਤੋਂ ਪਹਿਲਾ ਖਿਆਲ ਕਿਹੜੀ ਥਾਂ ਦਾ ਆ ਜਾਂਦਾ? ਦੇਖੋ ਜੀ, ਥਾਵਾਂ ਤੇ ਬੜੀਆਂ ਨੇ, ਤੁਸੀਂ ਦੇਖੋਗੇ ਸੀਰੀਜ਼ ਤੇ ਥਾਵਾਂ ਦੀ ਗੱਲ ਕਰਨ ਲੱਗ ਜਾਈਏ ਤੇ ਕੋਈ ਅੰਤ ਨਹੀਂ ਹੈ ਜੀ। ਮੈਂ ਬਾਹਰ ਦੀ ਥਾਵਾਂ ਦੀ ਗੱਲ ਨਹੀਂ ਕਰਾਂਗਾ। ਮੈਂ ਅਕਸਰ ਅੱਜ ਅਸੀਂ ਨਾ ਹੁਣੇ ਅੱਜ ਦੂਜਾ ਪ੍ਰੋਜੈਕਟ ਲੀਡ ਕਰ ਰਹੇ ਹਾਂ ਪਿਛਲੇ 2.5 ਸਾਲ ਤੋਂ, ਅਜੇ 3 ਸਾਲ ਦਾ ਕੰਮ ਅਜੇ ਬਾਕੀ। ਦੇਖੋ, ਮੈਂ ਪ੍ਰੋਜੈਕਟ ਚੁੱਕਣਾ, ਇੱਕ ਪ੍ਰੋਜੈਕਟ 5 ਸਾਲ ਲੱਗਦੇ ਨੇ ਜ਼ਿੰਦਗੀ ਦੇ ਜੀ, ਤੇ ਉਸ ਨੂੰ ਡਿਲੀਵਰ ਕਰਨਾ ਹੈ 5 ਸਾਲ। ਹੁਣ ਅਸੀਂ ਵਨਨੈਸ ਇਨ ਡਾਇਵਰਸਿਟੀ, ਤੁਹਾਨੂੰ ਕੋਈ ਅਸੀਂ ਵੈਬਸਾਈਟ ਚਲੇ ਜਾਣਾ diversity.com ਦੇ ਉੱਤੇ ਅਸੀਂ ਗੁਰੂ ਨਾਨਕ ਤੇ ਭਗਤਾਂ ਦਾ ਪੂਰਾ ਜਿਹੜਾ ਆਡੀਓ ਵਿਜ਼ੂਅਲ ਕੰਟੈਂਟ, ਅੱਜ ਤੱਕ ਕਿਸੇ ਨੇ ਗੁਰੂ ਨਾਨਕ ਦੀ 928 ਸ਼ਬਦ ਨੂੰ ਰਿਕਾਰਡ ਨਹੀਂ ਕੀਤਾ, ਅੱਜ ਤੱਕ ਕਿਸੇ ਨੇ ਕਬੀਰ ਸਾਹਿਬ ਨੂੰ ਰਿਕਾਰਡ ਨਹੀਂ ਕੀਤਾ, ਅੱਜ ਤੱਕ ਕਿਸੇ ਨੇ ਪੂਰੀ ਟੋਟਲ ਭਗਤਾਂ ਦੇ ਗੁਰੂ ਨਾਨਕ ਨੂੰ ਰਿਕਾਰਡ ਨਹੀਂ ਕੀਤਾ ਉਹਨਾਂ ਰਾਗਾਂ ਦੇ ਅੰਦਰ। ਉਹ ਜਿਹੜੀ ਟ੍ਰਾਂਸਲੇਸ਼ਨ ਅਸੀਂ ਦਿਖਾ ਰਹੇ ਨਾ, ਮੈਂ ਤੁਹਾਡੇ ਕੁਐਸਚਨ ਤੋਂ ਥੋੜਾ ਡਿਵੀਏਟ ਕਰ ਰਿਹਾ, ਮੈਂ ਆਣਾ ਉਸ ਦੇ ਉੱਤੇ। ਅਸੀਂ ਦਿਖਾ ਰਹੇ ਹਾਂ ਜਿਹੜੀ ਅੱਜ ਕੱਲ੍ਹ ਟ੍ਰਾਂਸਲੇਸ਼ਨ ਦਿਖਾ ਰਹੇ ਹਾਂ, ਇਹ ਸੰਤ ਸਿੰਘ ਨੇ ਕੀਤੀ ਸੀ ਕਿ ਟ੍ਰਾਂਸਲੇਸ਼ਨ ਇੰਗਲਿਸ਼ ਦੇ ਅੰਦਰ ਗੁਰਦੁਆਰੇ ਦੇ ਅੰਦਰ ਅਸੀਂ ਉਹ ਦਿਖਾ ਰਹੇ ਹਾਂ। ਇਹ ਰੂਪਕ ਵਾਲੀ ਟ੍ਰਾਂਸਲੇਸ਼ਨ ਨਹੀਂ ਹੈ, ਇਹ ਲਿਟਰਲ ਟ੍ਰਾਂਸਲੇਸ਼ਨ। ਛੋਟੀ ਗੱਲ ਦੱਸਣਾ ਕਿ ਚਰਨ ਕਮਲ, ਚਰਨ ਕਮਲ, ਲੋਟਸ ਫੀਟ, ਜਿਹੜਾ ਗੋਰਾ ਹੈਗਾ, ਜਿਹੜਾ ਇੰਗਲਿਸ਼ ਲੋਟਸ ਫੀਟ ਨਾਲ ਕੀ ਸਮਝੇਗਾ? ਉਹ ਇੱਕ ਹਿਊਮਿਲਿਟੀ ਹੈ, ਉਹ ਇੱਕ ਨਿਮਰਤਾ ਹੈ, ਰਾਈਟ? ਮਤਲਬ ਮੈਟਾਫੋਰਿਕ ਟ੍ਰਾਂਸਲੇਸ਼ਨ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ। ਨਹੀਂ ਤੇ ਅਸੀਂ ਆਪਣਾ ਉਹੀ ਟ੍ਰਾਂਸਲੇਸ਼ਨ ਦਿਖਾ ਕੇ ਅਸੀਂ ਅਗਲੀ ਜਨਰੇਸ਼ਨ ਨੂੰ ਪਰੇ ਕਰੀ ਜਾ ਰਹੇ ਹਾਂ। ਭਾਵ ਅਰਥ ਜਿਹੜਾ ਉਹ ਜਾਣਨਾ ਜ਼ਰੂਰੀ ਹੈ। ਹਾਂਜੀ, ਤੇ ਅਸੀਂ 3 ਲੈਂਗੁਏਜਸ ਦੇ ਅੰਦਰ ਪੂਰੀ ਗੁਰੂ ਨਾਨਕ ਤੇ ਭਗਤਾਂ ਦੇ ਉੱਪਰ ਕੰਟੈਂਟ ਬਣਾ ਰਹੇ ਹਾਂ। ਅਸੀਂ oneness-in-diversity.com ਤੇ ਅਸੀਂ ਹੁਣ ਪਿਛਲੇ 4 ਮਹੀਨੇ ਪਹਿਲੇ ਤੋਂ ਕੰਟੈਂਟ ਰਿਲੀਜ਼ ਕਰਨਾ ਸ਼ੁਰੂ ਕਰਤਾ ਹੈ। ਹਜੇ 3 ਸਾਲ ਦਾ ਕੰਮ ਹਜੇ ਬਾਕੀ ਹੈ, ਰਾਈਟ? ਤੇ ਇਹ ਕਮਿਊਨਿਟੀ ਸਪੋਰਟ ਕਰਦੀ ਜਾਏਗੀ ਤੇ ਅਸੀਂ ਕਰਦੇ ਜਾਵਾਂਗੇ। ਔਰ ਅਗਰ ਕਮਿਊਨਿਟੀ ਦਾ ਸਪੋਰਟ ਐਂਡ ਦੇ ਅੰਦਰ, ਅਗਰ ਕਮਿਊਨਿਟੀ ਕਹਿੰਦੀ ਹੈ ਹੁਣ ਤੂੰ 1/3 ਆਫ ਗੁਰੂ ਗ੍ਰੰਥ ਸਾਹਿਬ ਕੀਤਾ ਹੈ, ਹੁਣ ਬਾਕੀ ਤੇਰੀ ਜ਼ਿੰਦਗੀ ਰਹਿ ਗਈ ਹੈ, ਤੂੰ ਇਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੁਕੰਮਲ ਕਰ ਦੇ, ਤੇ ਅਸੀਂ ਹੱਥ ਚੁੱਕ ਕੇ ਤਿਆਰ ਆ। ਲੇਕਿਨ ਅਜੇ ਪਹਿਲੇ 3 ਸਾਲ ਦਾ ਕੰਮ ਕੰਪਲੀਟ ਕਰ ਲਈ। ਗੱਲ ਤੁਹਾਡੇ ਮੈਂ ਇਸ ਕਰਕੇ ਕਰ ਰਿਹਾ ਕਿ ਦੇਖੋ ਕੰਮ ਕਿੱਦਾਂ ਵੱਧਦਾ ਜਾ ਰਿਹਾ ਹੈ ਨਾ, ਇੱਕ ਚੀਜ਼ ਤੋਂ ਦੂਜੀ। ਤੁਹਾਡੀ ਕੁਐਸਚਨ ਪੁੱਛਿਆ ਕਿਸ ਚੀਜ਼, ਕਿਹੜੀ ਚੀਜ਼ ਹੈ ਤੁਹਾਨੂੰ ਹੈਰਾਨ ਕਰਦੀ ਹੈ? ਤੁਸੀਂ ਕੁਐਸਚਨ ਪੁੱਛ ਰਹੇ ਬਾਹਰਲੇ ਇਲਾਕੇ ਐਸਪੈਕਟ। ਮੈਂ ਦੇਖੋ ਬਾਹਰਲੇ, ਮੈਂ ਤੁਹਾਨੂੰ ਅਫਗਾਨਿਸਤਾਨ ਦੀ ਗੱਲ ਦੱਸਦਾ, ਮੈਂ ਤਿੱਬਤ ਦੀ ਗੱਲ ਦੱਸਦਾ, ਕੋਈ ਐਂਡ ਨਹੀਂ ਹੈ। ਉਹ ਤੁਸੀਂ ਜਦ ਤੱਕ ਚੀਜ਼ ਨੂੰ ਦੇਖੋਗੇ ਨਹੀਂ ਨਾ, ਤੁਹਾਨੂੰ ਉਹ ਚੀਜ਼ਾਂ ਦੀ, ਤੁਸੀਂ ਦੇਖੋ ਕੈਲਾਸ਼ ਤੇ ਕਹੋਗੇ ਯਾਰ ਕੈਲਾਸ਼ ਦੇ ਉੱਪਰ ਡਰੋਨ ਕਿੱਦਾਂ ਉੱਡ ਰਿਹਾ, ਉਹਦੀ ਕਹਾਣੀ ਅਲੱਗ ਹੀ ਹੈ, ਕਿੱਦਾਂ ਹੋ ਗਿਆ ਉਹ। ਲੇਕਿਨ ਉਹ ਮਸਾਲੇ ਲਈ ਕਹਾਣੀ ਅਸੀਂ ਅਗਲੇ ਐਪੀਸੋਡ ਦੇ ਅੰਦਰ ਕਰ ਸਕਦੇ ਹਾਂ। ਗੱਲ ਜਿਹੜੀ ਅੰਦਰੂਨੀ ਗੱਲ ਹੈ ਨਾ, ਮੈਂ ਅੱਜ ਕੱਲ੍ਹ ਕਦੀ ਲੇਟਣਾ, ਇਹ ਕਦੀ ਆਪਣੇ ਟਾਈਮ ਦੇ ਅੰਦਰ ਜ਼ਿੰਦਗੀ ਦੇ ਜਿਹੜੇ 12 ਸਾਲ ਨਿਕਲੇ ਨੇ, ਆਪਣੇ ਆਪ ਨੂੰ ਨਹੀਂ ਸਮਝ ਆਉਂਦਾ ਕਿ ਕੀ ਹੋਇਆ, ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ, ਨਹੀਂ ਸਮਝ ਆਉਂਦਾ, ਰਾਈਟ? ਫਿਰ ਇਨਸਾਨ ਕਹਿੰਦਾ, ਆਪਣੇ ਅੰਦਰ ਝਾਕ ਮਾਰਦਾ ਹੈ ਕਿ ਤੁਸੀਂ ਆਪਣੇ ਆਪ ਅੰਦਰ ਜਿਹੜੀ ਇਮਾਰਤ ਬਣਾ ਲਈ ਹੈ ਨਾ, ਹੁਣ ਜਿਹੜੀ ਸੋਝੀ ਦੀ। ਮੈਂ ਇਹ ਨਹੀਂ ਕਹਿਣਾ ਕਿ ਮੈਂ ਪਰਫੈਕਟ ਹਾਂ, ਅਜੇ ਵੀ ਮੇਰੇ ਪਰਸੈਪਸ਼ਨਸ ਚੇਂਜ ਹੁੰਦੇ ਰਹਿੰਦੇ ਹੈ, ਰੋਜ਼ ਮੇਰਾ ਕੋਈ ਥਾਟ ਚੇਂਜ ਹੁੰਦਾ ਰਹਿੰਦਾ ਹੈ। ਲੇਕਿਨ ਮੈਂ ਮਹਿਸੂਸ ਕਰਨਾ ਕਿ ਜੋ ਮੈਂ ਸੀਗਾ ਤੇ ਜੋ ਮੈਂ ਬਣ ਗਿਆ, ਮੈਨੂੰ ਇਹ ਇਮਾਰਤ ਚੰਗੀ ਲੱਗਦੀ ਹੈ। ਤੇ ਸਭ ਤੋਂ ਵੱਡਾ ਜਿਹੜਾ ਸਰਪ੍ਰਾਈਜ਼ਿੰਗ ਔਰ ਸਭ ਤੋਂ ਬੈਸਟ ਗਿਫਟ, ਔਰ ਸਭ ਤੋਂ ਜੋ ਕਹਾਂ ਕਿ ਸਮਝ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਹੋ ਗਿਆ, ਉਹ ਇਹ ਹੈ ਕਿ ਇਹ ਇਮਾਰਤ ਡੂਨ ਸਕੂਲ ਤੋਂ ਲੈ ਕੇ ਇਸ ਪਾਸੇ ਕਿਸ ਤਰ੍ਹਾਂ ਪਹੁੰਚ ਗਈ, ਇਹ ਨਹੀਂ ਸਮਝ ਆਉਂਦਾ। ਤੇ ਇਹ ਸਭ ਤੋਂ ਵੱਡੀ ਦੇਣ ਹੈਗੀ। ਇਸ ਪ੍ਰੋਜੈਕਟ ਨੇ ਕਿੱਦਾਂ ਚੇਂਜ ਕੀਤਾ ਇੰਟਰਨਲੀ?
ਬਹੁਤ ਚੇਂਜ ਹੋ ਗਿਆ, ਬਹੁਤ ਚੇਂਜ ਹੋ ਗਿਆ। ਸਾਡੇ ਵਾਸਤੇ ਸਭ ਤੋਂ ਵੱਡੀ ਮੈਂ ਗੱਲ ਕਰਦਾ ਅਗਰ, ਜੋ ਸ਼ਾਇਦ ਮੇਰੀ ਕਮਿਊਨਿਟੀ ਅਜੇ ਵੀ ਨਹੀਂ ਸਮਝ ਪਾ ਰਹੀ। ਅਜੇ ਉਸ ਦਿਨ ਮੈਂ ਟਵਿੱਟਰ ਤੇ ਕੁਝ ਪਾਇਆ ਤੇ ਮੇਰੇ ਪਿੱਛੇ ਲੋਕੀ ਪੈ ਗਏ, ਮੈਂ ਨਾ ਰਿਪਲਾਈ ਨਹੀਂ ਕਰਦਾ, ਪਰ ਮੈਂ ਛੱਡ ਦੇਣਾ। ਕੀ ਲੇਕਿਨ ਕਿਹਾ ਜੋ ਤੁਸੀਂ ਸੀ? ਪੁੱਛ ਰਹੇ ਹੋ, ਦੇਖੋ ਹਰ ਕਿਸੇ ਦੀ ਅੰਡਰਸਟੈਂਡਿੰਗ ਹੁੰਦੀ ਹੈ। ਮੈਂ ਤੁਹਾਡੀ ਅੰਡਰਸਟੈਂਡਿੰਗ ਨੂੰ ਕੁਐਸਚਨ ਨਹੀਂ ਕਰ ਰਿਹਾ, ਮੇਰੀ ਅੰਡਰਸਟੈਂਡਿੰਗ ਕਾਲਨਾ ਦੇ ਨਾਲ ਬਣੀ ਹੈ, ਰਾਈਟ। ਦੇਖੋ ਸਭ ਤੋਂ ਵੱਡੀ ਚੇਂਜ ਜਿਹੜੀ ਆਈ ਹੈ ਨਾ, ਇੱਕ ਚੀਜ਼ ਦੇ ਕਰਕੇ, ਉਹ ਪੂਰੀ ਜਿਹੜਾ ਅਸੀਂ ਟ੍ਰਾਂਸਲੇਸ਼ਨ ਪ੍ਰੋਜੈਕਟ ਕਰ ਰਹੇ ਹਾਂ ਨਾ ਹੁਣ, ਜਿਹੜੀ ਵਨਨੈਸ ਇਨ ਡਾਇਵਰਸਿਟੀ ਦੇ ਅੰਦਰ, ਇੱਕ ਬੀਜ ਦੇ ਬਹੁਤ ਪ੍ਰੋਬਲਮਸ ਹੈਗੀਆਂ ਟ੍ਰਾਂਸਲੇਸ਼ਨ ਦੇ ਅੰਦਰ, ਬਟ ਇੱਕ ਬੀਜ ਨੇ ਸਭ ਕੁਝ ਚੇਂਜ ਕਰਨਾ ਸ਼ੁਰੂ ਕੀਤਾ ਹੈ। ਉਹ ਬੀਜ ਕੀ ਹੈ? ਜਿਹੜਾ ਡੈਫੀਨੇਸ਼ਨ ਆਫ ਗॉड ਜਿਹੜਾ ਅਸੀਂ ਬਣਾ ਦਿੱਤਾ ਹੈ ਸਿੱਖ सोसाइटी ਦੇ ਅੰਦਰ, ਅਸੀਂ ਕਹਿ ਰਹੇ ਹਾਂ ਇੱਕ ਓਂਕਾਰ। ਸਭ ਤੋਂ ਵੱਡਾ ਚੀਜ਼ ਇੱਕ ਓਂਕਾਰ। ਬਚਪਨ ਤੋਂ ਮੈਂ ਸੁਣ ਰਿਹਾ ਗॉड इज वन, गॉड इज वन। ਆਪਣੇ ਕਰੇ ਕਿੱਥੇ ਹੈ? ਮੈਨੂੰ ਦੱਸੋ ਕਿੱਥੇ ਹੈ? ਫਿਰ ਮੈਂ ਕਬੀਰ ਸਾਹਿਬ ਨੂੰ ਪੜ੍ਹਨਾ, ਉਹ ਕਹਿੰਦੇ ਕਿ ਪੂਰੀ ਕ੍ਰੀਏਸ਼ਨ ਹੀ ਰੱਬ ਹੈ, ਰੱਬ ਹੀ ਕ੍ਰੀਏਸ਼ਨ ਹੈ। ਮੈਂ ਬਾਬਾ ਫਰੀਦ ਨੂੰ ਪੜ੍ਹਨਾ, ਉਹੀ ਕਹਿੰਦੇ। ਰਵਿਦਾਸ ਜੀ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇਨਸਾਨ ਦੇ ਅੰਦਰ ਦੇਖ ਲਈਏ ਜਾਂ ਕਾਇਨਾਤ ਦੇ ਅੰਦਰ ਦੇਖ ਲਈਏ ਜਾਂ ਰੱਬ ਦੇ ਤੇ ਮੇਰੇ ਅੰਦਰ ਦੇਖ ਲਈਏ, ਕੀ ਅੰਤਰ ਕੀ ਹੈਗਾ, ਰਾਈਟ। ਤੇ ਅਸੀਂ ਵੀ ਤੇ ਉਸੇ ਦਾ ਪਾਰਟ ਹੈ। ਜਿੱਦਾਂ ਵੀਰ ਜੀ ਨੇ ਸਪਿਨੋਜ਼ਾ ਦਾ ਨਾਮ ਲਿਆ, ਸਪਿਨੋਜ਼ਾ's ਗॉड ਇਜ਼ ਕ੍ਰੀਏਸ਼ਨ, ਗੁਰੂ ਨਾਨਕ's ਗॉड ਇਜ਼ ਕ੍ਰੀਏਸ਼ਨ। ਜਦੋਂ ਉਹ ਜਾ ਕੇ ਆਪਣਾ ਜਗਨਨਾਥ ਮੰਦਿਰ ਦੇ ਅੰਦਰ, ਉੱਥੇ ਅਸੀਂ ਕਹਿੰਦੇ ਹਾਂ ਕਿ ਆਰਤੀ ਦੀ ਖੰਡਨ ਕੀਤੀ, ਨਹੀਂ, ਉਹਨਾਂ ਨੇ ਕ੍ਰੀਏਸ਼ਨ ਦੀ ਸਿਫਤ ਸਲਾਹ ਕੀਤੀ। ਬਹੁਤ ਫਰਕ ਹੈ। ਉਹਨਾਂ ਦੀ ਆਪਣੇ ਪੰਥ ਦੇ ਹਿਸਾਬ ਨਾਲ ਜਗਨਨਾਥ ਮੰਦਿਰ ਦੇ ਅੰਦਰ ਇੱਕ ਆਰਤੀ ਚੱਲ ਰਹੀ ਹੈ। ਗੁਰੂ ਨਾਨਕ ਨੇ ਉਸ ਨੂੰ ਖੰਡਨ ਨਹੀਂ ਕੀਤਾ, ਉਹਨਾਂ ਨੇ ਕ੍ਰੀਏਸ਼ਨ ਦੀ ਸਿਫਤ ਸਲਾਹ, ਕਾਇਨਾਤ ਦੀ ਸਿਫਤ ਸਲਾਹ ਕੀਤੀ। ਤੇ ਅਸੀਂ ਇੱਕ ਓਂਕਾਰ ਦੇ ਕਿ ਗॉड ਇਜ਼ वन। ਸਿਰਫ ਫਰਕ ਇਹ ਹੈ ਕਿ ਓਂਕਾਰ ਜਿਹੜੀ ਆਕਾਰ ਲੈ ਰਹੀ ਹੈ, ਜੋ એનર્ਜੀ, ਜੋ ਮੈਂ એનર્ਜੀ ਦੀ ਗੱਲ ਕਰ ਰਿਹਾ ਨਾ, ਮੈਨੂੰ ਵੀ ਤਾਂ એનર્ਜੀ ਨੇ ਕੰਮ ਕਰਾਇਆ ਨਾ, ਮੈਂ ਆਪਣੇ ਆਪ ਨੂੰ ਕਾਬਿਲ ਬਣਾਇਆ ਤੇ ਤਾਂ ਹੀ એનર્ਜੀ ਨੇ ਕੰਮ ਕਰਾਇਆ ਮੇਰੇ ਕੋਲੋਂ। ਉਹ ਆਕਾਰ ਜਿਹੜੀ એનર્ਜੀ ਲੈ ਰਹੀ ਹੈ, ਉਹ ਤ੍ਰਿਕੋਣ ਹੈਗੀ, ਕੋਈ ਪੈਦਾ ਹੋ ਰਹੀ ਹੈ, ਪੈਦਾ ਕਰਦੀ ਹੈ, ਕਾਇਮ ਕਰਦੀ ਹੈ, ਖਤਮ ਕਰਦੀ ਹੈ। ਜਿਸ ਨੂੰ ਅਸੀਂ ਆਪਣੇ ਇੰਡੀਅਨ ਟ੍ਰੈਡੀਸ਼ਨ ਦੇ ਅੰਦਰ ਅਗਰ ਰੂਪ ਦੇਣਾ ਚਾਹੁੰਦੇ ਨੇ, ਅਸੀਂ ਕਹਿੰਦੇ ਹਾਂ ਬ੍ਰਹਮਾ ਹੈ ਤੇ ਵਿਸ਼ਨੂੰ ਹੈ ਤੇ ਮਹੇਸ਼ ਹੈ। ਤੁਸੀਂ ਰੂਪ ਦੋ ਜਾਂ ਨਾ ਦੋ, એનર્ਜੀ ਤੇ ਬਣਾ ਰਹੀ ਹੈ, ਖਤਮ ਕਰ ਰਹੀ ਹੈ, ਕਾਇਮ ਰੱਖ ਰਹੀ ਹੈ। ਅਸੀਂ ਆਏ ਹਾਂ 1 ਘੰਟਾ ਪਹਿਲਾਂ, ਅਸੀਂ ਕਾਇਮ ਹੋਏ ਹਾਂ। ਅਸੀਂ ਆਏ ਹਾਂ, ਹੁਣ ਕਾਇਮ ਹੈ ਜੀ 1 ਘੰਟੇ ਵਾਸਤੇ, ਖਤਮ ਹੋ ਜਾਏਗੀ ਕੁਝ ਚੰਦ ਮਿੰਟ ਦੇ ਅੰਦਰ। એનર્ਜੀ ਖਤਮ ਹੋ ਜਾਏਗੀ ਨਾ। એનર્ਜੀ ਉਹ ਆਕਾਰ ਲੈ ਰਹੀ ਹੈ। ਉਹਦੇ ਅਗਰ ਅੱਗੇ ਇਕਾਈ ਰੱਖਣ ਦਾ, ਇੱਕ ਲਿਖਣ ਦਾ ਮਤਲਬ ਇਹ ਨਹੀਂ ਕਿ ਗॉड ਇਜ਼ वन, ਕਿ ਪੂਰੀ ਕਾਇਨਾਤ ਇਕਾਈ ਨਾਲ ਜੁੜੀ ਹੋਈ ਹੈ। ਜਦੋਂ ਉਹ ਇਕਾਈ ਦੇ ਨਾਲ ਤੁਸੀਂ ਦੇਖਣਾ ਸ਼ੁਰੂ ਕਰਦੇ, ਸਾਰੀ ਕਾਇਨਾਤ ਤੁਹਾਨੂੰ ਇੱਕ ਨਜ਼ਰ ਆਉਂਦੀ ਹੈ। ਫਿਰ ਤਫਰਕੇ ਖਤਮ ਹੋ ਜਾਂਦੇ ਨੇ, ਡਿਫਰੈਂਸਿਸ ਖਤਮ ਹੋ ਜਾਂਦੇ ਨੇ। ਮੇਰੇ ਦੇ ਅੰਦਰ, ਜਾਨਵਰ ਦੇ ਅੰਦਰ ਡਿਫਰੈਂਸ ਖਤਮ ਹੋ ਜਾਂਦਾ ਹੈ। ਮੇਰੇ ਦੇ ਅੰਦਰ ਤੇ ਉਹ ਕ੍ਰੀਏਸ਼ਨ ਦਾ ਜਿਹੜਾ ਪੇੜ ਹੈ ਉਸ ਵਿੱਚ ਖਤਮ ਹੋ ਜਾਂਦਾ ਹੈ। ਮਜ਼ਹਬ ਦਾ ਡਿਵੀਜ਼ਨ ਖਤਮ ਹੋ ਜਾਂਦਾ ਹੈ। ਤੇਰ ਮੇਰ ਦਾ, ਕਾਸਟ ਦਾ, ਸਭ ਕੁਝ ਖਤਮ ਹੋ ਜਾਂਦਾ ਹੈ। ਪ੍ਰੋਬਲਮ ਆ ਜਾਂਦੀ ਜਦੋਂ ਤੁਸੀਂ ਕਹਿੰਦੇ ਹੋ ਗॉड ਇਜ਼ वन, ਤੇ ਤੁਸੀਂ ਇਹ ਐਬਰਾਹਮਿਕ ਕਨਸੈਪਟ ਬਣਾ ਦਿੱਤਾ ਤੁਸੀਂ ਕਿ ਜਿਹੜਾ ਮੁਸਲਮਾਨ ਔਰ ਮੁਸਲਮਾਨ, ਕ੍ਰਿਸਚੀਅਨ ਔਰ ਜੂਸ ਕਹਿ ਰਹੇ ਨੇ ਕਿ ਗॉड ਤੁਹਾਡੇ ਕੋਲੋਂ ਪਰੇ ਹੈ, ਉਹ ਕਿਧਰੇ ਪਰੇ ਬੈਠੇ ਹੈ, ਤੁਹਾਨੂੰ ਇੱਕ ਸਨ ਆਫ ਗॉड ਚਾਹੀਦਾ ਉੱਥੇ ਤੱਕ ਲਿਜਾਣ ਵਾਸਤੇ। ਗॉड ਕ੍ਰੀਏਸ਼ਨ ਨਹੀਂ ਹੋ ਸਕਦੀ। ਫਿਰ ਤੁਸੀਂ ਆਪਣੇ ਅੰਦਰ ਇੱਕ ਦੁਵੈਤ ਪੈਦਾ ਕਰ ਦਿੱਤਾ ਹੈ ਸ਼ੁਰੂ ਤੋਂ ਹੀ। ਜਦੋਂ ਤੁਸੀਂ ਆਪਣੀ ਫਲਸਫੇ ਦੇ ਅੰਦਰ, ਮੂਲ ਮੰਤਰ ਦੇ ਅੰਦਰ ਦੁਵੈਤ ਪੈਦਾ ਕਰਤਾ ਨਾ, ਫਿਰ ਤੁਹਾਡੀ ਸੁਸਾਇਟੀ ਦੇ ਅੰਦਰ, ਫਲਸਫੇ ਦੇ ਅੰਦਰ ਦੁਵੈਤ ਦੀ ਕਣ ਹਰ ਚੀਜ਼ ਵਿੱਚ ਨਜ਼ਰ ਆਏਗੀ। ਬਸ ਇਹ ਚੀਜ਼ ਮੈਂ ਸਮਝਿਆ। ਜਿਹੜੀ ਤੁਸੀਂ ਅਮਰਦੀਪ ਜੀ ਕਹਿ ਰਹੇ ਹੋ ਨਾ, ਇਹਦੀ ਜਿਹੜੀ ਵਜੂਹਾਤ ਇਹ ਹੈ ਵੀ ਜਿਹੜੀਆਂ ਓਰੀਜਨਲ ਟ੍ਰਾਂਸਲੇਸ਼ਨ ਕੀਤੀਆਂ ਗਈਆਂ ਗੁਰਬਾਣੀ ਦੀਆਂ, ਉਹ ਮੋਸਟਲੀ ਇੰਗਲਿਸ਼ ਸਕਾਲਰਸ ਨੇ ਕੀਤੀਆਂ, ਤੇ ਉਹ ਸਾਡੇ ਦਿਮਾਗ 'ਚ ਲਾਰਡ ਗॉड ਦਾ ਕਨਸੈਪਟ ਉਦਾਂ ਦਾ ਬਣ ਗਿਆ। ਸੋ ਸਾਨੂੰ ਇਹ ਥੋੜਾ ਰੀਇੰਟਰਪ੍ਰੀਟੇਸ਼ਨ ਦੀ ਲੋੜ ਆ। ਜਦੋਂ ਅਸੀਂ ਗੁਰੂ ਘਰਾਂ 'ਚ ਜਾਂਦੇ ਆ, ਸਕਰੀਨ ਤੇ ਟ੍ਰਾਂਸਲੇਸ਼ਨ ਆਉਂਦੀ ਆ, ਉਹ ਬਿਲਕੁਲ ਉਹਦੀ ਜਿਹੜੀ ਸਪਿਰਿਟ ਆ ਉਹ ਨਹੀਂ ਉਹਦੇ 'ਚ ਹੁੰਦੀ, ਬਲਕਿ ਉਹ ਬਿਲਕੁਲ ਟ੍ਰਾਂਸਲਿਟਰੇਸ਼ਨ ਹੁੰਦੀ ਆ। ਤੇ ਉਹ ਕਈ ਵਾਰੀ ਬੱਚੇ ਕਹਿਣਗੇ ਇਹ ਕੀ ਆ ਜੀ, ਜਿਵੇਂ ਤੁਸੀਂ ਚਰਨ ਕਮਲ ਦੀ ਬੜੀ ਸੋਹਣੀ ਮਿਸਾਲ ਦਿੱਤੀ, ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ। ਥੈਂਕ ਯੂ ਤੁਹਾਡਾ ਜੀ। ਬਹੁਤ ਬਹੁਤ ਸ਼ੁਕਰੀਆ ਅਮਰਦੀਪ ਸਿੰਘ ਜੀ। ਡਾਕਟਰ ਕੰਗ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਵਕਤ ਤੁਸੀਂ ਕੱਢਿਆ। ਤੇ ਇੱਕ ਵਾਰੀ ਫੇਰ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਦੇਖਣ ਵਾਲੇ ਦਰਸ਼ਕਾਂ ਨੂੰ ਦੱਸ ਜਾਈਏ, ਅਮਰਦੀਪ ਸਿੰਘ ਜੀ ਆ ਰਹੇ ਨੇ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ 1 ਨਵੰਬਰ ਨੂੰ ਦੁਪਹਿਰ 2 ਤੋਂ 4 ਵਜੇ ਤੱਕ। ਜੋ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦਾ ਮੇਨ ਹਾਲ ਆ, ਉਸ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਜੋ ਦਸ਼ਮੇਸ਼ ਹਾਲ ਆ, ਉਸ ਦੇ ਵਿੱਚ ਇਹਨਾਂ ਨੇ ਜਿਹੜਾ ਵਨਨੈਸ ਇਨ ਡਾਇਵਰਸਿਟੀ, ਇਹਦੇ ਬਾਰੇ, ਤੇ ਜਿਹੜੀ ਐਲੀਗੋਰੀ ਆ ਗੁਰੂ ਨਾਨਕ ਦੇਵ ਜੀ ਦੇ ਜਿਹੜੇ 28,000 ਕਿਲੋਮੀਟਰ ਉਹਨਾਂ ਨੇ ਪੈਂਡਾ ਤੈਅ ਕੀਤਾ, ਵੱਖ-ਵੱਖ ਥਾਵਾਂ ਦੇ ਉੱਤੇ ਗਏ, ਜਿਹੜੀ ਉਹਨਾਂ ਨੇ ਇਹਦੀ ਡਾਕੂਮੈਂਟੇਸ਼ਨ, ਡਾਕੂ ਸੀਰੀਜ਼ ਜਿਹੜੀ ਆ ਉਹ ਬਣਾਈ ਆ, ਐਲੀਗੋਰੀ ਟੈਪਿਸਟਰੀ ਆਫ ਗੁਰੂ ਨਾਨਕਸ ਟਰੈਵਲ, ਉਹਦੇ ਬਾਰੇ ਗੱਲਬਾਤ ਕਰਨਗੇ, ਆਪਣੇ ਵਿਚਾਰ ਸਾਂਝੇ ਕਰਨਗੇ, ਆਪਣੀਆਂ
ਜਿਹੜੀਆਂ ਕਹਿ ਸਕਦੇ ਹਾਂ ਇਨਕਾਊਂਟਰਸ ਆ ਉਹ ਸਾਂਝੇ ਕਰਨਗੇ, ਜਿਹੜੀਆਂ ਜੋ ਵੀ ਉਹਨਾਂ ਦੇ ਨਾਲ ਵਾਪਰਿਆ ਉਹਦੇ ਬਾਰੇ ਦੱਸਣਗੇ ਤੇ ਕੀ ਮਕਸਦ ਆ ਇਸ ਦਾ, ਉਹਦੇ ਬਾਰੇ ਜਿਹੜੀ ਉਹ ਚਰਚਾ ਹੋਊਗੀ। ਸੋ ਸਾਰੇ ਜਾਣੇ ਉਸ ਸੈਮੀਨਾਰ 'ਚ ਉਸ ਗੱਲਬਾਤ ਨੂੰ ਦੇਖਣ ਦੇ ਲਈ, ਸੁਣਨ ਦੇ ਲਈ ਜਿਹੜਾ ਉੱਥੇ ਜ਼ਰੂਰ ਪਹੁੰਚੋ। 1 ਨਵੰਬਰ ਨੂੰ ਦਸ਼ਮੇਸ਼ ਹਾਲ, ਗੁਰਦੁਆਰਾ ਸਾਹਿਬ ਟਾਇਰਾ ਵਿਊਨਾ, ਯੂਬਾ ਸਿਟੀ, ਦੁਪਹਿਰ 2 ਤੋਂ 4 ਵਜੇ ਤੱਕ। ਮੈਂ ਇੱਕ ਚੀਜ਼ ਐਡ ਕਰਨੀ ਜੀ, ਚਾਹੁੰਦਾ ਵੀ ਬਿਲਕੁਲ। ਜੇ ਕੋਈ ਇਹਨਾਂ ਨੂੰ ਮਿਲਣਾ ਚਾਹੇ ਉਹ ਮੈਨੂੰ ਰੀਚ ਆਊਟ ਕਰ ਸਕਦੇ ਨੇ। ਵੀਕਐਂਡ ਤੇ ਨਗਰ ਕੀਰਤਨ ਵਾਲੇ ਵੀਕਐਂਡ ਤੇ ਇਹਨਾਂ ਨੇ ਯੂਬਾ ਸਿਟੀ 'ਚ ਹੀ ਹੋਣਾ, ਤੇ ਜਿਹੜੀ ਅਸੀਂ 28,000 ਕਿਲੋਮੀਟਰ ਦਾ ਇੱਕ ਅੰਦਾਜ਼ਾ ਵੀ ਹਾਂਜੀ ਅਸੀਂ ਕੋਈ ਹਾਂਜੀ ਵੀ ਉਹ ਹਾਂਜੀ ਇੱਕ ਨਹੀਂ ਅੰਦਾਜ਼ਾ ਹੈ। ਬਿਲਕੁਲ, ਠੀਕ ਹੈ ਜਿੱਦਾਂ ਅਮਰਦੀਪ ਜੀ ਨੇ ਕਿਹਾ ਵੀ ਆਪਾਂ ਤਾਂ ਹੁਣ ਸੈਕੰਡਰੀ ਸੋਰਸਿਸ ਤੋਂ ਹੀ ਦੇਖ ਕੇ ਆਪਾਂ ਕਿਹੜਾ ਨਾਲ ਨਹੀਂ ਸੀਗੇ, ਪਰ ਆਪਾਂ ਭਾਵਨਾ ਜਿਹੜੀ ਆ ਉਹ ਉਸੇ ਨੂੰ ਜਿਹੜਾ ਸਮਝਣ ਦੀ ਇਹਨਾਂ ਦੇ ਜ਼ਰੀਏ, ਇਹਨਾਂ ਦੀ ਡਾਕੂ ਸੀਰੀਜ਼ ਦੇ ਜ਼ਰੀਏ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ ਦੋਨਾਂ ਦਾ ਹੀ, ਬੜੀ ਮਿਹਰਬਾਨੀ। ਮਿਲਦੇ ਹਾਂ ਫਿਰ ਅਗਲੀ ਵਾਰ। ਵਾਹਿਗੁਰੂ ਜੀ ਕਾ ਜੀ ਕਾ ਖਾਲਸਾ। ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ